वाहिगुरू जी का खालसा वाहिगुरू जी की फतेह। अस्सलाम वालेकुम आदाब वर्ष महा ਤੁਹਾਡੀ ਹੋਸਟ ਨੀਰੂ ਕੋਟ ਮੈਂ ਸ਼ਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीरम कौर जी ਤੁਹਾਨੂੰ भी ਤੇ दुनिया भर च बैठे ਸਾਡੇ बहुत ही प्यारे सोहने सियाणे टीवी 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ का खालसा वाहिगुरू जी की फतेह ਤੇ ਸਾਡੇ बहुत ही प्यारे मुसलमान ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 31 जनवरी 2022 19 माघ नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਔਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ ਕਰੰਟ ਇਸ਼ੂ ਦੇ ਹਵਾਲੇ ਨਾਲ ਔਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦਾ ਸੱਚੋ ਸੱਚ ਪ੍ਰੋਗਰਾਮ ਬ੍ਰੈਂਟਵੁੱਡ ਕੈਲੀਫੋਰਨੀਆ ਤੋਂ ਸਰਦਾਰ ਮਨਦੀਪ ਸਿੰਘ ਜਰਾ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਪੰਥਕ ਅਦਾਰਿਆਂ ਦੀ ਸਪੋਰਟ ਕਰਨਾ ਸਾਡਾ ਮੁੱਢਲਾ ਫਰਜ਼ ਹੈ ਔਰ ਗੁਰੂ ਸਾਹਿਬ ਨੇ ਸਾਨੂੰ ਦਸਵੰਧ ਕੱਢਣ ਦਾ ਹੁਕਮ ਕੀਤਾ ਹੈ। ਸੋ ਦਸਵੰਧ ਮੈਚ ਪੈਸਾ ਦਾ ਨਾ ਹੀ ਨਹੀਂ ਸਗੋਂ ਸਮੇਂ ਦਾ ਵੀ ਹੈ। ਸੋ ਜੇ ਅਸੀਂ ਨਿੱਜੀ ਤੌਰ ਤੇ ਪੰਥਕ ਅਦਾਰਿਆਂ ਦੀ ਮਦਦ ਨਹੀਂ ਕਰਾਂਗੇ ਤਾਂ ਜੋ ਸਾਡਾ ਹਸ਼ਰ ਹੋ ਰਿਹਾ ਹੈ ਉਸ ਲਈ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ। ਸੋ ਪੰਥ ਖਿਲਾਫ ਬਣੇ ਹੋਏ ਜਿਹੜੇ ਮਾਹੌਲ ਨੂੰ ਕਾਊਂਟਰ ਕਰਨ ਲਈ ਟੀਵੀ 84 ਜਿਹੜੇ ਅਦਾਰਿਆਂ ਨੂੰ ਮਜ਼ਬੂਤ ਕਰੀਏ ਅਤੇ ਲਗਾਤਾਰ ਆਪਣਾ ਦਸਵੰਧ ਕੱਢੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਦਿੱਲੀ ਵਿੱਚ ਵਾਪਰੀ ਜਿਹੜੀ ਘਟਨਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਦਿੱਲੀ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਬੇਪਤ ਕੀਤੀ ਗਈ ਇੱਕ ਸਿੱਖ ਬੱਚੀ ਦੇ ਹਸ਼ਰ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਹੋਲਨਾਕ ਯਾਦ ਮੁੜ ਤਾਜ਼ਾ ਕਰਵਾ ਦਿੱਤੀ ਹੈ। ਸੋ ਅਫਸੋਸ ਇਸ ਗੱਲ ਦਾ ਹੈ ਕਿ ਜਿਵੇਂ ਉਦੋਂ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਗੁਲਾਮੀ ਦਾ ਮਤਲਬ ਸਮਝਣ ਤੋਂ ਇਨਕਾਰੀ ਸੀ ਸੋ ਠੀਕ ਉਸੇ ਤਰ੍ਹਾਂ ਇਸ ਘਟਨਾ ਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਬਹੁ ਗਿਣਤੀ ਹਿੰਦੂਆਂ ਦਾ ਜੋ ਵਰਤਾਰਾ ਉਦੋਂ ਸੀ ਉਹੀ ਹੁਣ ਹੀ ਵਰਤਾਰਾ ਦੇਖਣ ਨੂੰ ਮਿਲ ਰਿਹਾ। ਸੋ ਆਪਣੇ ਆਪ ਨੂੰ ਬਿਲਕੁਲ ਦੱਸਣ ਵਾਲੇ ਜਿਹੜੇ ਲਿਬਰਲ ਦੱਸਣ ਵਾਲੇ ਜਾਂ ਔਰਤਾਂ ਦੇ ਹੱਕਾਂ ਦੀ ਮੁਦਈ ਔਰਤਾਂ ਨੇ ਵੀ ਜਿਹੜੀ ਮੂੰਹ ਵਿੱਚ ਘੁੰਗੀਆਂ ਪਾਈਆਂ ਹੋਈਆਂ ਸੋ ਜਾਂ ਉਹਨਾਂ ਵੱਲੋਂ ਇਸ ਘਟਨਾ ਨੂੰ ਇੱਕ ਆਮ ਜਿਹੜੀ ਹੈ ਆਧਾਰ ਜਿਹੜੀ ਘਟਨਾ ਬਣਾ ਕੇ ਦਾ ਪੇਸ਼ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਮਨਦੀਪ ਸਿੰਘ ਜਿਹੜੇ ਬ੍ਰੈਂਟਵੁੱਡ ਕੈਲੀਫੋਰਨੀਆ ਤੋਂ ਨੇ ਔਰ ਉਹਨਾਂ ਦੇ ਭਰਾਤਾ ਜਿਨ੍ਹਾਂ ਨੂੰ ਪਿਆਰ ਦੇ ਨਾਲ ਸਨੀ ਮਨੀ ਇਹਨਾਂ ਦੇ ਨਿਕਨੇਮ ਨੇ ਔਰ ਇਹ ਦੋਵੇਂ ਵੀਰ ਲੰਬਾ ਵਕਤ ਕਲਾਮਾਜ਼ੂ ਮਿਸ਼ੀਗਨ ਰਹੇ ਔਰ ਸਾਡੇ ਨਾਲ ਵੀ ਮੁਲਾਕਾਤ ਹੁੰਦੀ ਰਹੀ ਜਦੋਂ ਵੀ ਅਸੀਂ ਮਿਸ਼ੀਗਨ ਗਏ। ਵੀਰ ਗੁਰਦੇਵ ਸਿੰਘ ਜਿਹੜੇ ਬੜੀ ਸਟਰੋਂਗਲੀ ਜਿੱਥੇ ਟੀਵੀ 84 ਦੇ ਨਾਲ ਜੁੜੇ ਹੋਏ ਨੇ ਉੱਥੇ ਲੋਕਲ ਸਿੱਖ ਕਮਿਊਨਿਟੀ ਦੇ ਵਿੱਚ ਵੀ ਜਿਹੜਾ ਵੀ ਕੋਈ ਕਦੇ ਆਉਂਦਾ ਹੈ ਉਸ ਦੇ ਲਈ ਮਦਦਗਾਰ ਹੁੰਦੇ ਨੇ ਆਊਟ ਆਫ ਦਾ ਵੇ ਜਾ ਕੇ ਪੂਰਾ ਉਹਨਾਂ ਨੇ ਹਮੇਸ਼ਾ ਹੀ ਹਰ ਇੱਕ ਨੂੰ ਸਪੋਰਟ ਕੀਤਾ। ਸੋ ਹਰਮਨ ਪਿਆਰੇ ਨੇ ਤੇ ਇਹ ਵੀ ਇੱਕ ਵੱਡਾ ਰੀਜ਼ਨ ਹੈ ਕਿ ਜਿਹੜਾ ਵੀ ਫਿਰ ਕਲਾਮਾਜ਼ੂ ਤੋਂ ਜਿਹੜਾ ਹੈ ਉਹ ਖੱਬੇ ਸੱਜੇ ਵੀ ਜਾਂਦਾ ਹੈ ਉੱਥੋਂ ਪ੍ਰੋਗਰੈਸ ਕਰਦੇ ਨੇ ਕਈਆਂ ਦੀ ਉਹ ਸਟੇਜ ਹੁੰਦੀ ਹੈ ਲਾਂਚਿੰਗ ਪੈਡ ਉਹ ਕਦੇ ਵੀ ਉਸ ਬੌਂਡ ਨੂੰ ਨਹੀਂ ਭੁੱਲਦੇ। ਔਰ ਵੀਰ ਗੁਰਦੇਵ ਸਿੰਘ ਜਦੋਂ ਨਵੰਬਰ ਦੇ ਮਹੀਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਆਪਣੀ ਸਿੰਘਣੀ ਸਾਹਿਬਾ ਦੇ ਨਾਲ ਕੈਲੀਫੋਰਨੀਆ ਗਏ ਸੋ ਇਹਨਾਂ ਵੀਰਾਂ ਨੂੰ ਮਿਲੇ। ਇਹ ਪਹਿਲਾਂ ਵੀ ਸਾਡੇ ਸਪੋਰਟਰ ਨੇ
ਅੱਛਾ ਔਰ ਇਹਨਾਂ ਨੇ ਰੈਗੂਲਰਲੀ ਹੁਣ ਆਪਣੀ ਕਮਿਟਮੈਂਟ ਦਿੱਤੀ ਹੈ ਨਾਈਸ ਔਰ ਇਹ ਪੜ੍ਹੇ ਲਿਖੇ ਵੀਰ ਨੇ, ਪੰਥ ਨੂੰ ਪਿਆਰ ਕਰਦੇ ਨੇ ਔਰ ਇਹ ਸਮਝਦੇ ਨੇ ਕਿ ਅੱਜ ਦੇ ਵਕਤ ਦੇ ਵਿੱਚ ਮੀਡੀਆ ਦੀ ਕੀ ਅਹਿਮੀਅਤ ਹੈ। ਅਸੀਂ ਰੋਜ਼ਾਨਾ ਇਸ ਸੈਗਮੈਂਟ 'ਚ ਸਪਾਂਸਰ ਕਰਨ ਵਾਲਿਆਂ ਦੀ ਜਿਹੜੀ ਹੈ ਤਾਰੀਫ ਕਰਦੇ ਹਾਂ ਜਾਂ ਉਹਨਾਂ ਨੂੰ ਇੰਟਰੋਡਿਊਸ ਕਰਦੇ ਹਾਂ। ਮੀਡੀਆ ਦੀ ਗੱਲ ਇਸ ਲਈ ਬਾਰ-ਬਾਰ ਕਰਦੇ ਹਾਂ ਕਿ ਜਿਹੜੀ ਚੀਜ਼ ਸਭ ਤੋਂ ਜ਼ਰੂਰੀ ਹੁੰਦੀ ਹੈ ਬਹੁਤ ਵਾਰ ਉਹੀ ਭੁੱਲੀ ਹੁੰਦੀ ਹੈ ਜੀ। ਔਰ ਜਦੋਂ ਈਵਨ ਰੱਬ ਦੇ ਸਿਮਰਨ ਦੇ ਹਵਾਲੇ ਨਾਲ ਵੀ ਕਿਹਾ ਜਾਂਦਾ ਜਾਂ ਯਾਦ ਰੱਖਣ ਦੇ ਹਵਾਲੇ ਨਾਲ ਹੀ ਕਿਹਾ ਜਾਂਦਾ, ਕਈ ਵਾਰ ਕਈ ਕਹਿਣਗੇ ਕਿ ਜੀ ਵਾਹਿਗੁਰੂ ਵਾਹਿਗੁਰੂ ਕਹਿਣ ਜਾਂ ਅੱਲਾ ਅੱਲਾ ਕਹਿਣ ਜਾਂ ਰਾਮ ਰਾਮ ਕਹਿਣ ਨਾਲ ਬਾਰ-ਬਾਰ ਕੀ ਹੈ, ਇਹ ਕਹਿਣ ਦੀ ਕੀ ਲੋੜ ਹੈ, ਪਤਾ ਹੀ ਹੈ ਉਹ ਹੈ। ਲੇਕਿਨ ਹਕੀਕਤ ਇਹ ਹੈ ਕਿ ਤੁਸੀਂ ਉਸ ਚੀਜ਼ ਨੂੰ ਹੀ ਰਿਮਾਈਂਡ ਕਰਵਾਉਂਦੇ ਹੋ ਜਿਹਦੇ ਭੁੱਲਣ ਦਾ ਡਰ ਹੁੰਦਾ ਹੈ, ਕਿਉਂਕਿ ਆਲਾ ਦੁਆਲਾ ਇਸ ਕਿਸਮ ਦਾ ਜਦੋਂ ਜਿਹਦੇ 'ਚ ਮਾਇਆ ਦਾ ਪਸਾਰ ਹੈ, ਸ਼ੈਤਾਨ ਦਾ ਜਿਹੜਾ ਹੈ ਉਹ ਆਪਣਾ ਖੇਡ ਹੈ, ਤਾਂ ਉੱਥੇ ਤੁਸੀਂ ਫਿਰ ਰੱਬ ਰੱਬ ਜਾਂ ਅੱਲਾ ਅੱਲਾ ਜਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣੇ ਆਪ ਨੂੰ ਜਿਹੜਾ ਉਹ ਯਾਦ ਦਹਾਨੀ ਕਰਵਾਉਂਦੇ ਹੋ ਕਿ ਇਹ ਜਿਹੜਾ ਪਸਾਰ ਹੈ ਤੁਸੀਂ ਇਹਦੇ 'ਚ ਨਹੀਂ ਫਸਣਾ, ਤੁਸੀਂ ਉਸ ਪਾਸੇ ਜਾਣਾ। ਸੋ ਕਿਉਂਕਿ ਇੰਨੀਆਂ ਘਟਨਾਵਾਂ 24 ਘੰਟੇ ਦੇ ਵਿੱਚ ਰੋਜ਼ਾਨਾ ਵਾਪਰਦੀਆਂ ਨੇ। ਕੋਈ ਦਿਨ ਐਸਾ ਨਹੀਂ ਹੋਇਆ ਦੁਨੀਆ 'ਚ ਕਿ ਟੀਵੀ ਵਾਲਿਆਂ ਕੋਲ ਕੋਈ ਸੁਣਾਉਣ ਨੂੰ ਨਾ ਹੋਏ, ਰੇਡੀਓ ਤੇ ਕੋਈ ਪ੍ਰੋਗਰਾਮ ਨਾ ਹੋਏ ਜੀ ਅੱਜ ਤਾਂ ਹੈ ਹੀ ਨਹੀਂ ਕੰਟੈਂਟ, ਜਾਂ ਕੋਈ ਪ੍ਰੈਸ ਜਾਂ ਕੋਈ ਪੇਪਰ ਦੁਨੀਆ 'ਚ ਛਪਣ ਵਾਲਾ ਜਦੋਂ ਦੀ ਵੀ ਕਾਢ ਹੋਈ ਹੈ ਕਿ ਵੀ ਉਹ ਖਾਲੀ ਗਿਆ ਹੋਏ ਵੀ ਅੱਜ ਤਾਂ ਖਬਰ ਹੀ ਕੋਈ ਨਹੀਂ ਹੈ। ਸੋ ਇੰਨਾ ਕੁਝ ਤੇਜ਼ੀ ਨਾਲ ਵਾਪਰਦਾ ਹੈ ਔਰ ਇਹ ਵੀ ਇੱਕ ਇਨਸਾਨੀ ਦਿਮਾਗ ਦੀ ਫਿਤਰਤ ਹੈ ਕਿ ਜਦੋਂ ਕੋਈ ਤਾਜ਼ਾ ਵਾਪਰਦਾ ਹੈ ਤੇ ਦੂਸਰੀ ਬੈਕ ਤੇ ਚਲੀ ਜਾਂਦੀ ਹੈ, ਤੀਸਰੇ ਦਿਨ ਤੱਕ ਪਹੁੰਚਦੇ ਆ ਉਹ ਭੁੱਲ ਜਾਂਦੇ ਹੈ ਔਰ ਨਵੀਆਂ ਚੀਜ਼ਾਂ ਦੇ ਵਿੱਚ ਰੁਝਾਨ ਹੁੰਦਾ ਹੈ। ਇਹੀ ਕਾਰਨ ਹੈ ਕਿ ਬਹੁਤ ਵਾਰ ਜਿਹੜੇ ਚਲਾਕ ਹਾਕਮ ਹੁੰਦੇ ਨੇ, ਜਿਵੇਂ ਅਸੀਂ ਉੱਥੋਂ ਦੇ ਜੇ ਸਿਸਟਮ 'ਚ ਦੇਖੀਏ ਭਾਰਤ ਦੇ, ਕਿ ਜਦੋਂ ਉਹਨਾਂ ਨੇ ਵੋਟਾਂ ਲੈਣ ਆਉਣਾ ਹੈ, ਚੋਣਾਂ ਦਾ ਸੀਜ਼ਨ ਹੁੰਦਾ, ਉਸ ਤੋਂ ਪਹਿਲਾਂ ਜਿਹੜੀ ਹਕੂਮਤ ਹੈ 6 ਮਹੀਨੇ ਪਹਿਲਾਂ ਉਹ ਬੜੇ ਜਿਹਨੂੰ ਫ੍ਰੀ ਬੀਜ਼ ਕਹਿੰਦੇ ਨੇ, ਜੋ ਕੁਝ ਪੰਜਾਬ ਚੱਲ ਰਿਹਾ ਅਨਾਉਂਸਮੈਂਟਾਂ ਹੋਣਗੀਆਂ, ਇੱਧਰ ਉੱਧਰ ਮੁਲਾਜ਼ਮਾਂ ਦੀਆਂ ਵੀ ਤਨਖਾਹ ਵਧਾ ਦਿੱਤੀਆਂ ਜਾਂਦੀਆਂ, ਕੋਈ ਕਮਿਸ਼ਨ ਦੀ ਰਿਪੋਰਟ ਜਿਹੜੀ ਪੇ ਕਮਿਸ਼ਨ ਦੀ ਪਹਿਲਾਂ ਆਈ ਹੁੰਦੀ ਹੈ ਉਹਨੂੰ ਲਾਗੂ ਹੀ ਨਹੀਂ ਕੀਤਾ ਹੁੰਦਾ, ਤੇ ਉਹ ਉਹਦੇ ਨੇੜੇ ਉਹਨਾਂ ਨੂੰ ਵੀ ਇਹ ਪਤਾ ਹੁੰਦਾ ਵੀ ਲੋਕਾਂ ਨੇ ਅਲਟੀਮੇਟਲੀ ਜੋ ਤਾਜ਼ਾ ਉਹਨਾਂ ਨੂੰ ਰਾਹਤ ਦਿੱਤੀ ਹੈ ਉਹੀ ਇੱਕ ਜਿਹੜੀ ਹੈ ਉਹ ਚੇਂਜਿੰਗ ਫੈਕਟਰ ਹੋਏਗਾ ਉਹਨਾਂ ਦੀ ਫੇਵਰ ਦੇ ਵਿੱਚ। ਬਟ ਵਾਂਸ ਉਹਨਾਂ ਦੇ ਕੋਲ ਪਾਵਰ ਆਉਂਦੀ ਹੈ ਜਾਂ ਦੂਜੇ ਤੁਸੀਂ ਦੇਖੋਗੇ ਕਿ ਉਹ 4-4.5 ਸਾਲ ਗਾਇਬ ਹੁੰਦੇ ਨੇ, ਨਾ ਕੋਈ ਐਮਐਲਏ ਐਮਪੀ ਆਪਣੇ ਹਲਕੇ 'ਚ ਰੱਜ ਕੇ ਲੁੱਟਦੇ ਨੇ, ਲੋਕ ਗਾਲਾਂ ਵੀ ਕੱਢ ਰਹੇ ਹੁੰਦੇ ਨੇ, ਪਰ ਨੇੜੇ ਜੇ ਆ ਕੇ ਜਦੋਂ ਉਹ ਡਰਾਮੇਬਾਜ਼ੀ ਕਰਦੇ ਨੇ ਫਿਰ ਉਸੇ ਵਹਿਣ ਦੇ ਵਿੱਚ ਵਹਿ ਜਾਂਦੇ ਨੇ। ਜਿਵੇਂ ਅੱਜ ਪੰਜਾਬ ਦੇ ਬਹੁਤ ਸਾਰੇ ਲੋਕ ਆਮ ਕਰਕੇ ਸਿੱਖ ਖਾਸ ਕਰਕੇ ਲਾਲਾ ਕੇਜਰੀਵਾਲ ਉਸ ਦਾ ਜੋ ਝੂਠ ਫਰਾਡ ਇਹ ਜਾਣਦਿਆਂ ਹੋਇਆਂ ਵੀ ਕਿ ਵੀ ਕਿਸੇ ਇਸ਼ੂ ਦੇ ਉੱਤੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਏ ਉਹ ਹਰਿਆਣੇ ਦੇ ਸਟੈਂਡ ਦੇ ਨਾਲ ਖੜਾ ਹੈ। ਔਰ ਇਹ ਘਟਨਾ ਸੁਖਪਾਲ ਖਹਿਰਾ ਨੇ ਆਪਣੀ ਜਿਹੜੀ ਉਹਨਾਂ ਨੇ ਪਬਲਿਕ ਐਡਰੈਸ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਜੀ ਮੈਂ ਇਹਦਾ ਵਿਟਨੈਸ ਹਾਂ। ਉਹਨਾਂ ਨੇ ਹੋਰ ਵੀ ਦੋ ਦੇ ਨਾਂ ਲਏ ਕਿ ਜਦੋਂ ਸਾਡੀ ਪਾਰਟੀ ਜਿੱਤੀ ਔਰ HS ਫੂਲਕਾ ਜਿਨ੍ਹਾਂ ਨੂੰ ਆਪੋਜੀਸ਼ਨ ਦਾ ਜਾਂ ਆਮ ਆਦਮੀ ਪਾਰਟੀ ਦਾ ਲੀਡਰ ਬਣਾਇਆ ਗਿਆ ਸੀ, ਉਹਨਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਜੀ ਦੇਖੋ ਸਾਡੇ ਲਈ ਪੰਜਾਬ ਦੇ ਇਸ਼ੂ ਦੇ ਉੱਤੇ ਜਿਹੜਾ ਪਾਣੀਆਂ ਦਾ ਇਸ਼ੂ ਬੜਾ ਅਹਿਮੀਅਤ ਵਾਲਾ ਹੈ, ਇਸ ਦੇ ਉੱਤੇ ਅਸੀਂ ਇੱਕ ਸੋਲਿਡ ਪਾਲਿਸੀ ਬਣਾਈਏ ਔਰ ਉਸ ਦੇ ਉੱਤੇ ਗੱਲ ਕਰੀਏ। ਤੇ ਉਹ ਕਹਿੰਦੇ ਵੀ ਇਵੇਂ ਉਹਨਾਂ ਨੇ ਬੇਇੱਜ਼ਤ ਕੀਤਾ ਉਹਨੂੰ ਫੂਲਕੇ ਨੂੰ और उन्हें कहा कि ये छोड़ो पानी पूरी का मसला, हम यहाँ राजनीति करने आए हैं। सो जाहिर है कि कोई भी इशू आ प्रोफैसर भुल्लर दे इशू ते असीं देखिया भी किवें पंजाब दे जिहड़े इन्हां दे करोनी ने जिहड़े सिर्फ ते सिर्फ डमी खड़े कीते हुए ने, भगवंत मान होए, बलजिंदर कौर होए, गगन अलमोर होए, वो किवें रन अराउंड दे के जी फाइल उहदे कोल पई है, लैफ्टिनेंट गवर्नर कोल पई है, ये वो जिहड़े ने वो यक्कड़ मार रहे सी। और जे फाइनली क्योंकि हुण लाला केजरीवाल जिहड़ी RSS की बी टीम है और वो समझदा है सिखां दी पल्स नूं भी, क्योंकि सारे पीरियड च लुट्टिया भी सिखां नूं रज के है, लुट हो ही सकदा जिहड़ा समझदा होए भी इन्हां नूं लुट्टिया किवें जा सकदा है। उन्होंने लग्या कि भी ये इशू जिहड़ा है, और क्योंकि पिंडां 'च भी इस दी इक लहर चल पई कि भाई बाईकाट करो आम आदमी पार्टी का, और दूसरा और उन्हें एकदम एक प्रेस कॉन्फ्रेंस जिहदे च कि अगे वो भज रहा सी और रघु चड्डा ते फलाने जिहड़े ने वो दौड़ रहे सी वो सारे तो जवाब देण तो भी, और इन्हें केजरीवाल ने इस दे उत्ते कहा कि जी देखो होम मिनिस्ट्री दिल्ली दे कोल है, साडे कोल कुछ नहीं है, उहदे च जज हुंदे ने, उहदे च
ਪੁਲਿਸ ਵਾਲੇ ਹੁੰਦੇ ਨੇ, ਜਿਹੜੀ ਉਹਨਾਂ ਦੀ ਰਿਵਿਊ ਬੋਰਡ ਹੁੰਦਾ ਹੈ। ਲੇਕਿਨ ਮੈਂ ਕਾਲ ਕਰਕੇ ਆਪਣੇ ਉਹਨੂੰ ਕਿਹਾ, ਜਿਹੜਾ ਵੀ ਉਹਨੇ ਚੀਫ ਸੈਕਟਰੀ ਕਿ ਕਿਹਨੂੰ ਕਿਹਾ ਕਿ ਜੀ ਉਸ ਬੋਰਡ ਦੀ ਫੌਰਨ ਮੀਟਿੰਗ ਸੱਦੀ ਜਾਏ। ਔਰ ਅਸੀਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਨੁਮਾਇੰਦਾ ਉਸ ਰਿਵਿਊ ਬੋਰਡ 'ਚ ਪੁਲਿਸ ਦਾ ਹੁੰਦਾ ਹੈ, ਇੱਕ ਅੱਧਾ ਸ਼ਾਇਦ ਜੁਡੀਸ਼ਰੀ ਦਾ ਹੁੰਦਾ ਹੈ। ਲੇਕਿਨ ਜੇ ਉਹ 9 ਮੈਂਬਰੀ ਬੋਰਡ ਹੈ ਤੇ 7 ਜਿਹੜੇ ਨੇ ਉਹ ਸਟੇਟ ਦੇ ਹੁੰਦੇ ਨੇ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਨੇ। ਔਰ ਉਹਨਾਂ ਦੀ ਰਿਕਮੈਂਡੇਸ਼ਨ ਅਲਟੀਮੇਟਲੀ ਜੇ ਸੈਂਟਰ ਗਵਰਨਮੈਂਟ ਕਲੀਅਰੈਂਸ ਦਿੰਦੀ ਹੈ, ਸੁਪਰੀਮ ਕੋਰਟ ਨੇ ਥਰੂ ਆਊਟ ਕੀਤਾ ਹੋਇਆ। ਲੇਕਿਨ ਕਿਉਂਕਿ ਖੁਦ ਨਹੀਂ ਚਾਹੁੰਦਾ ਤੇ ਜੇ ਹੁਣ ਉਹਨੂੰ ਲੱਗਾ ਕਿ ਵੀ ਇਹ ਤਾਂ ਉਹ ਕਹਿੰਦਾ ਜੀ ਮੈਂ ਤਾਂ ਇਹਦੇ 'ਚ ਕੁਝ ਨਹੀਂ ਕਰ ਸਕਦਾ, ਉਹਨਾਂ ਨੇ ਫੈਸਲਾ ਕਰਨਾ ਹੁੰਦਾ। ਹੁਣ ਇਸ ਕਿਸਮ ਦੀਆਂ ਚਲਾਕੀਆਂ ਨੂੰ ਜੇ ਕੋਈ ਐਕਸਪੋਜ਼ ਕੀਤਾ ਗਿਆ, ਹਰ ਇੱਕ ਨੇ ਰੋਲ ਅਦਾ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਗਵਰਨਰ ਹਾਊਸ ਤੱਕ ਦਾ ਜਿਹੜਾ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਰਚ ਸੀ ਉਹ ਇਨਸਟਰੂਮੈਂਟਲ ਸੀ। ਪਰ ਇਹ ਕ੍ਰੈਡਿਟ ਮੈਂ ਸਮਝਦਾ ਵੀ ਸਾਨੂੰ ਕ੍ਰੈਡਿਟ ਲੈਣ ਦੀ ਆਦਤ ਤਾਂ ਨਹੀਂ ਹੈ, ਪਰ ਜਦੋਂ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਇਹ ਕਿਵੇਂ ਭਗਵੰਤ ਮਾਨ ਨੂੰ ਜਿਹੜਾ ਉਹਦੀ ਨੋਮੀਨੇਸ਼ਨ ਐਜ਼ ਅ ਚੀਫ ਮਿਨਿਸਟਰ ਫੇਸ ਤੋਂ ਇੱਕਦਮ ਬਾਅਦ ਕਨਫਰੰਟ ਕੀਤਾ ਹੈ TV 84 ਦੀ ਟੀਮ ਨੇ, ਫਿਰ ਗਗਨ ਅਨਮੋਲ ਨੂੰ ਕਨਫਰੰਟ ਕੀਤਾ ਔਰ ਫਿਰ ਫਾਈਨਲੀ ਅਸੀਂ ਦੇਖਦੇ ਹਾਂ ਕਿ ਭਾਈ ਇਹਨਾਂ ਦੇ ਸਾਰੇ ਹੀ ਜਦੋਂ ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਰਹੀ ਕਿ ਇਵੈਂਚੁਅਲੀ ਉਹ ਆਨਸਰੇਬਲ ਹੋਏ ਨੇ। ਹੁਣ ਅਸੀਂ ਸਮਝਦੇ ਹਾਂ ਕਿ ਜਿਵੇਂ ਵੀਰ ਸੰਨੀ ਮੰਨੀ ਇਹ ਸਮਝਦੇ ਨੇ ਕਿ TV 84 ਇਸ ਦੀ ਇੱਕ ਅਹਿਮੀਅਤ ਹੈ, ਮੀਡੀਆ ਦੀ ਇੱਕ ਅਹਿਮੀਅਤ ਹੈ। ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਮੁੱਖ ਧਾਰਾ ਮੀਡੀਆ ਸਟੋਰੀ ਨੂੰ ਕਿਲ ਕਰਦਾ ਔਰ ਜਿਹੜੀ ਘਟਨਾ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ ਇਹ ਬੜੀ ਦੁਖਦਾਈ ਹੈ। ਬਿਲਕੁਲ ਅਫਸੋਸਨਾਕ ਲਫ਼ਜ਼ ਤਾਂ ਬਹੁਤ ਛੋਟਾ ਪੈ ਜਾਂਦਾ ਹੈ। ਇਹ ਸਾਡੀ ਬੇਬਸੀ ਦਾ ਆਲਮ ਵੀ ਹੈ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਨੂੰ ਵਪਰਾਏ ਭਾਵੇਂ ਜਿਹੜਾ ਉੱਥੇ ਮੇਨ ਸਟ੍ਰੀਮ ਮੀਡੀਆ ਤਾਂ ਉਹਨਾਂ ਨੇ ਤਾਂ ਨੋਟਿਸ ਹੀ ਨਹੀਂ ਲਿਆ, ਸੋਸ਼ਲ ਮੀਡੀਆ ਦੇ ਉੱਤੇ ਵੀ ਜਾਂ ਜਿਹੜੇ ਅਦਰਵਾਈਜ਼ ਲੈਫਟਿਸਟ ਫੈਮਿਨਿਸਟ ਔਰ ਆਪਣੇ ਆਪ ਨੂੰ ਲਿਬਰਲ ਕਹਿਣ ਵਾਲੇ ਨੇ ਉਹ ਇਹਨੂੰ ਟਵਿਸਟ ਹੀ ਹੋਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਹਿ ਕੇ। ਔਰ ਅਨਫੋਰਚੂਨੇਟਲੀ ਵੀ ਨਹੀਂ, ਮੈਂ ਸਮਝਦਾ ਵਿਕੇ ਹੋਇਆਂ ਦੀ ਗੱਲ ਕਰੀਏ ਤੇ ਜਿਨ੍ਹਾਂ ਨੂੰ ਅਸੀਂ ਜਿਹੜਾ ਕੋਵਿਡ-19 ਵੇਲੇ ਜਾਂ ਬਾਹਰਲੇ ਪੈਸੇ ਦੇ ਨਾਲ ਜਿਨ੍ਹਾਂ ਨੇ ਸ਼ੋਹਰਤ ਲਈ ਔਰ ਇੱਕੋ ਸ਼ੰਟੀ ਨਾਂ ਦਾ ਬੰਦਾ ਜਿਹਨੂੰ ਪਦਮ ਸ਼੍ਰੀ ਦਿੱਤਾ ਗਿਆ ਜੀ ਉਹਨੇ ਕੋਵਿਡ-19 ਦੇ ਦੌਰਾਨ ਕੀਤਾ, ਉਹ ਇੱਥੋਂ ਤੱਕ ਕਿਉਂਕਿ ਉਹ BJP ਦੇ ਨਾਲ ਪਹਿਲਾਂ ਬਣਿਆ ਸੀ ਉਹਨਾਂ ਦਾ ਕਾਉਂਸਲਰ ਵੀ, ਉਹ ਇਸ ਹੱਦ ਤੱਕ ਹਿੰਦੂ ਤਵੀਆਂ ਨੂੰ ਡਿਫੈਂਡ ਕਰਨ ਲਈ ਜਾ ਰਹੇ ਨੇ ਕਿ ਉਹ ਇਸ ਤੋਂ ਹੀ ਇਨਕਾਰੀ ਕਰ ਰਹੇ ਨੇ ਨਹੀਂ ਉਹ ਤਾਂ ਸਾਂਸੀ ਕਬੀਲੇ ਦੇ ਲੋਕ ਨੇ, ਸਿੱਖ ਨਹੀਂ ਨੇ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਭਾਈ ਇਹ ਜਿਹੜਾ ਮਨਜਿੰਦਰ ਸਿਰਸਾ ਹੈ, ਜੇ ਕੁਝ ਘਟਨਾ ਕਸ਼ਮੀਰ 'ਚ ਵਾਪਰਦੀ ਹੈ, ਪਾਕਿਸਤਾਨ 'ਚ ਵਾਪਰਦੀ ਹੈ ਤੇ ਜਿਸ ਨੇ ਕੰਨਾਂ ਨੂੰ ਵੀ ਜੀਭ ਲਾਈ ਹੁੰਦੀ ਹੈ ਔਰ ਕੁੱਤੇ ਦੀ ਤਰ੍ਹਾਂ ਉਹ ਹਲਕ ਕੇ ਪੈ ਰਿਹਾ ਹੁੰਦਾ ਹੈ, ਇਸ ਘਟਨਾ ਨੂੰ ਕਿਉਂਕਿ 26 ਜਨਵਰੀ ਨੂੰ ਘਟਨਾ ਵਾਪਰਾਈ ਗਈ ਔਰ ਤੁਸੀਂ ਇਹ ਦੇਖੋ ਕਿ ਵੀ ਜਦੋਂ ਅਸੀਂ 15 ਅਗਸਤ ਜਾਂ 26 ਜਨਵਰੀ ਦੇ ਹਵਾਲੇ ਨਾਲ ਪ੍ਰੋਟੈਸਟ ਕਰਦੇ ਆ ਜਾਂ ਬਲੈਕ ਡੇ ਜਾਂ ਧੋਖਾ ਦਿਵਸ ਕਹਿੰਦੇ ਆ ਤੇ ਬਹੁਤ ਵਾਰ ਇੱਥੇ ਇੱਕ ਤਬਕਾ ਉਹ ਵੀ ਹੈ ਜਿਹੜੇ ਕਹਿੰਦੇ ਨੇ ਜੀ ਹੋ ਗਿਆ ਹੁਣ 70-75 ਸਾਲ ਹੋ ਗਏ ਹੁਣ ਮੂਵ ਔਨ ਹੋਣਾ ਚਾਹੀਦਾ, ਉੱਥੇ ਹੀ ਬੈਠਿਓ। ਉਹ ਤਾਂ ਤੁਹਾਨੂੰ ਹਰ ਉਸ ਮੌਕੇ ਦੇ ਉੱਤੇ ਯਾਦ ਦਹਾਨੀ ਕਰਵਾ ਰਹੇ ਨੇ ਕਿ ਤੁਸੀਂ ਗੁਲਾਮ ਹੋ। ਜਿਵੇਂ ਤੁਸੀਂ ਕਿਹਾ ਵੀ ਜੇ ਨਵੰਬਰ 84 ਵਪਰਾਇਆ ਗਿਆ ਸੀ ਉਸ ਜੈਨੋਸਾਈਡ ਨੂੰ ਵੀ ਇੱਕ ਤਬਕੇ ਨੇ ਇਹ ਕਹਿ ਕੇ ਜਿਸ ਨੂੰ ਸਟਾਕਹੋਮ ਸਿੰਡਰਮ ਕਹਿੰਦੇ ਨੇ ਆਪਣੇ ਸਿਰ 'ਚ ਸਵਾਹ ਪਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਜੇ ਪੰਜਾਬ ਦੇ ਵਿੱਚ ਕਿਲਿੰਗਸ ਨਾ ਹੁੰਦੀਆਂ ਕੀ ਲੋੜ ਸੀ ਪੰਜਾਬ ਦੇ ਵਿੱਚ ਆਪਣੇ ਹੱਕਾਂ ਦੀ ਮੰਗ ਮੰਗਣ ਦੀ, ਤੇ ਫਿਰ ਜੂਨ 84 ਨਹੀਂ ਸੀ ਹੋਣਾ। ਤੇ ਜੇ ਜੂਨ 84 ਹੋਇਆ ਤੇ ਫਿਰ ਜਿਹੜਾ ਉਹ ਇਸੇ ਲਈ ਹੋਇਆ ਕਿਉਂਕਿ ਸਾਡੇ ਬੰਦਿਆਂ ਨੇ ਅੰਦਰ ਹਥਿਆਰ ਰੱਖੇ ਹੋਏ ਸੀ ਜਾਂ ਅਸੀਂ ਜਿਹੜਾ ਸਰਕਾਰ ਦੇ ਨਾਲ ਪੰਗਾ ਲੈਣ ਦੀ ਕੀ ਲੋੜ। ਇਹ ਵੀ ਇੱਕ ਕਲਾਸ ਹੈ ਜਿਹੜੀ ਕਹਿੰਦੇ ਨੇ ਜੀ ਕੀ ਫਰਕ ਪੈਂਦਾ ਜੇ ਹਿੰਦੂ ਬਣ ਕੇ ਵੀ ਰਹਿਣਾ ਪੈਂਦਾ, ਹੁਣ ਅਸੀਂ ਦੁਬਾਰਾ ਥੋੜੀ ਉਜੜਨਾ, ਇੱਕ ਵਾਰੀ ਉਜੜ ਲਿਆ 47 ਦੇ ਵਿੱਚ। ਹੁਣ ਇਹ ਜਿਹੜਾ ਇੱਕ ਪਾਰਟ ਤਾਂ ਜਿਹੜੇ ਸਰੈਂਡਰਿੰਗ ਲੋਕ ਨੇ ਉਹ ਪਹਿਲਾਂ ਵੀ ਸੀ ਅੱਜ ਵੀ ਹੋਣੇ ਨੇ, ਇੱਕ ਉਹ ਸਟਾਕਹੋਮ ਸਿੰਡਰਮ ਜਿਹੜਾ ਜਿਸ ਦੇ ਥੱਲੇ ਤੁਸੀਂ ਆਪਣੇ ਆਪ ਨੂੰ ਹੀ ਹਰ ਉਹ ਗੱਲ ਜਿਹੜੀ ਵਾਪਰਦੀ ਹੈ ਉਹਦੇ ਲਈ ਤੁਸੀਂ ਦੋਸ਼ੀ ਦੱਸਦੇ ਹੋ, ਤੇ ਤੀਸਰਾ ਜਿਹੜਾ ਹੈ ਘਟਨਾ ਦੀ ਹਕੀਕਤ ਤੋਂ ਇਨਕਾਰ ਕਰਨ ਦੀ ਲਾਈਨ, ਅੱਖੋਂ ਪਰੋਖੇ ਕਰਨ ਦੀ ਲਾਈਨ ਜਾਂ ਉਸ ਦੀ ਅਸਲੀਅਤ ਨੂੰ ਦੇਖੇ ਬਿਨਾ ਉਹਨੂੰ ਕਿਸੇ ਹੋਰ ਪਾਸੇ ਟਰਨ ਅਰਾਊਂਡ ਕਰਨ ਦੀ ਲਾਈਨ। ਔਰ ਇਹੀ ਕੰਮ ਜਿਹੜਾ ਜਿਹਨੂੰ ਪਦਮ ਸ਼੍ਰੀ ਅਜੇ ਤਾਜ਼ਾ ਮਿਲਿਆ BJP ਦੀ ਕਿਰਪਾ ਦੇ ਨਾਲ ਉਹਨਾਂ ਹਿੰਦੂ ਤਵੀਆਂ ਦੀ, ਉਹ ਸ਼ੰਟੀ ਨਾਂ ਦਾ ਬੰਦਾ
ਉਹ ਇੱਕ ਜਿਹੜਾ ਟੀਵੀ ਚੈਨਲ ਪੰਜਾਬੀ ਨੂੰ ਇਹ ਕਹਿ ਰਿਹਾ ਜੀ ਨਹੀਂ ਨਹੀਂ ਇਹ ਤਾਂ ਉਹ ਉੱਥੇ ਬਹੁਤ ਕ੍ਰਿਮੀਨਲ ਰਹਿੰਦੇ, ਬਹੁਤ ਵਿਚਾਰੇ ਉਹ ਸਾਂਸੀ ਕਿਸਮ ਦੇ ਲੋਕ, ਉਹ ਇੱਕ ਇੱਕ ਦੇ ਉੱਤੇ ਉੱਥੇ 50-50 ਕੇਸ ਨੇ, ਉਹ ਤਾਂ ਸਿੱਖ ਹੀ ਨਹੀਂ ਹੈਗਾ ਫੈਮਿਲੀ। ਹੁਣ ਇਹ ਇੱਕ ਵੱਡਾ ਚੈਲੰਜ ਸੀ। ਔਰ ਜਿਵੇਂ ਅਸੀਂ ਮੀਡੀਆ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਕੱਲ ਜਦੋਂ ਇਸ ਖਬਰ ਦੇ ਬਾਰੇ ਪਹਿਲਾਂ ਤਾਂ ਖਬਰ ਤਾਂ ਇਹ 26 ਜਨਵਰੀ ਤੋਂ ਬਾਅਦ ਆਈ, ਵੀਡੀਓ ਜਿਹੜੀ ਹੈ 26 ਜਨਵਰੀ ਨੂੰ ਸਰਫੇਸ ਹੁੰਦੀ ਹੈ ਕਿ 12 ਵਜੇ ਦੁਪਹਿਰ ਦੇ ਕਿਵੇਂ ਇੱਕ ਬੱਚੀ ਜਿਹਦੀ ਸ਼ਕਲ, ਕਿਉਂਕਿ ਹੁਣ ਨਾ ਅਸੀਂ ਵੀ ਨਹੀਂ ਡਿਸਕਸ ਕਰ ਸਕਦੇ ਕਿਉਂਕਿ ਇਹ ਇੱਕ ਪ੍ਰਾਈਵੇਸੀ ਦਾ ਪਾਰਟ ਹੈ, ਪਰ ਜੋ ਗੱਲ ਵਾਪਰੀ ਹੈ ਉਹ ਸਾਹਮਣੇ ਹੈ ਕਿ ਭਾਈ ਕਿਵੇਂ ਉਸ ਨੂੰ ਬਾਜ਼ਾਰਾਂ ਦੇ ਵਿੱਚ ਜਿਹੜਾ ਗਲੀਆਂ ਦੇ ਵਿੱਚ ਧੋਇਆ ਜਾ ਰਿਹਾ, ਉਹਦੇ ਗਲ 'ਚ ਜੁੱਤੀਆਂ ਦਾ ਹਾਰ ਪਾਇਆ ਹੋਇਆ, ਉਹਦਾ ਸਿਰ ਬਿਲਕੁਲ ਮੁੰਨਿਆ ਹੋਇਆ ਔਰ ਸਾਰੇ ਉਸ ਨੂੰ ਮਾਰ ਰਹੇ ਨੇ, ਕੁੱਟ ਰਹੇ ਨੇ। ਔਰ ਜਿਹੜੀ ਫਿਰ ਘਟਨਾ ਸਾਹਮਣੇ ਆਈ ਔਰ ਇਸ ਦੇ ਉੱਤੇ ਹੁਣ ਤਾਂ ਜਿਹੜਾ ਉਹ, ਕਿਉਂਕਿ ਬਾਹਰ ਬੈਠੇ ਸਿੱਖਾਂ ਨੇ, ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਗੱਲ ਕਰਦੇ ਹਾਂ, ਉੱਥੋਂ ਦੇ ਜਾਂ ਗੁਰਦੁਆਰਾ ਕਮੇਟੀਆਂ ਨੇ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ, ਦਿੱਲੀ ਕਮੇਟੀ ਕਿਤੇ ਲੱਭੀ ਨਹੀਂ। ਔਰ ਇਸ ਸਾਰੇ ਦੇ ਚੱਲਦਿਆਂ ਜਦੋਂ ਬਾਹਰ ਇਸ ਦਾ ਰੌਲਾ ਪਿਆ ਔਰ ਇੱਕਦਮ ਮੀਡੀਆ ਨੇ, ਸੋਸ਼ਲ ਮੀਡੀਆ ਦੇ ਉੱਤੇ ਇੱਕ ਦੋ ਦੀ ਸਟੋਰੀ ਆਈ, ਅਸੀਂ ਇਸ ਨੂੰ ਫੌਰਨ, ਕਿਉਂਕਿ ਉਹਦਾ ਸਿੱਖ ਐਂਗਲ ਤਾਂ ਸਾਨੂੰ ਵੀ ਨਹੀਂ ਸੀ ਪਤਾ, ਕਿਉਂਕਿ ਇਹ ਘਟਨਾ ਤਾਂ ਜ਼ਰੂਰ ਵਾਪਰੀ ਔਰ ਇਹ ਸੀ ਕਿ ਭਾਈ ਇਹ ਕਿਸ ਕਿਸਮ ਦਾ ਉੱਥੇ ਵਰਤਾਰਾ ਹੈ। ਔਰ ਉਹ ਠੀਕ ਕਿਹਾ ਉਹਨੇ, ਭਾਵੇਂ ਅਸੀਂ ਉਹਨੂੰ ਕੋਟ ਨਹੀਂ ਕਰਨਾ ਪਸੰਦ ਕਰਦੇ, ਜਦੋਂ ਹੁਣ ਇਸ ਘਟਨਾ ਦਾ ਸਿੱਖ ਐਂਗਲ ਮਾਈਨਸ ਕਰਕੇ ਰਾਹੁਲ ਗਾਂਧੀ ਨੇ ਕਿਹਾ ਕਿ ਜੀ ਪ੍ਰੋਬਲਮ ਇਹ ਹੈ ਭਾਰਤ ਦੇ ਵਿੱਚ ਕਿ ਇੱਥੇ ਮੈਜੋਰਟੀ ਮਰਦ ਜਿਹੜੇ ਨੇ ਉਹ ਔਰਤ ਨੂੰ ਹਿਊਮਨ ਬੀਇੰਗ ਹੀ ਨਹੀਂ ਸਮਝਦੇ, ਪਰ ਜੇ ਉਹ ਔਰਤ ਸਿੱਖ ਹੋਏ ਫਿਰ ਕੀ ਸਮਝਦੇ ਨੇ। ਉਹ ਨਵੰਬਰ 84 ਸਾਡੀਆਂ ਅੱਖਾਂ ਸਾਹਮਣੇ ਹੈ ਔਰ ਇਸ ਸਿੱਖ ਬੱਚੀ ਦੇ ਨਾਲ 20 ਸਾਲਾ ਬੱਚੀ ਵਿਆਹੁਤਾ ਜਿਹਦਾ ਛੋਟਾ ਬੱਚਾ ਹੈ, ਉਸ ਦੇ ਨਾਲ ਕੀ ਸਲੂਕ ਜਿਹੜਾ ਇਹ ਉਸ ਮਹੱਲੇ ਦੇ ਵਿੱਚ ਕੀਤਾ ਗਿਆ। ਬੇਸ਼ੱਕ ਇਹਦੇ 'ਚ ਇਨਵੋਲਵ ਜਿਹੜਾ ਇੱਕ ਇਹਨੂੰ ਟੱਬਰ ਹੈ ਉਸ ਦੇ 11 ਜੀ ਉਹਦੇ 'ਚ ਇਨਵੋਲਵ ਸੀ ਔਰ ਉਹਨਾਂ ਦੇ ਵਿੱਚ 8 ਜਨਾਨੀਆਂ, ਔਰ ਕਹਾਣੀ ਇਹ ਕਸਤੂਰਬਾ ਨਗਰ ਦਿੱਲੀ ਦੇ ਵਿੱਚ ਹੈ, ਉਸ ਦੇ ਵਿੱਚ ਵਾਪਰਦੀ ਹੈ। ਔਰ ਇਸ ਦਾ ਜਿੰਨਾ ਕੁ ਹੁਣ ਤੱਕ ਮੀਡੀਆ ਸਾਹਮਣੇ ਆਇਆ ਔਰ ਖਾਸ ਤੌਰ ਤੇ ਅਸੀਂ ਜਿੱਥੇ TV 84 ਦੀ ਪੰਜਾਬ ਟੀਮ ਨੂੰ ਡਿਊ ਕ੍ਰੈਡਿਟ ਦਿੰਦੇ ਹਾਂ ਔਰ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਪੰਜਾਬ 'ਚ ਪ੍ਰੋਫੈਸਰ ਭੁੱਲਰ ਦੇ ਕੇਸ ਨੂੰ ਹਾਈਲਾਈਟ ਕਰਨ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਹੈ। ਦਿੱਲੀ 'ਚ ਸਾਡੇ ਬਿਊਰੋ ਦੇ ਚੀਫ ਜਸਵਿੰਦਰ ਸਿੰਘ ਹੋਰਾਂ ਤੱਕ ਅਸੀਂ ਜਦੋਂ ਕੱਲ ਇਹ ਖਬਰ ਪਹੁੰਚਾਈ ਕਿ ਵੀ ਇਹ ਟ੍ਰੇਸ ਕਰੋ, ਘਟਨਾ ਕਿੱਥੇ ਹੈ, ਉਹਨਾਂ ਦੇ ਕਨੈਕਸ਼ਨ ਔਰ ਇੰਟਰਵਿਊ ਕਰੋ, ਔਰ ਉਹ ਫੌਰਨ ਜਿਹੜਾ ਉਹਨਾਂ ਨੇ ਇਸ ਸਾਰੇ ਨੂੰ ਜਾ ਕੇ ਉਹਨਾਂ ਨੇ ਟ੍ਰੇਸ ਕੀਤਾ, ਉਸ ਘਰ ਤੱਕ ਪਹੁੰਚੇ ਔਰ ਉਹਨਾਂ ਦੇ ਨਾਲ ਫਿਰ ਜਦੋਂ, ਕਿਉਂਕਿ ਖਬਰ ਫੈਲ ਗਈ ਸੀ, ਹੋਰ ਵੀ ਸਿੱਖ ਨੌਜਵਾਨ ਪੰਜਾਬ ਤੋਂ ਵੀ ਪਹੁੰਚੇ, ਦਿੱਲੀ ਦੇ ਵਿੱਚ ਯੂਨਾਈਟਿਡ ਸਿੱਖਸ ਦੀ ਟੀਮ ਔਰ ਵਕੀਲ ਵੀ ਪਹੁੰਚਣੇ ਸ਼ੁਰੂ ਹੋਏ ਔਰ ਉਹਨਾਂ ਨੇ ਜਸਵਿੰਦਰ ਸਿੰਘ ਹੋਰਾਂ ਨੇ ਜਾ ਕੇ ਉੱਥੇ ਲਾਈਵ ਜਿੱਥੇ ਉਹਨਾਂ ਨੇ ਉਹ ਸਾਰੇ ਘਰ ਦਾ ਜਿੱਥੇ ਇਹ ਘਟਨਾ ਵਾਪਰਦੀ ਹੈ ਉਸ ਨੂੰ ਦਿਖਾਇਆ। ਉੱਥੇ ਉਹਨਾਂ ਨੇ ਲੜਕੀ ਦੀ ਨਾਨੀ, ਨਾਨਾ ਔਰ ਉਹਨਾਂ ਦੇ ਉਸ ਬੱਚੇ ਨੂੰ ਵੀ ਔਰ ਬਾਕੀ ਪਰਿਵਾਰ ਦੇ ਨਾਲ ਵੀ ਲਾਈਵ ਇੰਟਰਵਿਊ ਕੀਤਾ ਜਿਹੜਾ ਫੌਰਨ ਸਪਰੈਡ ਹੋਇਆ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹੀ ਕੱਲ ਨੂੰ ਅਸੀਂ ਕਿੰਨਾ ਸਟੈਂਡ ਕਰ ਸਕਾਂਗੇ ਉੱਥੋਂ ਦੇ ਪ੍ਰੈਸ਼ਰ ਨੂੰ, ਇੱਥੋਂ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ, ਇਹ ਤਾਂ ਗੁਰੂ ਜਾਣਦਾ ਹੈ। ਪਰ ਸਾਨੂੰ ਭਰੋਸਾ ਹੈ ਆਪਣੇ ਵਿਊਅਰਸ ਦੇ ਉੱਤੇ ਕਿ ਜੇ ਇਸ ਪਾਰਟ ਨੂੰ ਸਪੋਰਟ ਮਿਲਦੀ ਰਹੀ ਤੇ ਘੱਟੋ ਘੱਟ ਹੁਣ ਉੱਥੇ ਇੰਨੇ ਵੱਡੇ ਵੱਡੇ ਚੈਨਲ ਬੈਠੇ ਹੋਏ ਨੇ, ਇੰਨੇ ਵੱਡੇ ਵੱਡੇ ਧਨਾੜ, ਇੰਨੇ ਵੱਡੇ ਵੱਡੀਆਂ ਗੁਰਦੁਆਰਾ ਕਮੇਟੀਆਂ ਦੂਜੇ, ਔਰ ਇਹ ਬਾਹਰਲਾ ਡਾਇਸਪੋਰਾ ਦੀ ਚੁੱਕੀ ਆਵਾਜ਼ ਦਾ ਨਤੀਜਾ ਸੀ ਕਿ ਈਵਨ ਜਿਹਨੂੰ ਪਹਿਲਾਂ ਨਜ਼ਰ ਨਹੀਂ ਆਇਆ, ਜਿਹੜਾ ਐਕਟਿੰਗ ਕਰਨ ਵਾਲਾ ਜਥੇਦਾਰ ਬਾਦਲਾਂ ਦਾ ਗਿਆਨੀ ਹਰਪ੍ਰੀਤ ਸਿੰਘ, ਉਹਨੇ ਵੀ ਇਹਨੂੰ ਕੰਡੈਮ ਕੀਤਾ। ਇਹ ਇੱਕ ਇਸ਼ੂ ਬਣ ਗਿਆ। ਹੁਣ ਜਦੋਂ ਇਹ ਇੱਕ ਇਸ਼ੂ ਬਣ ਕੇ ਉੱਭਰਿਆ ਤੇ ਫਿਰ ਹੁਣ ਇਹ ਕਿਹਾ ਜਾ ਰਿਹਾ ਇਹਨਾਂ ਹਿੰਦੂ ਤਵੀਆਂ ਵੱਲੋਂ ਔਰ ਦੂਸਰਿਆਂ ਵੱਲੋਂ ਕਿ ਵੀ ਨਾ 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 ਇਹਨੂੰ ਧਰਮ ਨਾਲ ਨਾ ਜੋੜ ਕੇ ਦੇਖਿਆ ਜਾਏ, ਇਹਨੂੰ ਇਹ ਨਾ ਕੀਤਾ ਜਾਏ, ਉਹ ਨਾ ਕੀਤਾ ਜਾਏ। ਪਰ ਹੁਣ ਜਿਹੜੀ ਘਟਨਾ ਦਾ ਮੁੱਢਲਾ ਜਿਹੜੀ ਸਾਦਾ ਜਿਹੀ ਜਾਣਕਾਰੀ ਕਿ ਇਹ ਜਿਹੜੀ ਸਿੱਖ ਬੀਬੀ 20 ਸਾਲ ਦੇ ਲਗਭਗ ਜਿਹਦੀ ਉਮਰ, ਵਿਆਹੁਤਾ, ਜਿਹੜੀ ਆਪਣੇ ਪਰਿਵਾਰ ਦੇ ਵਿੱਚ ਇੱਕ ਸੁਖੀ ਜੀਵਨ ਜੀ ਰਹੀ ਸੀ ਔਰ ਉਸ ਦਾ ਜਿਹੜਾ ਘਰ ਵਾਲਾ ਇੱਕ ਹੋਟਲ ਦੇ ਵਿੱਚ ਇੱਕ ਹਾਊਸਕੀਪਰ ਜੌਬ 'ਚ 15,000 ਰੁਪਇਆ ਮਹੀਨਾ ਉਹਦੀ ਤਨਖਾਹ ਹੈ। ਪਰ ਇਸ ਬੀਬੀ ਨੂੰ ਜਿਵੇਂ ਉਸੇ ਹੀ ਮਹੱਲੇ ਦਾ ਇੱਕ 16 ਸਾਲ ਦਾ ਮੁੰਡਾ ਜਿਹੜਾ ਕਿ ਇਸ ਨੂੰ ਚੇਜ਼ ਕਰ ਰਿਹਾ ਸੀ ਔਰ ਉਹਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਕਹਿ ਰਿਹਾ ਸੀ, ਉਹਨੂੰ ਘਾਹ ਨਹੀਂ ਪਾਇਆ ਔਰ ਇਵੈਂਚੁਅਲੀ ਕੁਛ ਅਰਸਾ ਪਹਿਲਾਂ ਉਸ ਮੁੰਡੇ ਨੇ ਜਾ ਕੇ
ਜਿਹੜਾ ਉਹ ਰੇਲ ਗੱਡੀ ਦੇ ਅੱਗੇ ਗੱਡੀ ਦੇ ਥੱਲੇ ਸਿਰ ਦੇ ਕੇ ਉਹ ਮਰ ਗਿਆ। ਔਰ ਇਸ ਨੂੰ ਬਣਾ ਕੇ ਫਿਰ ਉਸ ਟੱਬਰ ਨੇ ਜਿਹੜਾ ਕ੍ਰਿਮੀਨਲਸ ਦਾ ਟੱਬਰ ਹੈ ਜੋ ਸਾਹਮਣੇ ਆਇਆ ਕਿ ਵੀ ਜਿਸ ਕਸਤੂਰਬਾ ਨਗਰ ਦੇ ਵਿੱਚ ਉਹ ਰਹਿੰਦੇ ਨੇ, ਇਹ ਆਲਰੇਡੀ ਉੱਥੇ ਜਿਹੜਾ ਚਰਸ, ਭੰਗ, ਅਫੀਮ, ਦੂਜੇ ਨਸ਼ੇ ਜਿਹੜੇ ਨੇ, ਇਲਿਸਿਟ ਸ਼ਰਾਬ ਔਰ ਦੂਜੇ ਉਹੀ ਲੋਕ ਉਹ ਕਾਰੋਬਾਰ ਕਰਦੇ ਨੇ ਔਰ ਪੁਲਿਸ ਦੀ ਕਨਵੀਨੈਂਸ ਨਾਲ ਹੀ ਕਰਦੇ ਨੇ। ਇਸ ਗੱਲ ਦਾ ਧਿਆਨ ਰਹੇ ਕਿ ਕੋਈ ਵੀ ਕ੍ਰਾਈਮ ਜਿਹੜਾ ਉਹ ਇਸ ਕਿਸਮ ਦੀ ਗੈਰ ਕਾਨੂੰਨੀ ਕਾਰਵਾਈ ਉਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦੀ। ਉਹ ਥਾਣਾ ਐਵੇਂ ਉੱਥੇ ਤਾਂ ਥਾਣੇ ਨਿਲਾਮ ਹੁੰਦੇ ਨੇ, ਕਿਸ ਥਾਣੇ 'ਚ ਕਿਹਨੂੰ SHO ਲਾਣਾ ਹੈ ਉਹ ਡਿਪੈਂਡ ਕਰਦਾ ਹੈ ਕਿ ਭਾਈ ਉੱਥੇ ਕਿੰਨੀ ਕਮਾਈ ਹੈ ਔਰ ਕਮਾਈ ਇਹੀ ਹੈ। ਔਰ ਉਹਨਾਂ ਨੇ ਫਿਰ ਜਿਵੇਂ ਔਰ ਉਸ ਨੂੰ ਪਹਿਲਾਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ, ਉਹਦਾ ਜੀਣਾ ਹਰਾਮ ਕੀਤਾ, ਫਿਰ ਉਹਦੀ ਭੈਣ ਕਿਤੇ ਆਈ ਉਹਦੇ ਨਾਲ ਵੀ ਬਦਸਲੂਕੀ ਕੀਤੀ ਔਰ ਉਹ ਇਸ ਤੋਂ ਡਰਦੇ ਆ ਆਪਣਾ ਉਹਦਾ ਘਰ ਵਾਲਾ ਔਰ ਦੂਜਾ ਕਿ ਭਾਈ ਇਹ ਜਿਹੜੇ ਨੇ ਪਹਿਲਾਂ ਵੈਸੇ ਹਰਾਸ ਜਲੀਲ ਕਰਦੇ ਰਹੇ, ਉਹ ਕਿਤੇ ਦੂਰ ਜਾ ਕੇ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਗਏ। ਔਰ ਇਸ ਸਾਰੇ ਦੇ ਬਾਵਜੂਦ ਇਹ ਕਿਉਂਕਿ ਉਹਦੀ ਮੌਤ ਮੁੰਡੇ ਦੀ ਜਾਂ ਦੂਜਾ ਜਿਹੜੀ ਹੈ ਇਹ ਸ਼ਾਇਦ ਨਵੰਬਰ-ਦਸੰਬਰ ਦਾ ਵਾਕਿਆ ਹੋਏਗਾ ਕਿਉਂਕਿ 2 ਮਹੀਨੇ ਦਾ ਪੀਰੀਅਡ ਆਇਆ ਕਿ 2 ਮਹੀਨੇ ਤੋਂ ਬਾਹਰ ਰਹਿ ਰਹੀ ਸੀ। ਤੇ ਇੱਕ ਇਹਦੀ ਭੈਣ ਜਿਹੜੀ ਹੈ ਛੋਟੀ ਨੂੰ ਮਿਲਣ ਆਈ ਕਿਤੇੋਂ ਜਾਂ ਕੀ ਸੀ ਜਾਂ ਉਹ ਉੱਥੇ ਹੀ ਰਹਿੰਦੇ ਸੀ, ਉਹ ਉੱਥੋਂ ਚਲੀ ਗਈ, ਬਾਕੀ ਟੱਬਰ ਰਹਿਣ ਲੱਗ ਗਿਆ, ਇਵੇਂ ਸੀ ਘਟਨਾ। ਔਰ ਉਹਨਾਂ ਨੇ ਉਹਨੂੰ ਫੜਿਆ, ਭੈਣ ਨੂੰ ਪਹਿਲਾਂ ਉਹਨੂੰ ਜ਼ਲੀਲ ਕੀਤਾ ਔਰ ਉਹਨੂੰ ਇੰਨੀ ਕੁ ਸੀ ਉਹ ਡਰ ਗਏ, ਉਹਨੂੰ ਕਿਹਾ ਵੀ ਦੱਸ ਤੇਰੀ ਭੈਣ ਕਿੱਥੇ ਆ, ਨਹੀਂ ਤਾਂ ਤੇਰੇ ਨਾਲ ਅਸੀਂ ਉਹੀ ਕਰਾਂਗੇ ਜੋ ਉਹਦੇ ਨਾਲ ਕਰਨਾ। ਉਹ ਉੱਥੇ ਉਹਨੂੰ ਲੈ ਆਈ ਔਰ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਉਸ ਨੂੰ ਜਦੋਂ ਕਿ ਉਹ ਬਾਹਰ ਨਿਕਲੀ ਹੋਈ ਸੀ ਬੀਬੀ ਆਪਣਾ, ਉਸ ਨੂੰ ਉਹਨਾਂ ਨੇ ਆਟੋ ਦੇ ਵਿੱਚੋਂ ਕੱਢਿਆ, ਬਿਠਾਇਆ ਆਪਣੀ ਗੱਡੀ 'ਚ ਔਰ ਗੱਡੀ 'ਚ ਬੈਠਦਿਆਂ ਹੀ ਉਸ ਦੇ ਸਿਰ ਦੇ ਵਾਲ ਕੱਟਣੇ ਸ਼ੁਰੂ ਕਰ ਦਿੱਤੇ। ਹੁਣ ਜਿਹੜੇ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਤਾਂ ਹਟ ਗਏ ਜੀ ਸਿੱਖ ਨਹੀਂ ਹੈ, ਉਹ ਕਿਉਂ ਉਹਨਾਂ ਨੇ ਵਾਲਾਂ ਨੂੰ ਕਿਉਂ ਹੱਥ ਪਾਇਆ? ਕਿਉਂਕਿ ਉਹ ਸਮਝਦੇ ਸੀ ਵੀ ਸਿੱਖ ਦੇ ਲਈ ਮਰਨ ਤੋਂ ਵੀ ਬਦਤਰ ਉਸ ਦੇ ਕੇਸਾਂ ਦਾ ਅਪਮਾਨ ਹੁੰਦਾ। ਉਹ ਫਿਰ ਉਹਨੂੰ ਉਹ ਲਿਆਏ, ਉਹਨਾਂ ਨੇ ਕਿਵੇਂ ਆ ਕੇ ਇੱਕ ਕਮਰੇ ਦੇ ਅੰਦਰ ਬਾਹਰ ਗਲੀ ਦੇ ਵਿੱਚ ਵੀ ਉਹਦੀ ਪੂਰੀ ਮਾਰ ਕੁਟਾਈ ਕੀਤੀ ਔਰ ਉਸ ਦਾ ਉਵੇਂ ਹੀ ਉਹਦੇ ਸਾਰਾ ਸਿਰ ਮੁੰਨ ਕੇ ਉਸ ਦਾ ਮੂੰਹ ਕਾਲਾ ਕਰਕੇ ਉਹਦੇ ਕੱਪੜੇ ਪਾੜ ਕੇ ਉਹਨੂੰ ਗਲੀ ਦੇ ਵਿੱਚ ਪੂਰਾ ਫਰਾਇਆ ਉਸ ਦੇ ਵਿੱਚ। ਔਰ ਉਹ ਜਿਹੜੇ ਮਹੱਲੇ ਦੇ ਲੋਕ, ਤੁਸੀਂ ਇਹ ਦੇਖੋ ਅਸੀਂ ਨਵੰਬਰ 84 ਦੇ ਨਾਲ ਇਸ ਨੂੰ ਇਸ ਲਈ ਜੋੜ ਰਹੇ ਹਾਂ ਕਿ ਭਾਈ ਕਈ ਵਾਰ ਇਹ ਇੱਕ ਨਿੱਕੀ ਜਿਹੀ ਗੱਲ ਨਹੀਂ ਹੁੰਦੀ, ਲੱਗੇਗਾ ਜੀ ਇੱਕ ਸਿੰਗੂਲਰ ਘਟਨਾ ਹੈ, ਰਿਵੈਂਜ ਦੀ ਗੱਲ ਇਹ ਨਹੀਂ ਹੈ। ਗੱਲ ਜੇ ਤੁਸੀਂ ਮੋਡਸ ਆਪਰੈਂਡੀ ਦੇਖਦੇ ਹੋ ਤੇ ਫਿਰ ਉਵੇਂ ਹੀ ਜਿਵੇਂ ਨਵੰਬਰ 84 ਦੇ ਵਿੱਚ ਜਦੋਂ ਧੂ ਕੇ ਟੈਕਸੀਆਂ ਚੋਂ, ਸਕੂਟਰਾਂ ਚੋਂ, ਦੁਕਾਨਾਂ ਚੋਂ, ਘਰਾਂ ਚੋਂ ਸਿੱਖਾਂ ਨੂੰ ਜਿਉਂਦੇ ਸਾੜਿਆ ਜਾਂਦਾ ਸੀ, ਉਹਨਾਂ ਦੇ ਗਲ ਦੇ ਦੁਆਲੇ ਟਾਇਰ ਪਾਏ ਜਾਂਦੇ ਸੀ ਤੇ ਉਹੀ ਭੀੜਾਂ ਤਾੜੀਆਂ ਮਾਰਦੀਆਂ ਕਹਿੰਦੇ ਸੀ ਕਿ ਸਿੱਖ ਭੰਗੜਾ ਡਾਲ ਰਹੇ ਔਰ ਉਹ ਕਿਉਂਕਿ ਅੱਗ ਲੱਗੀ ਹੋਈ ਹੈ ਟਾਇਰ ਨੂੰ ਔਰ ਉਹ ਤੜਫ ਰਹੇ ਨੇ। ਸੋ ਇਸੇ ਅੰਦਾਜ਼ ਦੇ ਵਿੱਚ ਇਸ ਸਿੱਖ ਬੱਚੀ ਦੇ ਨਾਲ ਜੋ ਸਲੂਕ ਕੀਤਾ ਗਿਆ, ਮਹੱਲੇ 'ਚੋਂ ਤਾੜੀਆਂ ਮਾਰ ਰਹੇ ਨੇ, ਥਾਲੀਆਂ ਵਜਾ ਰਹੇ ਨੇ ਔਰ ਕਿਉਂਕਿ ਉਹਦੀ ਵੀਡੀਓ ਸਾਹਮਣੇ ਹੈ, ਇੱਕ ਦੋ ਜਿਹੜੇ ਨੇ ਉਹ 500 ਰੁਪਏ ਦੇ ਨੋਟ ਜਿਹੜੇ ਨੇ ਉਹ ਸਿਰ ਤੋਂ ਵਾਰ ਰਹੇ ਨੇ ਕਿ ਭਾਈ ਇਹ ਜਿਹੜਾ ਅਸੀਂ ਲਿਆ। ਸੋ ਇਸ ਕਰਾਊਡ ਦਾ ਇਸ ਕਿਸਮ ਦਾ ਵਰਤਾਰਾ ਔਰ ਫਿਰ ਇੱਥੇ ਨਹੀਂ ਹੈ, ਉੱਥੋਂ ਲਿਜਾ ਕੇ ਉਹ ਕਮਰੇ 'ਚ ਉਹਨਾਂ ਨੇ ਲਿਜਾ ਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਔਰ ਫਿਰ ਘਰ ਦੇ ਔਰ ਦੂਜੇ ਕ੍ਰਿਮੀਨਲ ਜਿਹੜੇ ਨੇ ਉਹਨਾਂ ਨੇ ਉਹਦੇ ਨਾਲ ਰੇਪ ਕੀਤਾ, ਉਸ ਨੂੰ ਹੋਰ ਜਿਹੜੀ ਹੈ ਉਹ ਜ਼ਲਾਲਤ ਦਿੱਤੀ ਔਰ ਉਹ ਬੱਚੀ ਜਿਹੜੀ ਕਿ ਦੌੜ ਕੇ ਉਹਦੀ ਭੈਣ ਨੂੰ ਕਿਸੇ ਤਰ੍ਹਾਂ ਪਹਿਲਾਂ ਪੁਲਿਸ ਕੋਲ ਗਏ, ਆਈ, ਪੁਲਿਸ ਵਾਪਸ ਚਲੀ ਗਈ ਕਿਉਂਕਿ ਉਹ ਸਾਰੇ ਪੈਸੇ ਖਾਦੇ ਹੋਏ ਨੇ ਉਹਨਾਂ ਨੇ, ਉਹਨੂੰ ਆਮ ਉਹਨਾਂ ਨੇ ਹਾਲਾਤ ਬਣਾ ਕੇ ਸਮਝੌਤਾ ਹੋ ਗਿਆ, ਸਮਝੌਤਾ ਕਰਾ ਦੇਣਾ, ਇਦਾਂ ਦਾ ਉਹਨਾਂ ਦਾ ਅਟੈਂਪਟ ਹੋਏਗਾ। ਪਰ ਜਿਉਂ ਹੀ ਹੁਣ ਇਹ ਕੇਸ ਇੰਟਰਨੈਸ਼ਨਲੀ ਸਿੱਖ ਕੌਮ ਦੇ ਸਾਹਮਣੇ ਔਰ ਉੱਥੋਂ ਦੇ ਵੀ ਸੁੱਤੇ ਪਿਆਂ ਦੀਆਂ ਅੱਖਾਂ ਖੋਲੀਆਂ ਨੇ ਬਾਹਰਲੇ ਸਿੱਖਾਂ ਨੇ ਔਰ ਨਤੀਜੇ ਵਜੋਂ ਹੁਣ ਇਹ ਹੈ ਵੀ ਉਹਨਾਂ ਦੀ ਜਿਹੜੀ ਹੈ 11 ਜੀਆਂ ਦੀ ਉਸ ਟੱਬਰ ਦੀ ਗ੍ਰਿਫਤਾਰੀ ਹੋਈ ਹੈ, ਉਹਦੇ 'ਚ 8 ਜਨਾਨੀਆਂ ਵੀ ਨੇ ਕਿ ਔਰਤ ਉਹਦੀ ਬੀਬੀ ਦੀ, ਸਿੱਖ ਬੀਬੀ ਦੀ ਹਾਲਤ ਬਹੁਤ ਮਾੜੀ ਸੀ, ਉਹਦੇ ਸਿਰ 'ਚ ਜ਼ਖਮ ਔਰ ਉਸ ਦੇ ਪ੍ਰਾਈਵੇਟ ਪਾਰਟਸ 'ਚ ਔਰ ਦੂਸਰਾ ਜਿਹੜਾ ਮੈਂ ਉਹ ਜ਼ਿਕਰ ਨਹੀਂ ਕਰ ਸਕਦਾ। ਲੇਕਿਨ ਇਸ ਘਟਨਾ ਨੇ ਇੱਕ ਵਾਰ ਫਿਰ ਦੁਨੀਆ ਭਰ ਦੇ ਵਿੱਚ ਜਿਹੜਾ ਸਿੱਖ ਸਮਝਦਾ ਹੈ ਕਿ ਇਹ ਹਿੰਦੂਤਵਾ ਗੁਲਾਮੀ ਕੀ ਹੈ, ਉਸ ਸਾਰੇ ਦੀ ਮੁੜ ਯਾਦ ਦਹਾਨੀ ਵੀ ਕਰਵਾਈ ਹੈ ਔਰ ਇਹ ਵੀ ਦੱਸਿਆ ਔਰ ਇਹ ਠੀਕ ਹੈ ਕਿ ਭਾਈ ਜਦੋਂ ਫਿਰ ਵੰਗਾਰ ਹੁੰਦੀ ਹੈ ਉੱਥੇ ਜਿਵੇਂ ਧਾ ਕੇ ਸਿੱਖ ਨੌਜਵਾਨ ਪਹੁੰਚੇ ਨੇ, ਬਾਹਰ ਨਿਕਲ ਕੇ ਵੀ ਉਹਨਾਂ ਨੇ ਉਹ ਮਹੱਲੇ ਵਾਲਿਆਂ ਜਦੋਂ ਉਹਨਾਂ ਨੇ ਕਿਹਾ ਜੇ ਹੁਣ ਆਓ ਕੋਈ ਵੀ ਹੈ
ਔਰ ਉਹਨੂੰ ਜਿਹੜੀ ਹੈ ਪੁਲਿਸ ਔਰ ਮੀਡੀਆ ਕਹਿ ਰਹੇ ਜੀ ਇਹਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਏ ਔਰ ਇਸ ਨੂੰ ਫਲਾਣਾ ਨਾ ਹੋਏ, ਢਿਮਕਾ ਨਾ ਹੋਏ। ਪਰ ਅਸੀਂ ਸਮਝਦੇ ਹਾਂ ਕਿ ਇਹ ਕੱਲਾ ਉਸ ਬੱਚੀ ਦੇ ਨਾਲ ਨਹੀਂ, ਉਹ ਨਾ ਵੀ ਸਿੱਖ ਹੁੰਦੀ। ਹੁਣ ਜਿਹੜੇ ਇਹ ਕਹਿਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਕਿ ਵੀ ਹੁਣ ਇੱਕ ਪਾਸੇ ਤੁਸੀਂ ਦੇਖੋ, ਅਸੀਂ ਪੰਜਾਬ ਦੀ ਚੋਣ ਹਵਾਲੇ 'ਚ ਗੱਲ ਕੀਤੀ, ਲਾਲਾ ਕੇਜਰੀਵਾਲ ਜਿਹੜਾ ਦਿੱਲੀ ਦਾ ਚੀਫ ਮਿਨਿਸਟਰ ਹੈ, ਜਿਸ ਦਿੱਲੀ 'ਚ ਇਹ ਘਟਨਾ ਵਾਪਰ ਰਹੀ ਹੈ, ਉਹ ਪੰਜਾਬ 'ਚ ਆ ਕੇ ਸਿੱਖਾਂ ਨੂੰ ਮੂਰਖ ਬਣਾ ਰਿਹਾ ਔਰ ਜਿਹੜੇ ਬਣ ਰਹੇ ਨੇ ਕਿ ਜੀ ਅਸੀਂ ਦਿੱਲੀ ਮਾਡਲ ਬਣਾ ਦਿਆਂਗੇ, ਆਹ ਦਿੱਲੀ ਮਾਡਲ ਹੈ। ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ ਭਾਈ ਜੇ ਤੁਸੀਂ ਕੌਮ ਸਾਡੀ ਔਰ ਪੰਜਾਬ ਦੇ ਲੋਕ ਇੱਕ ਵਾਰ ਫੇਰ ਉਸ ਕਿਸਮ ਦੇ ਮੂਰਖ ਬਣੇ ਜਿਵੇਂ ਪਹਿਲਾਂ ਇਹਦੇ ਹੱਥਾਂ 'ਚ ਬਣੇ ਸੀ, ਤੇ ਫਿਰ ਇਹੀ ਗੱਲ, ਔਰ ਠੀਕ ਕਿਹਾ ਬਹੁਤ ਸਾਰਿਆਂ ਨੇ ਕਿ ਪੰਜਾਬ ਦੀਆਂ ਇਹਨਾਂ ਨੇ ਡੈਮੋਗ੍ਰਾਫਿਕਸ ਬਦਲਣੀ ਹੈ। ਔਰ ਉਸ ਤੋਂ ਬਾਅਦ ਜੋ ਅੱਜ ਸਾਨੂੰ ਲੱਗਦਾ ਹੈ ਕਿ ਦਿੱਲੀ ਦੇ ਇੱਕ ਪੂਅਰ ਨੇਬਰਹੁੱਡ 'ਚ ਔਰ ਉਹ ਸ਼ੰਟੀ ਵਰਗਾ ਜਿਹੜਾ ਜ਼ਲੀਲ ਆਦਮੀ ਜਿਹੜਾ ਪਦਮ ਸ਼੍ਰੀ ਲੈ ਕੇ ਜਿਹਨੂੰ ਆਪਣੀ ਸੇਵਾ ਦਾ ਉਹਨੇ ਮੁੱਲ ਵਟਿਆ ਹੋਇਆ ਹੈ, ਉਹ ਕਹਿ ਰਿਹਾ ਜੀ ਸਾਂਸੀਆਂ ਦੀ ਕੁੜੀ ਹੈ, ਉਹ ਤਾਂ ਸਿੱਖ ਹੀ ਨੇ, ਉਹ ਤਾਂ ਕ੍ਰਿਮੀਨਲ ਨੇ ਸਾਰੇ। ਤੇ ਫਿਰ ਇਹੀ ਹੋਏਗਾ ਪੰਜਾਬ 'ਚ। ਉਹ ਤਾਂ ਉਹਨਾਂ ਨੇ, ਤੁਸੀਂ ਤਾਂ ਉਹਨਾਂ ਨੂੰ ਕ੍ਰਿਮੀਨਲ ਕਹਿ ਰਹੇ ਹੋ, ਤੁਹਾਨੂੰ ਤਾਂ ਉਹਨਾਂ ਨੇ 15 ਅਗਸਤ ਤੋਂ 3 ਮਹੀਨੇ ਦੇ ਵਿੱਚ 10 ਅਕਤੂਬਰ 1947 ਨੂੰ ਤੁਹਾਨੂੰ ਸਾਰੀ ਕੌਮ ਨੂੰ ਜਿਹੜਾ ਕਬੀਲਾ ਕਹਿ ਕੇ, ਤੁਸੀਂ ਤਾਂ ਸਾਂਸੀ ਕਬੀਲਾ ਕਹਿ ਰਹੇ ਹੋ, ਉਹ ਤਾਂ ਉਹਨਾਂ ਨੇ ਕਿਹਾ ਸੀ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ, ਕਿ ਸਿੱਖ ਹੈ ਹੀ ਜ਼ਰਾਇਮ ਪੇਸ਼ਾ ਕਬੀਲਾ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਹੁਣ ਉਹ ਜਿਹੜੀ ਗੱਲ ਉਦੋਂ ਕਹੀ ਗਈ ਸੀ ਸਰਕੂਲਰ ਦੇ ਵਿੱਚ, ਅੱਜ ਜਦੋਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਸਿੱਖ ਬੱਚੀ ਦੀ ਪੱਤ ਰੋਲੀ ਗਈ, ਲੁੱਟੀ ਗਈ, ਉਸ ਨੂੰ ਬੇਪੱਤ ਕਰਕੇ ਜਿਹੜਾ ਉਹ ਗਲੀਆਂ ਦੇ ਵਿੱਚ ਘੁਮਾਇਆ ਜਾ ਰਿਹਾ, ਤੇ ਇਹ ਫਿਰ ਉਸੇ ਦੀ ਜਿਹੜੀ ਹੈ ਉਹ ਕੰਟੀਨਿਊਟੀ ਹੈ ਜੋ ਇਸ ਸਾਰੇ ਪੀਰੀਅਡ ਦੇ ਵਿੱਚ ਵਾਪਰਦਾ ਹੈ। ਔਰ ਇਸ ਨੂੰ ਲੈ ਕੇ ਸਾਡੇ ਭੈਣ ਜੀ ਅਮਨਜੋਤ ਕੌਰ, ਉਹਨਾਂ ਨੇ ਉੱਪਰੋਂ ਥੱਲੀ 2-3 ਲਿਖਤਾਂ ਉਹਨਾਂ ਦੀਆਂ ਪਿਛਲੇ ਸਾਰੇ ਪੀਰੀਅਡ 'ਚ ਆਈਆਂ, ਕਿਉਂਕਿ ਪਹਿਲਾਂ ਜਦੋਂ ਕਿ ਇਸ ਦਾ ਅਜੇ ਬਹੁਤਾ ਨੋਟਿਸ ਨਹੀਂ ਸੀ ਲਿਆ ਗਿਆ, ਉਦੋਂ ਉਹਨਾਂ ਨੇ ਦੁੱਖ ਭਰੇ ਦਿਲ ਦੇ ਨਾਲ ਲਿਖਿਆ ਸੀ, ਸਿੱਖ ਵੂਮਨ ਰੇਪਡ ਐਂਡ ਟਾਰਚਰਡ ਬਾਈ ਹਿੰਦੂ ਮੌਬ ਇਨ ਦਿੱਲੀ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਕੀ ਕਾਰਨ ਹੈ, ਕਿ ਵੀ ਉਹਨਾਂ ਨੇ ਕਿਹਾ ਕਿ ਵੀ ਮੈਂ ਬਿਆਨ ਨਹੀਂ ਕਰ ਸਕਦੀ ਉਹ ਹੀਨਸ ਡਿਸਗਸਟਿੰਗ ਸ਼ੌਕਿੰਗ ਅਟੈਕ ਜਿਹੜਾ ਇਸ ਗਰੀਬ ਸਿੱਖ ਬੱਚੀ ਦੇ ਉੱਤੇ ਹੋਇਆ। ਔਰ ਉਹਨਾਂ ਨੇ ਕਿਹਾ ਕਿ ਵੀ 24 ਘੰਟੇ ਬੀਤ ਚੁੱਕੇ ਨੇ ਔਰ ਨਾਟ ਏ ਸਿੰਗਲ ਵਰਡ ਬਾਈ ਆਮ ਆਦਮੀ ਪਾਰਟੀ ਔਰ ਕੇਜਰੀਵਾਲ ਔਨ ਜਸਟਿਸ ਫਾਰ ਦਿਸ ਲੇਡੀ ਐਂਡ ਪਨਿਸ਼ਿੰਗ ਕਲਪਰੇਟਸ। ਫਿਰ ਬੀਜੇਪੀ, ਇੰਡੀਅਨ ਨੈਸ਼ਨਲ ਕਾਂਗਰਸ, SAD ਆਰ ਆਲਸੋ ਸਾਇਲੈਂਟ। ਸੋ ਇਸੇ ਤਰ੍ਹਾਂ ਨੈਸ਼ਨਲ ਕਮਿਸ਼ਨ ਫਾਰ ਵਿਮਨ ਜਿਹੜੇ ਔਨ ਦਾ ਡ੍ਰੌਪ ਆਫ ਹੈਟ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ ਕਿ ਜੀ ਔਰਤ, ਉਹਨਾਂ ਨੇ ਵੀ ਕੋਈ ਇਹਦੇ ਉੱਤੇ ਨਹੀਂ ਲਿਆ। ਔਰ ਫੈਮਿਨਿਸਟ ਮੀਡੀਆ ਐਂਡ ਲਿਬਰਲ ਮੀਡੀਆ ਆਰ ਸਾਇਲੈਂਟ, NDTV ਸਾਇਲੈਂਟ। ਹੁਣ NDTV ਤੋਂ ਉਹਨਾਂ ਨੇ ਇੱਕ ਲਿਖਤ 'ਚ ਕਿਹਾ ਕਿ ਰਵੀਸ਼ ਕੁਮਾਰ ਜਿਹੜਾ ਹਰ ਗੱਲ ਦਾ ਨੋਟਿਸ ਲੈਂਦਾ ਹੈ ਔਰ ਕਿ ਕਿੱਥੇ ਕੀ ਹੋਇਆ, ਉਹ ਉਸ ਦੀ ਜ਼ਬਾਨ ਵੀ ਇਸ ਦੇ ਉੱਤੇ ਨਹੀਂ ਖੁੱਲੀ। ਔਰ ਉਹਨਾਂ ਨੂੰ ਈਵਨ ਉਦੋਂ ਤੱਕ ਅਜੇ ਡਾਇਸਪੋਰਾ ਸਿੱਖਾਂ ਵੱਲੋਂ ਜਾਂ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਵੇਰਵਾ ਨਹੀਂ ਸੀ ਆਇਆ, ਕਿਉਂਕਿ ਅੱਜ ਕੱਲ੍ਹ ਇਹ ਵੀ ਹੁੰਦਾ ਹੈ, ਅਸੀਂ ਵੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਭਾਈ ਖਬਰ ਨੂੰ ਕਨਫਰਮ ਕਰ ਲਿਆ ਜਾਏ। ਇਹ ਬੇਸ਼ੱਕ ਅਸੀਂ ਕੱਲ ਵੀ ਇਸ ਦੇ ਉੱਤੇ ਜਿਹੜਾ ਕੁਝ, ਪਰ ਸਾਨੂੰ ਸੀ ਕਿ ਵੀ ਜਦੋਂ ਤੱਕ ਸਾਡਾ ਰਿਪੋਰਟਰ ਗਰਾਊਂਡ ਦੇ ਉੱਤੇ ਜਾ ਕੇ ਫੈਕਟਸ ਨੂੰ ਐਸਰਟੇਨ ਨਾ ਕਰੇ, ਇਹ ਨਾ ਹੋਏ ਕਿ ਭਾਈ ਖਬਰ ਕੋ ਇਹਨਾਂ ਨੇ ਫੇਕ ਨਿਊਜ਼ ਦਾ ਚੱਲਣ ਇੰਨਾ ਕਰਤਾ ਹਿੰਦੂ ਤਵੀਆਂ ਨੇ ਕਿ ਸਾਨੂੰ ਹਰ ਖਬਰ ਨੂੰ 2-3 ਵਾਰ ਜਿਹੜਾ ਹੈ ਉਹ ਪਰਖਣਾ ਪੈਂਦਾ। ਔਰ ਫਿਰ ਉਹਨਾਂ ਨੇ ਭੈਣ ਜੀ ਨੇ ਕਿਹਾ ਕਿ will Sikhs get ignored each time they are victims? Are we only meant to serve langar to thankless snakes who bite the hand that feeds them? ਕਿ ਉਹ ਉਹਨਾਂ ਸੱਪਾਂ ਨੂੰ ਹੀ ਅਸੀਂ ਦੁੱਧ ਪਿਆਉਣਾ ਜਿਹਨੇ ਜਿਹੜਾ ਹੱਥ ਨੂੰ ਫੀਡ ਕਰ ਰਿਹਾ ਉਸੇ ਤੋਂ ਹੀ ਉਹਨਾਂ ਨੇ ਡੰਗ ਮਾਰਨਾ। ਔਰ ਜਿਹੜੀ ਹੈ the family that raped and abused the woman is full of goons who have political links and are into illicit liquor business। ਉਹੀ ਪੁਲਿਸ ਦੇ ਨਾਲ ਮਿਲ ਕੇ ਔਰ ਵਿਮਨ, ਔਰ ਇਸ ਦੇ ਵਿੱਚ ਜਿਹੜੀ ਹੁਣ ਉਹ ਵੀਡੀਓ ਹੈ ਉਹਦੇ 'ਚ ਔਰਤਾਂ ਦਾ ਜਿਹੜਾ ਉਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਵੀ ਕਿਸ ਹੱਦ ਤੱਕ ਗੁੰਡਾਗਰਦੀ ਜਿਹੜੀ ਆ ਉਹ ਪਸਰੀ ਹੋਈ ਹੈ। ਉਹਨਾਂ ਨੇ ਨਾਲ ਦੀ ਨਾਲ ਇਹਨੂੰ ਸਿਰਸੇ ਨੂੰ ਵੀ ਕਿ ਭਾਈ ਇਹ ਸਾਰੇ ਔਰ ਦੂਸਰੀਆਂ ਪੋਲੀਟੀਕਲ ਪਾਰਟੀਆਂ ਵੀ RLD ਔਰ SP ਔਰ AIMIM ਜਿਹੜੀ ਓਬੀਸੀ ਦੀ ਪਾਰਟੀ ਉਹ ਸਭ ਚੁੱਪ ਨੇ। ਔਰ ਇਹ ਜਿਹੜਾ ਫਾਰਮਰ ਪ੍ਰੋਟੈਸਟ ਤੋਂ ਬਾਅਦ ਇਹ ਸਾਰਾ ਬਿਲਕੁਲ ਇਹਨਾਂ ਨੂੰ ਚੁੱਪ ਤਾਰੀ ਹੋਈ। ਉਹਨਾਂ ਨੇ ਕਿਹਾ ਭੈਣ ਜੀ ਨੇ, I wish every Sikh who still has self-respect left in him should read what happened to Sikh woman and her family in Delhi. This will be our fate in Punjab also if demography changes।
ਜੇ ਆਬਾਦੀਆਂ ਜੋ ਉੱਥੇ ਲਿਆ ਕੇ ਹਿੰਦੂਆਂ ਦੀ ਮੈਜੋਰਟੀ ਕਰਵਾ ਰਹੇ ਨੇ। ਪੀਪਲ ਥਿੰਕ ਆਫ ਓਨਲੀ ਐਲੀਟ ਸਿੱਖਸ, state of working class and poor Sikhs is really bad in India। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਗੁਲਾਮੀ ਨਹੀਂ ਤੇ ਇਹ ਕੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਸਟੋਰੀ ਜ਼ਰੂਰ ਕਵਰ ਕਰੋ। ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਸਾਨੂੰ ਵੀ ਯਾਦ ਦਹਾਨੀ ਕਰਵਾਉਂਦੇ ਹੋ ਔਰ ਅਸੀਂ ਇਸ ਦਾ ਨੋਟਿਸ ਲੈ ਲਿਆ ਸੀ। ਤੁਹਾਡੀ ਲਿਖਤ ਨੇ ਸਾਨੂੰ ਹੋਰ ਜਾਣਕਾਰੀ ਦਿੱਤੀ ਔਰ ਹੁਣੇ ਹੀ ਕੁਝ ਦੇਰ ਪਹਿਲਾਂ ਉਹਨਾਂ ਦੀ ਸੀ ਕਿ ਵੀ ਕਿੱਥੇ ਨੇ fraud Indian leftist feminist exposed, कि भी once again Indians have shown their true colors and tried to ignore Delhi case first and later spread lies that woman is not a Sikh। ये ਅਸੀਂ ਜ਼ਿਕਰ ਕੀਤਾ ਹੀ ਹੈ। So called seculars, IT cells, feminists like Kavita Krishnan are now spreading lies that victim was not a Sikh or that religion has nothing to do with the crime। ਜਦੋਂ ਫਿਰ ਇਹ ਹੋ ਗਿਆ ਕਿ ਵੀ ਨਹੀਂ ਉਹ ਤਾਂ ਉਹਦਾ ਨਾਨਾ ਵੀ ਗੱਲ ਕਰ ਰਿਹਾ, ਦੂਜਾ ਵੀ ਹੈ, ਉਹ ਕਹਿੰਦੇ ਨਹੀਂ ਨਹੀਂ ਇਹ ਧਰਮ ਨਾਲ ਇਹਨੂੰ ਨਾ ਜੋੜਿਆ ਜਾਏ। ਫਿਰ some shameless right wing trolls were even mocking the crime and saying they deserve another 1984 and this is just a trailer। ਹੁਣ ਇੱਕ ਉਹ ਤਬਕਾ ਜਿਹੜਾ ਡਿਨਾਇਰ ਚ ਹੈ ਜੀ ਸਿੱਖੀ ਨੇ, ਇੱਕ ਤਬਕਾ ਜਿਹੜੇ ਟ੍ਰੋਲਰ ਨੇ ਉਹ ਕਹਿ ਰਹੇ ਨੇ ਜੀ ਅਸੀਂ ਟ੍ਰੇਲਰ ਦਿਖਾਇਆ, ਇਹ ਤੁਹਾਨੂੰ ਫਿਰ ਅਸੀਂ ਦਿਖਾਉਂਦੇ ਹਾਂ। ਬਾਕੀ ਉਹਨਾਂ ਨੇ ਪੋਲੀਟੀਕਲ ਪਾਰਟੀਜ਼ ਵੀ ਦੀ ਗੱਲ ਕੀਤੀ ਔਰ ਇਹ ਜਿਹੜੇ ਕਾਂਗਰਸ, ਆਮ ਆਦਮੀ ਪਾਰਟੀ, BJP, ਲੈਫਟ ਆਰ ਸਟਿਲ ਬੈਸ਼ਿੰਗ ਸਿੱਖ ਕੌਮ for visiting the victim and speaking against the culprits and accusing Sikhs of giving it a religious। ਹੁਣ ਉਹਨਾਂ ਨੇ ਮੂੰਹ ਨਹੀਂ ਖੋਲਿਆ ਜਾਂ ਇਹ ਕਹਿਣ ਦੀ ਕੋਸ਼ਿਸ਼, ਪਰ ਕਿਉਂਕਿ ਸਿੱਖ ਪਹੁੰਚ ਗਏ, ਜਿਵੇਂ ਮੈਂ ਦੱਸਿਆ ਵੀ ਜਦੋਂ TV 84 ਦੀ ਟੀਮ ਸਭ ਤੋਂ ਪਹਿਲਾਂ ਪਹੁੰਚਦੀ ਹੈ ਫਿਰ ਉਹਨਾਂ ਦੇ ਦੂਸਰੇ ਵੀ ਆ ਜਾਂਦੇ ਨੇ ਸਿੱਖ ਐਕਟਿਵਿਸਟ, ਨਿਹੰਗ ਸਿੰਘ ਵੀ ਪਹੁੰਚ ਜਾਂਦੇ ਨੇ। ਉਹਨਾਂ ਨੇ ਉੱਥੇ ਪਹਿਰਾ ਲਾਉਣ ਦੀ ਗੱਲ ਵੀ ਕੀਤੀ। ਫਿਰ ਇਹਨਾਂ ਨੂੰ ਤਕਲੀਫ ਹੋਈ ਕਿ ਵੀ ਇਹ ਸਿੱਖਾਂ ਨੇ ਕਿਉਂ ਆਵਾਜ਼ ਚੁੱਕੀ ਹੈ। Who are they fooling? The religious targeting is clear given how victims' hair were cut and head was tonsured to purposely humiliate her and target her identity as Sikhs do not cut case। और बिल्कुल ਉਹਨਾਂ ਨੇ ਵੀ ਆਇਆ ਕਿ ਜੋ ਹੀ ਉਹਨੂੰ ਕਿਡਨੈਪ ਉਹਨਾਂ ਨੇ ਕਰਕੇ ਗੱਡੀ 'ਚ ਬਿਠਾ ਕੇ ਲਿਆਂਦਾ ਉੱਥੇ ਕਸਤੂਰਬਾ ਨਗਰ, ਗੱਡੀ ਦੇ ਵਿੱਚ ਉਹਦੇ ਵਾਲ ਕੱਟਣੇ ਸ਼ੁਰੂ ਕਰ ਦਿੱਤੇ। ਬਾਅਦ 'ਚ ਤਾਂ ਉਸਤਰੇ ਦੇ ਨਾਲ ਉਸ ਨੂੰ ਬਿਲਕੁਲ ਜਿਹੜਾ ਉਹ ਗੰਜੇ ਕੀਤਾ ਗਿਆ। ਔਰ this is same as cases of 1980s and recent hate crimes where Hindu fanatics cut case of Sikhs and threw their hair in floor। The silence of media, including by so-called Imandar Ravish Kumar, and silence of even Punjabi channels on this case says it all। ਹੁਣ ਨਾ PTV ਜਾਂ PTC ਬਾਦਲਾਂ ਦੇ ਦੂਜੇ ਸਭ ਕਿਉਂਕਿ ਰਲੇ ਹੋਏ ਨੇ। ਕਿਸੇ ਨੇ ਪੰਜਾਬ ਚੋਣਾਂ ਤੋਂ ਬਾਅਦ ਸਰਕਾਰ ਅਮਰਿੰਦਰ ਜਿਹਨੂੰ ਜਿਹੜਾ ਉਹ ਹਲਕ ਉੱਠ ਪੈਂਦਾ ਜਦੋਂ ਪਾਕਿਸਤਾਨ 'ਚ ਕੋਈ ਘਟਨਾ ਵਾਪਰਦੀ ਹੈ, ਉਹਨੇ ਵੀ ਮੂੰਹ ਬੰਦ ਢੀਂਡਸਾ, ਕਿਉਂਕਿ ਹੁਣ ਤੁਸੀਂ ਖਾ ਰਹੇ ਹੋ ਉਹਨਾਂ ਦਾ ਝੂਠੀ ਜਿਹੜੀ ਹੈ ਉਹਨਾਂ ਦੇ ਨਾਲ ਬਹਿ ਕੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਈਵਨ the culprits and their side are now trying to character assassinate the woman or justify the crime claiming she was reason for their son's suicide। ਉਹਨੇ ਕਿਹਾ ਜੀ ਇਸ਼ਕ ਲੜਾਇਆ ਉਹ ਮੁੰਡੇ ਨਾਲ। ਔਰ ਦੂਜਾ ਹਾਲਾਂ ਮਤਲਬ ਉਹ ਜਦੋਂ ਤੋਂ ਜੋੜਦੇ ਨੇ ਉਹ 13 ਸਾਲਾਂ ਦੀ ਉਹ ਵਿਆਹੀ ਹੋਈ ਕੁੜੀ ਹੈ ਔਰ ਉਹਨੇ ਕਿਉਂਕਿ ਉਹਨੂੰ ਜਿਹੜਾ ਉਹ ਨਹੀਂ ਕਹਾ ਪਾਇਆ ਤੇ ਇਹ Sikhs shouldn't let them get away with under any circumstances। Hindus better know we are not as helpless as Hathras or Kathua victims and our women and families are not free for all to target and throw as they please। ਕਿਉਂਕਿ ਆਲਰੇਡੀ ਹਿੰਦੂ ਤਵੀਆਂ ਦੇ ਹੌਸਲੇ ਵਧੇ ਹੋਏ ਨੇ। ਜੋ ਉਹਨਾਂ ਨੇ ਹਾਥਰਸ ਦੇ ਵਿੱਚ ਦਲਿਤ ਬੱਚੀ ਦੇ ਨਾਲ ਕੀਤਾ, ਕਠੂਏ ਦੇ ਵਿੱਚ ਗੁਜਰਾਂ ਦੀ ਛੋਟੀ ਬੱਚੀ ਦੇ ਨਾਲ ਕੀਤਾ, ਜਿਹਦੇ 'ਚ ਮੰਦਰ ਦਾ ਪੰਡਤ ਔਰ ਫੌਜੀ ਸਾਬਕਾ ਉਹ ਇਨਵੋਲਵ ਸੀ। ਉਹਨਾਂ ਨੇ ਕਿਹਾ ਵੀ ਇਹ ਸਿੱਖਾਂ ਨੂੰ ਉਹ ਦੇ ਦਿੱਤਾ, ਸਿੱਖਾਂ ਨੇ ਮੈਸੇਜ ਨਾਲ ਦੀ ਨਾਲ ਕਿ ਭਾਈ ਇਹ ਅਸੀਂ ਹੁਣ ਜਿਹੜਾ ਉੱਥੇ ਉਸੇ ਕੰਧ ਦੇ ਉੱਤੇ ਜਿਸ ਕਮਰੇ 'ਚ ਕੀਤਾ ਉੱਥੇ ਸਿੱਖਾਂ ਨੇ ਲਿਖ ਕੇ ਮੈਸੇਜ ਦੇ ਦਿੱਤਾ ਕਿ ਇਹਦਾ ਅਸੀਂ ਬਦਲਾ ਲਵਾਂਗੇ। ਔਰ ਇਹ ਉਹਨਾਂ ਨੇ ਮੈਸੇਜ ਦਿੱਤਾ ਹੈ Hindu। or I am happy diaspora Sikh influencers are beginning to post about Delhi rape case or social media। Please get your journalists abroad to cover it and expose India international media। ਭੈਣ ਜੀ ਅਮਨਜੋਤ ਕੌਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਆਪਣੀ TV 84 ਦੀ ਦਿੱਲੀ ਟੀਮ ਨੂੰ ਵੀ ਜਿਹੜਾ ਉਹ ਕੱਲੀ ਜਿਹੜਾ ਪੈਟ ਔਨ ਦਾ ਬੈਕ ਨਹੀਂ, ਮੈਂ ਸਮਝਦਾ ਵੀ ਤੁਸੀਂ ਬੜਾ ਟਾਈਮਲੀ ਕੰਮ ਕੀਤਾ। ਜੋ ਇੱਕ ਪੱਤਰਕਾਰੀ ਦੇ ਨਾਤੇ ਸੱਚਾ ਫਰਜ਼ ਹੈ ਉਹ ਤੁਸੀਂ ਨਿਭਾਇਆ
ਔਰ ਅਸੀਂ ਤੁਹਾਡਾ ਸ਼ੁਕਰੀਆ ਸ਼ੁਕਰੀਆ ਅਦਾ ਕਰਦੇ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਅਪੀਲ ਤੇ ਬੇਨਤੀ ਕਰਦੀ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ ਇਹ ਆਵਾਜ਼ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਔਰ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619194 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ DPF ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸਕੇਪ ਵਰਜੀਨੀਆ 24486 ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਨੂੰ ਲਾਜ਼ਮੀ ਕਰਨ ਦਾ ਇਸ਼ੂ ਕੈਨੇਡੀਅਨ ਟਰੱਕਰਸ ਲਈ ਇੱਕ ਵੱਡੀ ਐਜੀਟੇਸ਼ਨ ਦਾ ਆਧਾਰ ਬਣਿਆ ਸੋ ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਜਾਮ ਲਾਇਆ ਹੋਇਆ ਹੈ ਸੋ ਭਾਰਤੀ ਮੀਡੀਆ ਅਤੇ RS ਦੇ ਏਜੰਟਾਂ ਵੱਲੋਂ ਇਸ ਐਜੀਟੇਸ਼ਨ ਨੂੰ ਸਿੱਖਾਂ ਨਾਲ ਜੋੜ ਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੋ ਇਸ ਐਜੀਟੇਸ਼ਨ ਨੂੰ ਬਿਨਾਂ ਮਤਲਬ ਤੋਂ ਕਿਸਾਨ ਮੋਰਚੇ ਨਾਲ ਤਸ਼ਬੀਹ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਰਿਪੀਟਡਲੀ ਇਹ ਕਹਿੰਦੇ ਰਹੇ ਕਿ ਜਦੋਂ ਕਿਸਾਨ ਮੋਰਚਾ ਫਤਹ ਹੋਇਆ ਔਰ 19 ਨਵੰਬਰ ਨੂੰ ਮੋਦੀ ਦੋ ਹੱਥ ਜੋੜ ਕੇ ਟੀਵੀ ਸਕਰੀਨ ਦੇ ਸਾਹਮਣੇ ਖਲੋਤਾ ਜਿਹੜਾ ਉਹ ਮਜਬੂਰੀ ਦਾ ਅਵਤਾਰ ਬਣਿਆ ਹੋਇਆ ਸੀ ਜਿੱਥੇ ਉਹਨੇ ਮਾਫੀਨਾਮਾ ਜਾਰੀ ਕੀਤਾ ਉੱਥੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਵੀ ਕੀਤਾ ਔਰ ਉਸ ਤੋਂ ਬਾਅਦ ਫਿਰ ਅਸੀਂ 5 ਜਨਵਰੀ ਨੂੰ ਜਿਵੇਂ ਪੰਜਾਬ ਦੇ ਲੋਕਾਂ ਨੇ ਫਿਰੋਜ਼ਪੁਰ 'ਚ 1 ਲੱਖ ਡਾਈਆਂ ਕੁਰਸੀਆਂ ਨੂੰ ਖਾਲੀ ਰੱਖ ਕੇ ਮੈਸੇਜ ਦਿੱਤਾ ਕਿ ਤੇਰੀ ਇੱਥੇ ਕੋਈ ਥਾਂ ਨਹੀਂ ਹੈ ਸੋ ਇਸ ਸਭ ਦੇ ਚਲਦਿਆਂ ਇਹ ਜ਼ਾਹਰ ਸੀ ਕਿ ਵੀ ਜੇ ਤੁਸੀਂ ਹਿੰਦੂਤਵੀ ਸੋਚ ਨੂੰ ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਔਰ ਉਹਨਾਂ ਦੇ 4000 ਸਾਲ ਦੇ ਬ੍ਰਾਹਮਣਵਾਦੀਆਂ ਦੇ ਓਵਰਆਲ ਮੋਡਸ ਆਪਰੈਂਡੀ ਨੂੰ ਦੇਖੋ ਕਿ ਉਹਨਾਂ ਨੇ ਕਿਵੇਂ ਗੁਲਾਮੀ ਦੇ ਪੀਰੀਅਡ ਨੂੰ ਕੱਢਿਆ ਕਿਵੇਂ ਵਿੱਚ ਵੜ ਕੇ ਜਿਹਨੂੰ ਇਹ ਹੁਣ ਤਾਂ ਉਸ ਕਿਸਮ ਦੀ ਟਰਮ ਵਰਦਾ ਹੈ ਕਿ ਵੀ ਘੁਸ ਕੇ ਮਾਰेंगे ਪਰ ਇਹ ਜਿਹੜਾ ਘੁਸ ਕੇ ਮਾਰਨ ਦੀ ਲਾਈਨ ਹੈ ਜੇ ਦੇਖਿਆ ਜਾਏ ਤੇ ਇਹ ਇਹਨਾਂ ਦੀ ਚਾਣਕਿਆ ਨੀਤੀ ਦਾ ਹਿੱਸਾ ਹੀ ਰਿਹਾ ਕਿ ਵੀ ਇਹ ਵਿੱਚ ਵੜ ਜਾਂਦੇ ਨੇ ਔਰ ਬਹੁਤਿਆਂ ਨੂੰ ਇਹ ਲੱਗਦਾ ਕਿ ਭਾਈ ਇਹ ਤਾਂ ਹੁਣ ਐਲਾਈ ਬਣ ਗਏ ਜਾਂ ਇਹ ਬਿਲਕੁਲ ਇਹ ਤਾਂ ਰਾਮ ਭਗਤੀ ਮੂੰਹ ਮੇ ਰਾਮ ਰਾਮ ਵਾਲਾ ਜਿਹੜਾ ਇਹਨਾਂ ਦਾ ਔਰ ਬਗਲ ਮੇ ਛੁਰੀ ਵਾਲਾ ਐਟੀਟਿਊਡ ਹੈ ਤੇ ਸਾਨੂੰ ਵੀ ਅਸੀਂ ਵਾਰਨ ਕਰਦੇ ਸੀ ਕਿ ਵੀ ਇਹ ਇਸ ਕਿਸਮ ਦੀ ਜਿਹੜੀ ਹੈ ਡਿਫੀਟ ਜਿਹੜੀ 2014 ਤੋਂ ਬਾਅਦ ਪਹਿਲੀ ਵਾਰ ਕਿਸੇ ਨੇ ਇਹਨਾਂ ਦੇ ਧੌਣ ਚੋਂ ਸਰੀਆ ਕੱਢਿਆ ਸਿੱਖ ਕੌਮ ਨੇ ਇਹ ਜਿਹੜਾ ਉਹ ਵਾਪਸ ਮੁੜਨਗੇ ਔਰ ਵਰਸਟ ਤਰੀਕੇ ਦੇ ਨਾਲ ਉਹਨੂੰ ਕਰਨਗੇ ਪਰ
ਤੁਸੀਂ ਇਹਨਾਂ ਦਾ ਉਹੀ ਮੋਡਸ ਆਪਰੈਂਡੀ ਦੇਖੋ ਕਿ ਅਪਰਾਧੀ ਦੂਣਾ ਨਿਵੇ, ਜਿਵੇਂ ਜਿਹੜਾ ਗੁਨਾਹਗਾਰ ਹੁੰਦਾ ਉਹ ਦੁੱਗਣਾ ਝੁਕ ਕੇ ਸਲਾਮਾਂ ਕਰਦਾ ਹੈ, ਉਵੇਂ ਹੀ ਉਹਨੇ ਮੋਦੀ ਨੇ 5 ਜਨਵਰੀ ਨੂੰ ਜੋ ਉਹਦੇ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੇ ਉਹਨੂੰ ਬਿਲਕੁਲ ਜਿਹੜਾ ਉਹ ਬਿਰੰਗ ਵਾਪਸ ਕੀਤਾ ਤੇ ਉਹ ਨਾਲ ਦੀ ਨਾਲ 9 ਜੂਨ ਨੂੰ ਐਲਾਨ ਕਰ ਰਿਹਾ ਕਿ ਜੀ ਅਸੀਂ ਭਾਰਤ ਬਹੁਤ ਕਰਜ਼ਾਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਉਹਨਾਂ ਦੇ ਪੁੱਤਰਾਂ ਦਾ, ਔਰ ਅਸੀਂ ਜਿਹੜਾ 26 ਦਸੰਬਰ ਦਾ ਦਿਨ ਵੀਰ ਬਾਲ ਦਿਵਸ ਵਜੋਂ ਮਨਾਵਾਂਗੇ। ਅੱਛਾ, ਫਿਰ ਜੇ ਤੁਸੀਂ 26 ਜਨਵਰੀ ਨੂੰ ਦੇਖੋ ਕਿ ਭਾਈ ਜਿਨ੍ਹਾਂ ਨੂੰ ਪਦਮ ਸ਼੍ਰੀ ਦੇਣੇ ਨੇ ਜਾਂ ਦੂਸਰੇ ਨੇ, ਉਹਨਾਂ ਦੇ ਵਿੱਚ 3 ਸਿੱਖ ਚਿਹਰੇ ਵੀ ਆ ਜਾਂਦੇ ਨੇ, ਬਾਬਾ ਇਕਬਾਲ ਸਿੰਘ ਬੜੂ ਸਾਹਿਬ ਦੇ ਫਾਊਂਡਰ ਵੀ ਔਰ 2 ਹੋਰ ਜਿਹੜੇ ਨੇ। ਹੁਣ ਹਾਲਾਂਕਿ ਬਾਬਾ ਇਕਬਾਲ ਸਿੰਘ ਚੜ੍ਹਾਈ ਕਰ ਗਏ ਪਿਛਲੇ ਦਿਨਾਂ 'ਚ, 92-93 ਸਾਲ ਦੀ ਉਹਨਾਂ ਦੀ ਉਮਰ ਸੀ, ਲੇਕਿਨ ਇਹ ਦੱਸਣ ਦੇ ਲਈ ਕਿ ਔਰ 2 ਹੋਰ ਜਿਨ੍ਹਾਂ ਦੇ ਵਿੱਚ ਇੱਕ ਸੋਸ਼ਲ ਵਰਕਰ ਜਿਹਨੂੰ ਕੋਈ ਬਹੁਤਾ ਜਾਣਦਾ ਨਹੀਂ, ਔਰ ਕਿਉਂਕਿ ਇਸ ਬਾਰੇ ਕੋਈ 2 ਰਾਵਾਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਜਿਸ ਸ਼ੰਟੀ ਨਾਂ ਦੇ ਬੰਦੇ ਨੂੰ ਜਿਹੜਾ ਦਿੱਲੀ ਦੇ ਵਿੱਚ ਕੋਵਿਡ ਦੀ ਸਰਵਿਸਿਜ਼ ਦੇ ਨਾਂ ਥੱਲੇ ਪਿਛਲੇ ਪੀਰੀਅਡ ਦੇ ਵਿੱਚ ਦਿੱਤਾ ਗਿਆ ਸੀ ਪਦਮ ਸ਼੍ਰੀ, ਹੁਣ ਉਹਦੇ ਤੋਂ ਜਿਹੜੀ ਕਸਤੂਰਬਾ ਨਗਰ ਦੇ ਵਿੱਚ ਜਿਹੜੀ ਘਟਨਾ ਸ਼ਰਮਨਾਕ ਵਾਪਰਾਈ ਜਾਂਦੀ ਹੈ ਉਹ ਕਿਵੇਂ ਡਿਫੈਂਡ ਕਰ ਰਿਹਾ ਹੈ, ਦੱਸਣ ਲਈ ਕਿ ਵੀ ਉਹ ਤਾਂ ਸਿੱਖ ਹੀ ਨਹੀਂ ਹੈ, ਉਹ ਤਾਂ ਸਾਂਸੀ, ਉਹ ਤਾਂ ਕ੍ਰਿਮੀਨਲ ਲੋਕ ਨੇ, ਔਰ ਦੂਸਰਾ ਤੀਸਰਾ। ਸੋ ਇੱਕ ਪਾਸੇ ਉਹਨਾਂ ਨੇ ਇਸ ਤਰੀਕੇ ਨਾਲ ਪੰਜਾਬ 'ਚ ਉਹਨਾਂ ਨੇ ਜਿਵੇਂ ਕੇਜਰੀਵਾਲ ਨੂੰ RSS ਨੇ ਉਤਾਰਿਆ ਹੀ ਸੀ, ਬੀਜੇਪੀ ਨੇ ਕਿਵੇਂ ਜਿਵੇਂ ਇੱਕ ਤੋਂ ਬਾਅਦ ਇੱਕ ਜਿਨ੍ਹਾਂ ਦੇ ਨਾਲ ਪਹਿਲਾਂ ਸੌਦੇਬਾਜ਼ੀ ਕੀਤੀ ਹੋਈ ਸੀ ਸਿੱਖ ਚਿਹਰੇ, ਉਹ ਕੈਪਟਨ ਅਮਰਿੰਦਰ ਹੋਏ, ਉਹ ਢੀਂਡਸਾ ਹੋਏ, ਦੂਸਰੇ ਤੀਸਰੇ ਸਾਰੇ ਇਸ ਵੇਲੇ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੇ ਲਈ ਉਹ ਇਸਤੇਮਾਲ ਕਰ ਰਹੇ ਨੇ। ਔਰ ਕੱਲਾ ਇਹੀ ਨਹੀਂ, ਨਾਲ ਦੀ ਨਾਲ ਕਿਵੇਂ ਈਡੀ ਦੇ ਛਾਪੇ, ਹੁਣ ਇਹੀ ਨਹੀਂ ਕੱਲਾ ਕਿ ਚਰਨਜੀਤ ਚੰਨੀ ਜਿਹੜਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਜਦੋਂ ਤੱਕ ਇੱਕ ਵੀ ਕੋਈ ਆਪੋਜੀਸ਼ਨ ਪਾਰਟੀ ਜਿਹਦਾ ਕੋਈ ਥੋੜਾ ਬਹੁਤ ਦਮਖਮ ਹੈ ਉਹ ਉਹਨਾਂ ਦੇ ਲਈ ਡੇਂਜਰ ਹੈਗੀ। ਹਾਲਾਂਕਿ ਕਾਂਗਰਸ ਦਾ ਆਪਣਾ ਕੀ ਰਵੱਈਆ ਰੋਲ ਸਿੱਖਾਂ ਪ੍ਰਤੀ ਉਹ ਕਿਸੇ ਤੋਂ ਭੁੱਲਿਆ ਨਹੀਂ ਹੈ, ਪਰ ਹੁਣ ਤੁਸੀਂ ਦੇਖੋ ਵੀ ਕਿਸ ਤੇਜ਼ੀ ਦੇ ਨਾਲ ਉਹਨਾਂ ਦਾ ਵਰਤਾਰਾ ਹੈ ਕਿ ਉਹਨਾਂ ਨੇ ਉਹਦੇ ਸਾੜੀ ਦੇ ਮੁੰਡੇ ਦੇ ਛਾਪਾ ਮਾਰ ਕੇ ਜੀ 10 ਕਰੋੜ ਡਰੱਗ ਫਲਾਣਾ, ਫਿਰ ਉਹੀ ਆਮ ਆਦਮੀ ਪਾਰਟੀ ਜਿਹੜੀ ਬੀਜੇਪੀ ਦੀ ਬੀ ਟੀਮ, ਉਹ ਤੇ ਬੀਜੇਪੀ ਗਵਰਨਰ ਨੂੰ ਮਿਲਦੇ ਨੇ ਪੰਜਾਬ ਦੇ ਕਿ ਜੀ ਜਿਹੜਾ ਉਹ ਇਹਦੀ ਪੜਤਾਲ ਕਰਾਓ ਜੀ ਹਾਈ ਲੈਵਲ। ਔਰ ਅੱਜ ਦੀ ਖਬਰ ਹੈ ਕਿ ਗਵਰਨਰ ਨੇ ਜਦੋਂ ਕਿ ਚੋਣ ਜ਼ਾਬਤਾ ਪੰਜਾਬ 'ਚ ਗੈਦਰਿੰਗ ਨਹੀਂ ਹੋ ਸਕਦੀ, ਆਲਰੇਡੀ ਕੇਸ ਜਿਹੜਾ ਡਰੱਗ ਰਿਲੇਟਡ ਉਹ ਸਾਰੇ ਦੇ ਨਾਲ ਜਿਹੜਾ ਜੁੜਿਆ ਹੋਇਆ ਉਹਦੀ ਸੇਫਟੀ ਜਾਂ ਦੂਜੇ ਤੀਜੇ ਮੋਦੀ ਦੇ ਵਿਜ਼ਿਟ ਨੂੰ ਲੈ ਕੇ ਉਹ ਸੁਪਰੀਮ ਕੋਰਟ ਦੇ ਕੋਲ ਹੈ, ਪਰ ਪੰਜਾਬ ਦਾ ਗਵਰਨਰ ਆਰਡਰ ਕਰ ਰਿਹਾ ਕਿ ਜੀ ਸਪੈਸ਼ਲ ਇਨਕੁਆਇਰੀ ਚੰਨੀ ਦੀ, ਇਹ ਸਾਰੇ। ਸੋ ਮਤਲਬ ਇਹ ਹੈ ਕਿ ਕਿਵੇਂ ਪਾਵਰ ਸਟਰਕਚਰ ਉੱਥੇ ਉਹਨਾਂ ਨੇ ਪੰਜਾਬ ਚੋਣਾਂ ਦੇ ਵਿੱਚ ਉਹ EVM ਮਸ਼ੀਨਾਂ ਦਾ ਇਸਤੇਮਾਲ ਹੋਏ, ਉਹ ਫਿਰਕੂ ਕਾਰਡ ਕਿਸ ਹੱਦ ਤੱਕ ਜਾ ਕੇ ਪਲੇ ਕਰ ਰਹੇ ਨੇ, ਉਹ ਤਾਂ ਕਰਨਗੇ ਹੀ ਕਰਨਗੇ, ਪਰ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਇਸ ਕਿਸਾਨ ਐਜੀਟੇਸ਼ਨ ਦੇ ਦੌਰਾਨ ਹੋ ਗਿਆ ਕਿ ਪੰਜਾਬ ਦੀ ਕਿਰਸਾਨੀ ਜਾਂ ਪੰਜਾਬ ਦੀ ਸਿੱਖ ਜਵਾਨੀ ਜਿਹੜੀ ਅਨਇੰਪਲੋਇਡ ਹੈ, ਆਲਮੋਸਟ ਮੈਂ ਦੇਖ ਰਿਹਾ ਸੀ ਕਿ 45% ਸਿੱਖ ਬੱਚੀਆਂ ਜਿਹੜੀਆਂ ਨੇ ਜਾਂ ਪੰਜਾਬ ਦੀਆਂ ਬੱਚੀਆਂ ਜਿਹਨਾਂ 'ਚ ਮੈਜੋਰਟੀ ਜ਼ਾਹਰ ਹੈ ਸਿੱਖ ਨੇ, ਪੇਂਡੂ ਅਨਇੰਪਲੋਇਡ ਨੇ, 22-23% ਜਿਹੜੇ ਨੇ ਉਹ ਨੌਜਵਾਨ ਨੇ। ਔਰ ਇੱਕ ਨੇ ਬਹੁਤ ਠੀਕ ਕਿਹਾ, ਉਹਨੇ ਕਿਹਾ ਜੀ ਜੋ ਪੰਜਾਬ 'ਚ ਚੱਲ ਰਿਹਾ ਹੈ ਕੱਲਾ ਬ੍ਰੇਨ ਡਰੇਨ ਨਹੀਂ ਹੈ। ਜਦੋਂ ਅਸੀਂ ਕਹਿ ਰਹੇ ਹਾਂ ਕਿ 1 ਲੱਖ ਤੋਂ 2 ਲੱਖ ਬੱਚਾ ਬੱਚੀ ਪੰਜਾਬ ਦਾ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਜਾਂ UK 'ਚ ਆਉਂਦਾ ਜਾਂ ਅਮਰੀਕਾ 'ਚ ਵੀ ਥੋੜੇ, ਤੇ ਉਹ ਆਪਣੇ ਨਾਲ ਪੈਸਾ ਵੀ, ਕਿਉਂਕਿ ਜੇ ਉਹਨਾਂ ਨੇ ਐਜੂਕੇਸ਼ਨ ਇੰਸਟੀਟਿਊਸ਼ਨ 'ਚ ਐਡਮਿਸ਼ਨ ਲੈਣਾ ਹੈ ਤੇ $50,000 ਜਿਹੜੀ ਫੀਸ ਉਹ ਦਿੰਦੇ ਨੇ, ਉਹ ਪਹਿਲਾਂ ਆਪਣੀ ਜ਼ਮੀਨ ਜਿਹੜੀ ਆ ਉਹ ਵੇਚਦੇ ਨੇ ਜਾਂ ਗਹਿਣੇ ਪਾਉਂਦੇ ਨੇ, ਜਿਹਦਾ ਮਤਲਬ ਹੁੰਦਾ ਹੈ ਕਿ ਵੀ ਉਹ ਵਿਕਣ ਵਰਗੀ ਹੈ। ਹੁਣ ਕੱਲਾ ਉਹਨੇ ਕਿਹਾ ਵੀ ਬ੍ਰੇਨ ਡਰੇਨ ਨਹੀਂ ਹੈ, ਇਕਨੋਮਿਕਲ ਡਰੇਨ ਵੀ ਹੈ। ਔਰ ਤੁਹਾਡਾ ਔਰ ਜਿਹੜਾ ਇੱਕ ਬੰਦਾ ਇੰਨਾ ਖਰਚ ਕਰਕੇ ਬਾਹਰ ਜਾ ਕੇ ਸੈਟਲ ਹੋਏਗਾ ਉਹਨੇ ਮੁੜ ਕੇ ਤੇ ਆਣਾ ਨਹੀਂ ਹੈ। ਔਰ ਜਦੋਂ ਡੈਮੋਗ੍ਰਾਫਿਕ ਚੇਂਜ ਕਰਨ ਦੀ ਅਸੀਂ ਗੱਲ ਕਰ ਰਹੇ ਹਾਂ ਜਾਂ ਇੱਕ ਲਾਲਾ ਲਿਆ ਕੇ ਦਿੱਲੀ ਦਾ, ਉਹ ਪੰਜਾਬ 'ਚ ਇੱਕ ਡੰਮੀ ਕਮੇਡੀਅਨ ਜਿਹੜਾ ਉਹ ਚੀਫ ਮਿਨਿਸਟਰ ਚਿਹਰਾ ਐਲਾਨ ਕੇ ਉਹ ਰਨ ਕਰੇਗਾ, ਫਿਰ ਅੰਦਾਜ਼ਾ ਲਾਓ ਪੰਜਾਬ ਕਿੱਧਰ ਜਾਏਗਾ। ਪਰ ਇਸ ਐਜੀਟੇਸ਼ਨ ਦੇ ਚੱਲਦੇ ਆ, ਜਿਹੜੀ ਇਸ ਐਜੀਟੇਸ਼ਨ ਦੀ ਰੂਹ ਸੀ, ਸੈਂਟਰਲ ਜਿਹੜਾ ਗੇਮ ਚੇਂਜਰ ਸੀ, ਉਹ ਸੀ ਡਾਇਸਪੋਰਾ ਸਿੱਖ। ਔਰ ਡਾਇਸਪੋਰਾ ਸਿੱਖਾਂ 'ਚ ਜ਼ਾਹਰ ਹੈ ਕਿ ਕੈਨੇਡਾ ਇੱਕ ਐਸਾ ਮੁਲਕ ਹੈ ਜਿੱਥੇ ਸਿੱਖ ਪਰਸੈਂਟੇਜ ਵਾਈਜ਼ ਆਬਾਦੀ 'ਚ ਅੱਗੇ ਨੇ, ਪੋਲੀਟੀਕਲੀ
ਮਚ ਮੋਰ ਇਨਫਲੂਐਂਸ ਹੈ 16-17 MP ਔਰ ਓਵਰਆਲ ਸਿੱਖ ਕਿਉਂਕਿ ਪੋਲੀਟੀਕਲੀ ਐਕਟਿਵ ਨੇ ਉਹਨਾਂ ਨੂੰ ਜਿਹੜਾ ਆਪਣੇ ਵੱਲ ਕਰਨ ਦੇ ਲਈ ਉਹ ਲਿਬਰਲ ਪਾਰਟੀ ਹੋਏ NDP ਹੋਏ ਇਸ ਵਾਰ ਕੰਜ਼ਰਵੇਟਿਵਸ ਦਾ ਵੀ ਜ਼ੋਰ ਲੱਗਾ ਹੋਇਆ ਸੀ। ਸੋ ਜ਼ਾਹਰ ਹੈ ਕਿ ਸਿੱਖ ਵੌਇਸ ਪੋਲੀਟੀਕਲੀ ਕੈਨੇਡਾ ਦੇ ਵਿੱਚ ਮਚ ਮੋਰ ਪਾਵਰਫੁਲ ਹੈ। ਔਰ ਕਿਸਾਨ ਐਜੀਟੇਸ਼ਨ ਦੇ ਚੱਲਦੇ ਆ ਜਸਟਿਨ ਟਰੂਡੋ ਨੇ ਖਾਸ ਤੌਰ ਤੇ ਜਦੋਂ ਕਿ ਫਾਰਮਰਸ ਨੂੰ ਜਿਹੜੇ ਪੰਜਾਬ ਤੋਂ ਸ਼ੰਭੂ ਬਾਰਡਰ ਕ੍ਰਾਸ ਕਰਕੇ ਦਿੱਲੀ ਵੱਲ ਆ ਰਹੇ ਸੀ, ਜੋ ਹਰਿਆਣੇ ਦੇ ਵਿੱਚ ਵਾਟਰ ਗਨਜ਼ ਲਾਠੀ ਚਾਰਜ ਔਰ ਹਰ ਤਰ੍ਹਾਂ ਦੇ ਜਿਹੜੇ ਨੇ ਵੱਡੇ ਵੱਡੇ ਟੋਏ ਕੱਢ ਕੇ ਔਰ ਦੂਜੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਸੋ ਉਸ ਗੱਲ ਨੇ ਹਾਲਾਂ ਨਾ ਹੀ ਕੈਨੇਡੀਅਨ ਪੋਲੀਟੀਸ਼ੀਅਨਸ ਨੇ ਨਾ ਹੀ ਅਮਰੀਕਨਸ ਨੇ 3 ਖੇਤੀ ਕਾਨੂੰਨਾਂ ਦੇ ਉੱਤੇ ਕੋਈ ਪੋਜੀਸ਼ਨ ਨਹੀਂ ਲਈ, ਕਿਉਂਕਿ ਉਹ ਫਿਰ ਇੰਟਰਫੀਅਰੈਂਸ ਹੋ ਜਾਂਦੀ ਹੈ ਜੇ ਤੁਸੀਂ ਕਿਸੇ ਮੁਲਕ। ਉਹਨਾਂ ਨੇ ਤਾਂ ਸਿਰਫ ਰਾਈਟ ਟੂ ਪੀਸਫੁਲ ਪ੍ਰੋਟੈਸਟ ਦੀ ਗੱਲ ਕੀਤੀ। ਜਸਟਿਨ ਟਰੂਡੋ ਨੇ ਵੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਔਰ ਟਰੂਡੋ ਜਿਹੜਾ ਪਹਿਲਾਂ ਤੋਂ ਹੀ ਇਹਨਾਂ ਦੀਆਂ ਅੱਖਾਂ 'ਚ ਰੜਕਦਾ ਹੈ, ਜਦੋਂ ਉਹਨੇ ਮੈਰੀਲੈਂਡ ਦੀ ਯੂਨੀਵਰਸਿਟੀ 'ਚ ਖਲੋ ਕੇ ਅਮਰੀਕਾ 'ਚ ਕਿਹਾ ਸੀ ਆਪਣੀ ਪਹਿਲੀ ਟਰਮ ਵੇਲੇ ਕਿ ਆਈ ਹੈਵ ਮੋਰ ਸਿੱਖਸ ਇਨ ਮਾਈ ਕੈਬਨਿਟ ਦੈਨ ਮੋਦੀ ਹੈਜ਼, ਉਹਨਾਂ ਨੂੰ ਉਹ ਗੱਲ ਲੱਗੀ ਔਰ ਉਹਨਾਂ ਨੇ ਫਿਰ ਕਿਵੇਂ ਟਰੂਡੋ ਜਦੋਂ ਵਿਦ ਫੈਮਿਲੀ ਹੋ ਜਾਂਦਾ ਹੈ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਉਹਨੂੰ ਬੇਇੱਜ਼ਤ ਕੀਤਾ, ਕਿਵੇਂ ਆਪਣੇ ਜਮੂਰੇ ਰਾਹੀਂ ਅਜੀਤ ਡੋਵਲ ਨੇ ਕੈਪਟਨ ਅਮਰਿੰਦਰ ਰਾਹੀਂ ਉਸ ਤੋਂ ਪਹਿਲਾਂ ਹਰਜੀਤ ਸੱਜਣ ਨੂੰ ਬੇਪਤ ਕੀਤਾ ਔਰ ਜਸਟਿਨ ਟਰੂਡੋ ਨੂੰ ਜਿਵੇਂ ਉਹਨੇ ਮਿਲਣ ਤੋਂ ਨਾ ਕਰਕੇ ਉਸ ਨੂੰ ਇਨਸਲਟ ਕਰਕੇ ਪਹਿਲਾਂ ਹੀ। ਲੇਕਿਨ ਇਹਦੇ ਬਾਵਜੂਦ ਇਸ ਗੱਲ ਦਾ ਧਿਆਨ ਰਹੇ ਕਿ ਬ੍ਰਾਹਮਣ ਜਿਹੜਾ ਉਹ ਭੁੱਲਦਾ ਨਹੀਂ ਹੈ ਕਿ ਭਾਈ ਉਹਦਾ ਕਦੋਂ ਅਪਮਾਨ ਹੋਇਆ ਔਰ ਉਹ ਚਾਣਕਿਆ ਵਾਂਗ ਜਿਹਨੇ ਉਹ ਨੰਦ ਵੰਸ਼ ਦਾ ਮੈਂ ਹੁਣ ਖਾਤਮਾ ਕਰਕੇ ਰਵਾਂਗਾ ਇਹ ਕਹਿ ਕੇ ਉਹਨੇ ਬੋਦੀ ਦੀ ਗੰਢ ਖੋਲ ਦਿੱਤੀ ਸੀ, ਇਹ ਕਹਿ ਕੇ ਕਿ ਮੈਂ ਹੁਣ ਬੰਨਾਂਗਾ ਉਦੋਂ ਹੀ ਬੋਦੀ ਜਦੋਂ ਕਿ ਮੈਂ ਇਹਨੂੰ ਖਤਮ ਕਰਾਂਗਾ ਇਸ ਖਾਨਦਾਨ ਨੂੰ, ਔਰ ਉਹਨੇ ਕੀ ਕੀਤਾ ਹੈ ਇੱਕ ਵੱਖਰੀ ਕਹਾਣੀ ਹੈ। ਸੋ ਉਹਨਾਂ ਨੇ ਮਿੱਥਿਆ ਹੋਇਆ ਵੀ ਉਹਨਾਂ ਨੇ ਡਾਇਸਪੋਰਾ ਸਿੱਖਾਂ ਨੂੰ, ਜਿਨ੍ਹਾਂ ਬਾਰੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ 84 ਤੋਂ ਪਹਿਲਾਂ ਹੀ ਉਹਨਾਂ ਦੇ ਸੈੱਲ ਕੈਨੇਡੀਅਨ ਹਾਈ ਕਮਿਸ਼ਨ ਕੌਂਸਲੇਟਾਂ ਦੇ ਵਿੱਚ ਐਕਟੀਵਿਟੀ ਕਰਦੇ ਸੀ। ਫਿਰ ਅਸੀਂ 85 ਦੇ ਵਿੱਚ 에ਅਰ ਇੰਡੀਆ ਡਿਜ਼ਾਸਟਰ ਦੀ ਗੱਲ ਕਰਦੇ ਹਾਂ, ਪਰ ਔਰ ਉਸ ਸਾਰੇ ਪੀਰੀਅਡ 'ਚ 10 ਸਾਲ ਇਹਨਾਂ ਨੇ ਦੱਬ ਲਿਆ ਸੀ ਨੈਗੇਟਿਵਿਟੀ ਪ੍ਰੋਪੇਗੈਂਡੇ ਨਾਲ, ਪਰ ਸਿੱਖ ਵਾਪਸ ਉੱਭਰੇ ਨੇ। ਪੋਲੀਟੀਕਲ ਪਾਵਰ ਔਰ ਸੋਸ਼ਲ ਮੀਡੀਆ ਨੇ ਇੱਕ ਹੋਰ ਪਲੇਟਫਾਰਮ ਦਿੱਤਾ ਹੈ ਔਰ ਹੁਣ ਅਗੇਨ ਜਿਹੜੀ ਘਟਨਾ ਨੂੰ ਲੈ ਕੇ ਕੈਨੇਡਾ ਭਰ ਦੇ ਵਿੱਚ ਹੀ ਨਹੀਂ, ਇਹਨਾਂ ਨੇ ਕਿਵੇਂ ਟਰੱਕਰਸ ਪ੍ਰੋਟੈਸਟ ਨੂੰ ਸਿੱਖ ਕੌਮ ਦੇ ਨਾਲ ਜੋੜ ਕੇ ਜਸਟਿਨ ਟਰੂਡੋ ਦੇ ਆਟਵਾ ਚੋਂ ਆਪਣੀ ਵਿਦ ਫੈਮਿਲੀ, ਕਿਉਂਕਿ ਉਹਨਾਂ ਨੂੰ ਸਿਕਿਉਰਿਟੀ ਵਾਲੇ ਇਨ ਸੇਫਟੀ ਲੈ ਗਏ ਨੇ, ਉਹਨੂੰ ਉਹਦੇ ਫਲੀ ਦੇ ਨਾਲ ਜੋੜ ਕੇ ਔਰ ਉਸ ਦੀ ਹਮਾਇਤ ਟਰੂਡੋ ਵੱਲੋਂ ਜਿਹੜੀ ਫਾਰਮਰ ਪ੍ਰੋਟੈਸਟ ਨੂੰ ਸੀ ਉਹਦੇ ਨਾਲ ਜੋੜ ਕੇ ਕੀ ਖੇਡ ਇਹਨਾਂ ਦਾ ਮੀਡੀਆ 'ਚ ਖੇਡੀ ਜਾ ਰਹੀ ਹੈ। ਫਸਟ ਪੋਸਟ ਦੇ ਵਿੱਚ ਜਿਹੜਾ ਆਰਟੀਕਲ ਅਭਿਜੀਤ ਮਜਮੂਦਾਰ ਵੱਲੋਂ ਲਿਖਿਆ ਜਾਂਦਾ ਹੈ, ਇਸੇ ਤਰ੍ਹਾਂ ਅਸੀਂ ਟਾਈਮਜ਼ ਆਫ ਇੰਡੀਆ ਦੇ ਵਿੱਚ ਇਹਨੂੰ ਕਿਵੇਂ ਸਿੱਖਾਂ ਦੇ ਨਾਲ ਜੋੜਿਆ ਜਾਂਦਾ ਹੈ ਇਸ ਦਾ ਜ਼ਿਕਰ ਵੀ ਕਰਾਂਗੇ। ਪਰ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਇਸ਼ੂ ਕੀ ਹੈ ਔਰ ਕਿਵੇਂ ਉਹ ਇਸ਼ੂ ਜਿਹਦੇ ਨਾਲ ਕੋਈ ਸਿੱਖਾਂ ਦਾ ਸਿੱਧਾ ਸੰਬੰਧ ਨਹੀਂ ਹੈ, ਵਰਕਫੋਰਸ ਦੇ ਨਾਲ ਜ਼ਰੂਰ ਹੁਣ ਹੈ। ਇਹ ਹੈ ਕਿ ਜ਼ਾਹਰ ਹੈ ਕਿ ਕੋਵਿਡ-19 ਨੇ ਜਦੋਂ ਉਹਦੀ ਪਹਿਲੀ ਲਹਿਰ ਆਈ ਹੈ ਉਸ ਨੇ ਕਾਫੀ ਨੁਕਸਾਨ ਕੀਤਾ ਹੈ। ਕੁਛ ਨਿਊਜ਼ੀਲੈਂਡ ਵਾਂਗ ਪ੍ਰੋਪਰ ਕੁਛ ਥਾਵਾਂ ਤੇ ਹੈਂਡਲ ਨਹੀਂ ਹੋਇਆ, UK 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਬਾਕੀ ਯੂਰਪੀਅਨ ਕੰਟਰੀਜ਼, ਕੈਨੇਡਾ 'ਚ ਵੀ। ਲੇਕਿਨ ਕੈਨੇਡਾ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਨੇ ਲਿਬਰਲ ਇਕਨੋਮਿਕਲ ਪੈਕੇਜ ਦੇ ਕੇ ਔਰ ਦੂਸਰੇ ਜਿਹੜੇ ਵੀ ਮੇਸ਼ਰ ਸੀ, ਔਰ ਇਹ ਸਾਰੇ ਅਸੀਂ 2-2.5 ਸਾਲ ਤੋਂ ਦੇਖਦੇ ਹਾਂ ਕਿ ਜਿਹੜਾ ਲਾਕਡਾਊਨ ਹੈ ਘਰਾਂ ਦੇ ਅੰਦਰ, ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ 3 ਗੁਣਾ ਜ਼ਿਆਦਾ ਮੈਂਟਲ ਪੇਸ਼ੈਂਟਸ ਵਧੇ ਨੇ, ਕਿਸ ਕਿਸਮ ਦਾ ਬਾਕੀ ਵਿਹਾਰ ਹੈ, ਸਕੂਲਾਂ ਦੇ ਵਿੱਚ ਬੱਚੇ ਬਿਲਕੁਲ ਅਨਡਿਸਪਲਿਨਡ ਬਿਹੇਵ ਕਰ ਰਹੇ ਨੇ। ਸੋ ਕੈਨੇਡਾ ਦੇ ਵਿੱਚ ਜਦੋਂ ਇਹ ਦੂਸਰੀ ਉਹਦਾ ਵੇਰੀਐਂਟ ਆਇਆ, ਸੋ ਪਹਿਲੇ ਦੇ ਜਿਹੜੇ ਹੱਥ ਲੱਗੇ ਹੋਏ ਸੀ ਉਸ ਤੋਂ ਜਿਹੜਾ, ਕਿਉਂਕਿ ਇਹ ਅਸੀਂ ਜਿਹੜਾ ਫਿਨੋਮੀਨਾ ਕੈਨੇਡਾ ਦੇ ਵਿੱਚ ਅੱਜ ਟਰੱਕਰਸ ਦੇ ਰੂਪ 'ਚ ਅਸੀਂ ਦੇਖ ਰਹੇ ਹਾਂ, ਅਸੀਂ ਜਰਮਨ ਦੇ ਵਿੱਚ ਵੀ ਦੇਖ ਰਹੇ ਹਾਂ, ਫਰਾਂਸ ਦੇ ਵਿੱਚ ਵੀ, ਕਿਉਂਕਿ ਇਸ ਗੱਲ ਦੇ ਉੱਤੇ ਜਿਹੜੀ ਹੈ ਉਹ ਇੱਕ ਲੌਬੀ ਬਣਨੀ ਹੈ ਤਾਂ ਉਹਨਾਂ ਦੀ ਫਰਸਟ੍ਰੇਸ਼ਨ ਹੈ ਔਰ ਕਿਤੇ ਨਾ ਕਿਤੇ ਇੱਕ ਫੀਅਰ ਵੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਦੋਨੋਂ ਇਸ ਇਸ਼ੂ ਨੂੰ ਇੱਕ ਬੈਲੈਂਸ ਤਰੀਕੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ। ਜਿਹੜਾ ਮੈਂਡੇਟਰੀ ਪਾਰਟ ਹੈ, ਹੁਣ ਜਹਾਜ਼ਾਂ 'ਚ ਤੁਸੀਂ ਸਫ਼ਰ ਨਹੀਂ ਕਰ ਸਕਦੇ ਜੇ ਤੁਸੀਂ ਵੈਕਸੀਨੇਟਡ ਨਹੀਂ ਹੋ। ਦੂਜਾ,
ਹੁਣ ਕੈਨੇਡਾ ਦੇ ਟਰੱਕਰਸ ਦਾ ਇੱਕ ਵੱਡਾ ਜਿਹੜਾ ਉਹਨਾਂ ਦਾ ਡੈਸਟੀਨੇਸ਼ਨ ਹੈ ਅਮਰੀਕਾ ਹੈ, ਕਿਉਂਕਿ ਉਹਨਾਂ ਦਾ ਆਪਸੀ ਕੈਨੇਡਾ ਅਮਰੀਕਾ ਟ੍ਰੇਡ ਕਾਮਨ ਹੈ, ਉਧਰੋਂ ਲੈ ਕੇ ਆਉਂਦੇ ਨੇ। ਔਰ ਕਿਉਂਕਿ ਇਸ ਗੱਲ ਦੇ ਉੱਤੇ ਕਿ ਭਾਈ ਜੇ ਸਾਰੀ ਆਬਾਦੀ ਵੈਕਸੀਨੇਟ ਨਹੀਂ ਹੋਏਗੀ ਤੇ ਇਹਦਾ ਸਪਰੈਡ ਫਾਸਟ ਹੋਏਗਾ। ਜਸਟਿਨ ਟਰੂਡੋ ਨੇ ਵੀ ਮੈਂਡੇਟਰੀ ਕੀਤਾ ਟਰੱਕਰਸ ਦੇ ਲਈ ਵੀ, ਹਾਲਾਂਕਿ ਜਿਹੜਾ ਹੁਣ ਡਾਟਾ ਸਾਹਮਣੇ ਆ ਰਿਹਾ ਹੈ 90% ਕੈਨੇਡਾ ਦੇ ਟਰੱਕਰਸ ਜਿਹੜੇ ਨੇ ਉਹ ਆਲਰੇਡੀ ਵੈਕਸੀਨੇਟਡ ਨੇ, 10% ਨਹੀਂ ਨੇ। ਲੇਕਿਨ ਉਹਨਾਂ ਨੇ ਇਹਨੂੰ ਮੈਂਡੇਟਰੀ ਕੀਤਾ, ਲਾਜ਼ਮੀ ਕੀਤਾ ਹੈ ਕਿ ਜਿਹੜੇ ਕੈਨੇਡਾ ਦੇ ਟਰੱਕ ਅਮਰੀਕਾ ਚ ਆਉਣਗੇ, ਜੇ ਉਹ ਵੈਕਸੀਨੇਟਡ ਨਹੀਂ ਨੇ, ਜਦੋਂ ਵਾਪਸ ਜਾਣਗੇ ਜਿਹੜਾ ਵੀ ਉਹਨਾਂ ਦਾ ਸਟਿਪੂਲੇਟਡ ਟਾਈਮ ਹੈ ਕੁਆਰੰਟੀਨ ਦਾ, ਉਹਨਾਂ ਨੂੰ ਕੁਆਰੰਟੀਨ 'ਚ ਰਹਿਣਾ ਪਏਗਾ, ਹਫ਼ਤਾ ਜਾਂ 10 ਦਿਨ ਜੋ ਵੀ ਪੀਰੀਅਡ ਹੈ। ਹੁਣ ਇਹਨੂੰ ਲੈ ਕੇ ਇੱਕ ਇਸ਼ੂ ਖੜਾ ਹੋਇਆ, ਕਿਉਂਕਿ ਇਹ ਇਕੱਲਾ ਟਰੱਕਰਸ ਲਈ ਤਾਂ ਹੈ ਹੀ ਹੈ ਸੀ, ਵਿਦਨ ਕੈਨੇਡਾ ਵੀ ਮੈਂਡੇਟਰੀ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਹੋਈਆਂ ਨੇ ਕਿ ਭਾਈ ਇਹ ਨਹੀਂ ਤੁਸੀਂ ਰੈਸਟੋਰੈਂਟਾਂ ਜਾਂ ਦੂਜਿਆਂ ਤੋਂ ਇਲਾਵਾ ਵੀ। ਹੁਣ ਦੋ ਕਿਸਮ ਦੇ ਲੋਕ ਜਿਹੜੇ ਅਮਰੀਕਾ ਔਰ ਕੈਨੇਡਾ, ਬੇਸ਼ੱਕ ਥੋੜਾ ਬਹੁਤ ਉਹਨਾਂ ਦਾ ਤਰਬੀਅਤ ਦਾ ਫਰਕ ਹੈ ਪਰ ਇੱਕੋ ਹੀ ਥਾਟ ਹੈ। ਇੱਕ ਉਹ ਤਬਕਾ ਹੈ ਜਿਹੜਾ ਇਹ ਸਮਝਦਾ ਹੈ ਕਿ ਵੀ ਫਰੀडम ਜਿਹੜੀ ਹੈ ਉਹ ਸਾਡਾ ਬੇਸਿਕ, ਸਾਡਾ ਇਹ ਹੱਬ ਹੈ ਜਾਂ ਸਾਡਾ ਬੇਸਿਕ ਪਲੈਂਕ ਹੈ ਜਿਹਦੇ ਤੇ ਸਾਡੇ ਸਿਸਟਮ ਖੜੇ ਨੇ। ਤੇ ਜੇ ਫੈਡਰਲ ਗਵਰਨਮੈਂਟਸ ਆਪਣੇ ਆਰਡਰ ਇੰਪਲੀਮੈਂਟ ਕਰਵਾਉਂਦੀਆਂ ਨੇ, ਇਹਦਾ ਮਤਲਬ ਇਹ ਹੈ ਕਿ ਇਹ ਸਾਡੀ ਜਿਹੜੀ ਇੰਡੀਵਿਜੂਅਲ ਸਿਟੀਜ਼ਨ ਦੀ ਫਰੀडम ਹੈ ਕਿ ਉਹਨੇ ਕੀ ਕਰਨਾ ਹੈ ਕੀ ਨਹੀਂ ਕਰਨਾ, ਉਹਦੇ ਤੇ ਇਨਫ੍ਰਿੰਜ ਅਪਨ ਹੈ। ਇਹ ਸਿਧਾਂਤਕ ਡਿਬੇਟ ਹੈ ਔਰ ਇਹਦੇ ਨਾਲ ਅਸੀਂ ਵੀ ਸਹਿਮਤ ਹੁੰਦੇ ਹਾਂ ਕਿ ਭਾਈ ਈਵਨ ਅਮਰੀਕਾ 'ਚ ਵੀ ਜਿਹੜਾ ਕ੍ਰਾਈਸਿਸ ਰਿਹਾ ਉਸ ਦਾ ਇੱਕ ਕਾਰਨ ਜਦੋਂ FBI ਦੇ ਆਫਿਸ ਤੇ ਓਕਲਹੋਮਾ 'ਚ ਧਮਾਕਾ ਹੁੰਦਾ ਹੈ, ਕਿਉਂਕਿ 9/11 ਤੋਂ ਬਾਅਦ ਤਾਂ ਹੋਰ ਵੀ ਕਰਬ ਹੋਈਆਂ ਬਹੁਤ ਸਾਰੀਆਂ ਫਰੀडम्स। ਹੁਣ ਆ ਪੈਗਾਸਸ ਔਰ ਦੂਸਰਾ ਜਿਹਦਾ ਜ਼ਿਕਰ ਕਰਾਂਗੇ ਉਹ ਤਾਂ ਉਹਦੇ ਥੱਲੇ ਸਪਾਈਨ ਕਿਸ ਲੈਵਲ ਤੱਕ ਹੈ। ਪਰ ਇਹਨੂੰ ਹੈਲਥ ਇਸ਼ੂ ਦੇ ਨਾਲ ਜੋੜਨਾ, ਔਰ ਕੈਨੇਡਾ ਦੇ ਮਾਮਲੇ 'ਚ ਹੁਣ ਅਮਰੀਕਾ 'ਚ ਤਾਂ ਇਹ ਕਿਹਾ ਜਾ ਸਕਦਾ, ਹੁਣ ਤੁਸੀਂ ਟਰੰਪ ਦਾ ਵਰਤਾਰਾ ਦੇਖੋ, ਉਹ ਆਪ ਤਾਂ ਬਾਂਹ ਖੜੀ ਕਰਕੇ ਜਿਹੜੀ ਆ ਉਹ ਲਵਾ ਵੀ ਰਿਹਾ, ਵੈਕਸੀਨੇਟਡ ਵੀ ਹੋਇਆ, ਲੇਕਿਨ ਉਹਦੇ ਸਪੋਰਟਰ ਜਾਂ ਦੂਜਿਆਂ ਵੱਲੋਂ ਇਸ ਕਿਸਮ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਕਿ ਜੀ ਨਹੀਂ ਇਹ ਨਹੀਂ ਹੈ। ਔਰ ਜੇ ਅਮਰੀਕਾ ਦੇ ਵਿੱਚ ਇੰਨੇ ਲੱਖਾਂ ਲੋਕ ਮਰੇ ਨੇ, ਉਹਦੇ 'ਚ ਟਰੰਪ ਦੀ ਨੀਤੀ ਸੀ। ਫਿਰ ਵੈਕਸੀਨੇਸ਼ਨ ਦੀ ਇਫੈਕਟਿਵਨੈਸ ਜਾਂ ਨਾਨ ਇਫੈਕਟਿਵਨੈਸ ਨੂੰ ਲੈ ਕੇ ਇੱਕ ਵੱਖਰੀ ਕਿਸਮ ਦੀ ਡਿਬੇਟ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਨੀਸ਼ੀਅਲ ਜਿਹੜੇ ਰਿਜ਼ਲਟ ਸੀ, ਜਦੋਂ ਕਿ ਬਾਕੀ ਵੈਕਸੀਨਸ ਜਿਹੜੀਆਂ ਨੇ ਉਹ 50 ਤੋਂ 60% ਉਹਨਾਂ ਦੀ ਇਫੈਕਟਿਵਨੈਸ ਹੁੰਦੀ ਹੈ, ਇਹ ਇਨੀਸ਼ੀਅਲੀ 90% ਜਿਹੜੀ ਹੈ ਉਹਦੀ ਇਫੈਕਟਿਵਨੈਸ ਸੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਇਸ ਸਾਰੇ ਦੇ ਚੱਲਦਿਆਂ ਹੋਰ ਡੇਟਾ ਆਏਗਾ ਔਰ ਕਾਲੀ 'ਚ ਬਣਾਈ ਗਈ 8 ਮਹੀਨੇ 10 ਮਹੀਨੇ 'ਚ, ਪਰ ਅੰਦਾਜ਼ਾ ਲਾਓ ਜਿੱਥੇ ਜੇ ਵੈਕਸੀਨੇਟਡ ਨਾ ਹੁੰਦੇ ਲੋਕ, ਫਿਰ ਤੁਹਾਡਾ ਡੈਥ ਰੇਟ ਕਿੱਥੇ ਜਾਂਦਾ। ਹੁਣ ਇਸ਼ੂ ਜਿਹੜਾ ਮੈਂ ਜਿਵੇਂ ਕਿਹਾ ਕਿ ਵੀ ਜੋ ਕੈਨੇਡਾ 'ਚ ਟਰੱਕਰਸ ਨੇ ਇਸ ਨੂੰ ਆਧਾਰ ਬਣਾਇਆ ਔਰ ਇਹਨਾਂ ਦੇ ਪਿੱਛੇ ਕੌਣ ਲੋਕ ਨੇ, ਤੁਹਾਨੂੰ ਉਹ ਕੰਜ਼ਰਵੇਟਿਵ ਲੋਕ ਨਜ਼ਰ ਆਣਗੇ ਜਿਹੜੇ ਖੁਸ਼ ਨਹੀਂ ਨੇ ਕਿ ਟਰੂਡੋ ਦੀ ਇਮੀਗ੍ਰੇਸ਼ਨ ਪਾਲਿਸੀ ਜਿਵੇਂ ਤੇਜ਼ੀ ਦੇ ਨਾਲ ਉਹ ਇਮੀਗ੍ਰੇਸ਼ਨ ਖੋਲ ਰਿਹਾ। ਇੱਕ ਜਿਹੜਾ ਵੱਧ ਰਿਹਾ ਰਾਈਟ ਵਿੰਗਰਸ ਦਾ ਜ਼ੋਰ ਹੈ ਅਮਰੀਕਾ ਦੇ ਵਿੱਚ ਵੀ, ਅਸੀਂ ਯੂਰਪ 'ਚ ਵੀ ਦੇਖ ਰਹੇ ਹਾਂ। ਔਰ ਇਸ ਜਿਹਦੇ 'ਚ ਕਿ ਹੁਣ ਮੀਲਾਂ ਤੱਕ ਟਰੱਕਾਂ ਦੀ ਲਾਈਨ ਔਰ ਆਟਵਾ ਆਲਮੋਸਟ ਬੰਦ ਕੀਤਾ ਹੋਇਆ ਔਰ ਜਸਟਿਨ ਟਰੂਡੋ ਨੂੰ ਵੀ ਸੇਫਟੀ 'ਚ ਕੱਢਿਆ। ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ, ਅੱਜ ਸ਼ੁਰੂ ਹੋਇਆ, ਕੀ ਰਿਹਾ ਬਹੁਤ ਸਾਰਿਆਂ ਨੂੰ ਆਨਲਾਈਨ ਹੀ ਉਹ ਆਏ ਹੋਣਗੇ। ਲੇਕਿਨ ਇਸ ਸਭ ਦੇ ਚੱਲਦਿਆਂ ਦੋ ਕਿਸਮ ਦੀ ਡਿਬੇਟ, ਇੱਕ ਤਾਂ ਉਹੀ ਫਰਸਟ੍ਰੇਸ਼ਨ ਵਾਲੇ ਲੋਕ ਵੀ ਨਾਲ ਜੁਆਇਨ ਕੀਤੇ। ਜ਼ਾਹਰ ਹੈ ਕਿ ਜਿਵੇਂ ਮੈਨੂੰ ਸਾਡੇ ਬਹੁਤ ਸਾਰੇ ਟਰੱਕਰ ਵੀਰਸ ਨਾਲ ਜਿਨ੍ਹਾਂ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਕੈਨੇਡਾ 'ਚ, ਉਹਨਾਂ ਨੇ ਕਿਹਾ ਜੀ ਸਾਡੇ 'ਚੋਂ ਤਾਂ ਬਹੁਤ ਥੋੜੇ ਲੋਕ ਨੇ ਉਸ ਪ੍ਰੋਟੈਸਟ ਦਾ ਹਿੱਸਾ, ਪਰ ਤੁਸੀਂ ਪਬਲਿਕਲੀ ਜੇ ਤੁਹਾਡੀ ਬਰਾਦਰੀ ਹੈ ਟਰੱਕਿੰਗ ਔਰ ਉਹਦਾ ਇੱਕ ਤੁਹਾਡੀਆਂ ਯੂਨੀਅਨ ਜਾਂ ਦੂਜੀਆਂ ਇਨਵੋਲਵ ਹੁੰਦੀਆਂ ਨੇ, ਤੁਸੀਂ ਵਿਰੋਧ 'ਚ ਤਾਂ ਨਹੀਂ ਖਲੋ ਸਕਦੇ। ਔਰ ਵੈਸੇ ਵੀ ਮੈਂ ਸਮਝਦਾ ਵੀ ਇੰਡੀਵਿਜੂਅਲੀ ਹੁਣ ਸਾਡਾ ਇੰਨਾ ਕੁ ਨੰਬਰ ਇਹਨਾਂ ਮੁਲਕਾਂ 'ਚ ਹੈ ਕਿ ਹਰ ਇੱਕ ਦੀ ਆਪਣੀ ਰਾਏ ਵੀ ਹੋ ਸਕਦੀ ਹੈ। ਕਿਸੇ ਨੂੰ ਜੇ ਲੱਗਦਾ ਹੈ ਕਿ ਵੀ ਇਹ ਮੈਂਡੇਟਰੀ ਵੈਕਸੀਨੇਸ਼ਨ ਠੀਕ ਨਹੀਂ ਹੈ, ਉਹਨੂੰ ਹੱਕ ਹੈ ਉਹ ਜ਼ਾਹਰ ਕਰੇ। ਉਹਨਾਂ 'ਚ ਸਿੱਖ ਵੀ ਨੇ, ਦੂਸਰੇ ਵੀ ਨੇ। ਜੇ ਇੱਥੇ ਅਸੀਂ ਡੈਮੋਕ੍ਰੈਟ ਰਿਪਬਲਿਕਸ ਦੇਖਦੇ ਹਾਂ, ਟਰੰਪ ਦੇ ਸਪੋਰਟਰ ਵੀ ਸੀ, ਉਹਨਾਂ ਨੂੰ ਵੀ ਹੱਕ ਹੈ ਸਪੋਰਟ ਕਰਨ ਦਾ ਜੇ ਸਾਨੂੰ ਅਦਰਵਾਈਜ਼ ਲੱਗਦਾ। ਪਰ ਹੁਣ ਤੁਸੀਂ ਇੱਕ ਪਾਸੇ ਤਾਂ ਇਹ ਡਿਬੇਟ ਹੁਣ ਉਸ 'ਚ ਸਾਹਮਣੇ ਆ ਗਿਆ ਕਿ ਭਾਈ ਉਹਨਾਂ ਟਰੱਕਰਸ ਵਾਲਿਆਂ 'ਚ ਜਿਹੜੇ ਲੋਕਾਂ ਦੀ ਅਸਲ ਮਨਸ਼ਾ ਹੈ, ਬਹੁਤ ਸਾਰੇ ਤਾਂ ਡਿਊ ਟੂ ਫਰਸਟ੍ਰੇਸ਼ਨ ਜਿਹੜੇ ਟਰੂਡੋ ਨਾਲ ਫਰਸਟ੍ਰੇਟਡ ਨੇ ਜਾਂ ਉਸ ਦੀਆਂ ਗਲਤ ਪਾਲਿਸੀਜ਼ ਨਾਲ ਫਰਸਟ੍ਰੇਟਡ ਨੇ, ਪਰ ਉਹਦੇ 'ਚ ਸਵਸਤਕਾ ਦੇ ਝੰਡੇ ਵੀ ਆ ਗਏ, ਰੇਸਿਜ਼ਮ ਪੂਰਾ, ਕੰਜ਼ਰਵੇਟਿਵਸ, ਪੈਸੇ ਵੀ ਇਕੱਠੇ ਹੋਣੇ, 7 ਤੋਂ 9 ਮਿਲੀਅਨ ਇਕੱਠਾ ਹੋ ਗਿਆ ਜਿਨ੍ਹਾਂ ਦੇ ਕੋਲ ਹੈ।
ਫਿਰ ਉਹਦੇ ਨਾਲ ਜਿਹੜਾ ਹੈ ਉਹ ਇੱਕ ਲੇਡੀ ਜਿਹਨੇ ਕਿ ਉਹਨਾਂ ਦੇ ਜਿਹੜੀ ਟੌਂਬ ਆਫ ਐਨ ਅਨਨੋਨ ਸੋਲਜਰ ਹੈ ਉਹਦੇ ਤੋਂ ਚੜ੍ਹ ਕੇ ਨਾਚ ਕਰ ਰਹੀ ਹੈ। ਡੈਸੀਕ੍ਰੇਸ਼ਨ ਵੀ ਆ ਗਈ ਅੱਛਾ ਉਹਨਾਂ ਦੇ ਮੈਮੋਰੀਅਲਸ ਦੀ। ਸੋ ਇਸ ਸਾਰੇ ਦੇ ਚੱਲਦੇ ਆ ਫੈਕਟਰ ਜਿਹੜਾ ਉਹ ਸੀਰੀਅਸਨੈਸ ਨਾਲ ਇਹ ਦੇਖਿਆ ਜਾਣਾ ਚਾਹੀਦਾ ਸੀ ਕਿ ਇਸ਼ੂਜ਼ ਔਰ ਖਾਸ ਤੌਰ ਤੇ ਜਸਟਿਨ ਟਰੂਡੋ ਦੀਆਂ ਪਾਲਿਸੀਜ਼ ਜੇ ਅੰਡਰ ਡਿਬੇਟ ਆਉਂਦੀਆਂ ਨੇ ਉਹ ਦੈਟ ਮੈਟਰਸ। ਪਰ ਤੁਸੀਂ ਦੇਖੋ ਬ੍ਰਾਹਮਣ ਦਾ ਸ਼ੈਤਾਨ ਦਿਮਾਗ ਕਿ ਕਿਵੇਂ ਉਸ ਸਾਰੇ ਨੂੰ, ਹਾਲਾਂ ਉਹਨਾਂ ਹਜ਼ਾਰਾਂ ਦੀ ਗਿਣਤੀ 'ਚ ਟਰੱਕਾਂ ਦੇ ਵਿੱਚ 1% ਵੀ ਸਿੱਖ ਨਹੀਂ ਹੋਣਗੇ, ਲੇਕਿਨ ਉਹਨਾਂ ਨੇ ਇਸ ਇਸ਼ੂ ਨੂੰ ਇਸ ਢੰਗ ਨਾਲ ਪੋਰਟਰੇ ਕੀਤਾ। ਦੇਖੋ ਟਰੂਡੋ ਨੇ ਸਿੱਖਾਂ ਦੀ ਹਮਾਇਤ ਕੀਤੀ ਸੀ ਕਿਸਾਨ ਮੂਵਮੈਂਟ ਵੇਲੇ, ਆ ਹੁਣ ਸਿੱਖ ਹੀ ਟਰਬਲ ਦਾ ਕਾਰਨ ਨੇ, ਔਰ ਪੂਰਾ ਇੱਕ ਹੈਸ਼ਟੈਗ ਉਹਨਾਂ ਨੇ ਸੋਸ਼ਲ ਮੀਡੀਆ ਤੇ ਚਲਾਇਆ ਕਰਮਾ, ਕਿ ਜਿਵੇਂ ਇਹਨਾਂ ਦੀ ਕਰਮਾਂ ਦੀ ਥਿਊਰੀ ਹੈ ਕਿ ਜੋ ਤੁਸੀਂ ਕਰਦੇ ਹੋ ਤੁਹਾਨੂੰ ਮਿਲਦਾ। ਦੇਖੋ ਟਰੂਡੋ ਜਿਹੜਾ ਉਹਨੇ ਕੀਤਾ ਸੀ ਇੱਥੇ, ਹੁਣ ਉਹਨੂੰ ਔਰ ਇੱਥੋਂ ਤੱਕ ਕਿ ਜਿਹੜਾ ਫਸਟ ਪੋਸਟ ਦੇ ਵਿੱਚ ਅਭਿਜੀਤ ਮਜਮੂਦਾਰ ਨੇ ਰਾਈਟ ਅਪ ਲਿਖਿਆ, ਵਾਈ ਇੰਡੀਆ ਮਸਟ ਸਪੋਰਟ ਪ੍ਰੋਟੈਸਟਿੰਗ ਕੈਨੇਡੀਅਨ ਟਰੱਕਰਸ ਅਗੇਂਸਟ ਜਸਟਿਨ ਟਰੂਡੋ। ਉਹਨਾਂ ਨੇ ਕਿਹਾ ਜੀ ਹੁਣ ਕਿਉਂਕਿ ਜਸਟਿਨ ਟਰੂਡੋ ਨੇ ਫਾਰਮਰ ਐਜੀਟੇਸ਼ਨ ਦੀ ਸਪੋਰਟ ਕੀਤੀ ਸੀ ਔਰ ਇਹ ਇੰਡੀਅਨ ਗਵਰਨਮੈਂਟ ਨੂੰ ਟਰੱਕਰਸ ਮੂਵਮੈਂਟ ਨੂੰ ਸਪੋਰਟ ਕਰਨਾ ਚਾਹੀਦਾ ਤਾਂ ਕਿ ਜਿਹੜਾ ਉਹਨੂੰ ਕਰਮਾਂ ਦਾ ਫਲ ਮਿਲੇ ਟਰੂਡੋ ਨੂੰ ਕਿ ਉਹਨੇ ਕੀ ਕੀਤਾ ਸੀ। ਔਰ ਇਸੇ ਤਰ੍ਹਾਂ ਕਿਵੇਂ ਇਹਨੂੰ ਸਿੱਖਾਂ ਦੇ ਵਿੱਚ ਘੜੀਸਣ ਦੀ ਲਾਈਨ ਜਿਹੜੀ ਇੱਕ ਹੋਰ ਸਟੋਰੀ ਇਸ ਦੇ ਉੱਤੇ ਆਈ, ਸਿੱਖਸ who represent major share of truckers protest against Canada's vaccine mandate as Trudeau and his family leave their Ottawa home। ਹੁਣ ਫੋਟੋ ਦੋ ਸਿੱਖਾਂ ਦੀ ਲਾਈ ਹੋਈ ਹੈ ਟਾਈਮਜ਼ ਆਫ ਇੰਡੀਆ ਨੇ, ਔਰ ਉਹੀ ਸ਼ੈਤਾਨ ਕੋਰਸਪੋਂਡੈਂਟ ਦੂਸਰੇ ਪਾਸੇ ਜਿਹੜਾ ਉਹ ਚਟੋਪਧਿਆਏ ਕਿ ਕੀ ਹੈ ਉਹੀ ਜਿਹੜਾ ਲਿਖ ਰਿਹਾ ਹੁਣ ਇਸ ਕਹਾਣੀ ਨੂੰ। ਔਰ ਇਸ ਹੱਦ ਤੱਕ ਸੋਸ਼ਲ ਮੀਡੀਆ ਤੇ BBC ਨੇ ਸਟੋਰੀ ਕੈਨੇਡਾ 'ਚ ਟਰੱਕ ਵਾਲਿਆਂ ਦੇ ਪ੍ਰੋਟੈਸਟ ਨੂੰ ਸਿੰਘੂ ਬਾਰਡਰ ਨਾਲ ਜੋੜ ਕੇ ਸੋਸ਼ਲ ਮੀਡੀਆ ਤੇ ਇਹ ਚਰਚਾ ਛਿੜੀ। ਸੋ ਉਹਨਾਂ ਨੇ ਪੂਰਾ ਟਵਿੱਟਰ ਦੇ ਉੱਤੇ ਜਿਵੇਂ ਮੈਂ ਕਿਹਾ ਵੀ ਹੈਸ਼ਟੈਗ ਕਰਮਾ ਦਾ ਟ੍ਰੈਂਡ ਕਰਵਾਤਾ ਉਹਨਾਂ ਨੇ ਕਿ ਥੈਂਕਸ ਟੂ ਜਸਟਿਨ ਟਰੂਡੋ that Canada truckers now have their own Singhu border. Deal with it, Trudeau. India is deeply concerned about human rights in Canada. ਇਹ ਹੈ ਤੁਸੀਂ ਇਹਨਾਂ ਦਾ ਸ਼ੈਤਾਨ ਬਿਰਤੀ ਦੇਖੋ। ਔਰ ਇਸੇ ਤਰ੍ਹਾਂ ਜਿਹੜਾ ਭਾਰਤੀ ਕ੍ਰਿਕਟਰ ਵੈਂਕਟੇਸ਼ ਪ੍ਰਸਾਦ ਨੇ ਟਵੀਟ ਕੀਤਾ, ਤੁਹਾਡਾ ਕਰਮਾ ਕੈਫੇ 'ਚ ਸਵਾਗਤ, ਇੱਥੇ ਤੁਸੀਂ ਜੋ ਪੇਸ਼ ਕੀਤਾ ਹੈ ਉਹੀ ਮਿਲੇਗਾ ਭਾਵੇਂ ਤੁਸੀਂ ਕਿੰਨੇ ਹੀ ਤਾਕਤ। ਇਹ ਹੁਣ ਕ੍ਰਿਕਟਰ ਨੇ ਜਿਹੜੇ ਉਸ ਪੀਰੀਅਡ ਜਿਨ੍ਹਾਂ ਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਸੀ। ਇਸੇ ਤਰ੍ਹਾਂ ਮੇਜਰ ਸੁਰਿੰਦਰ ਪੁਨੀਆ ਨੇ ਕੈਨੇਡਾ 'ਚ ਹੋ ਰਹੇ ਰੋਸ ਮੁਜ਼ਾਹਰਿਆਂ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ਕਰਮਾ ਰਿਟਰਨਸ, ਕੈਨੇਡਾ 'ਚ ਟਰੱਕ ਵਾਲੇ ਵਿਰੋਧ ਕਰ ਰਹੇ ਨੇ ਔਰ ਇਹ ਦੱਸ ਰਹੇ ਨੇ ਕਿ ਜੀ ਟਰੂਡੋ ਛੱਡ ਕੇ ਦੌੜ ਗਿਆ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਅਸੀਂ ਸਮਝਦੇ ਹਾਂ ਵੀ ਇੱਕ ਨੁਕਤਾ ਜਿਹੜਾ ਸਾਡੇ ਵੀਰ ਸਤਵਿੰਦਰ ਸਿੰਘ ਟਰਾਂਟੋ ਜੀ ਨੇ ਸਾਨੂੰ WhatsApp ਦੇ ਉੱਤੇ ਲਿਖਿਆ, ਹੁਣ ਕਿਉਂਕਿ ਮੈਂ ਆਟਵਾ ਸਿੱਖ ਸੁਸਾਇਟੀ ਵਾਲਿਆਂ ਦੇ ਨਾਲ ਸੰਪਰਕ ਨਹੀਂ ਕਰ ਸਕਿਆ, ਲੇਕਿਨ ਉਹਨਾਂ ਦਾ ਇੱਕ ਜਿਹੜਾ ਉਹਨਾਂ ਨੇ ਫੋਟੋ ਸ਼ਾਟ ਵੀ ਮੈਨੂੰ ਭੇਜਿਆ ਹੈ ਆਟਵਾ ਸਿੱਖ ਸੁਸਾਇਟੀ ਦਾ, ਤੇ ਉਹਦੇ 'ਚ ਇਹ ਹੈਗਾ ਕਿਉਂਕਿ ਆਟਵਾ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ। ਆਟਵਾ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਉਹਦੇ ਥੱਲੇ ਹੈ ਕਿ ਸਾਧ ਸੰਗਤ ਜੀ, ਆਟਵਾ ਸਿੱਖ ਸੁਸਾਇਟੀ ਹੈਜ਼ ਕਮ ਟੂ ਨੋ ਆਫ ਅ ਫਿਊ ਪੋਸਟਸ being circulated on various social media platforms implying that Ottawa Sikh Society Gurdwara Sahib will accommodate truckers convoy. These posts are false and unauthorized. OSS is not associated with this protest. ਕੋਈ ਪੋਸਟ ਪਾਈਆਂ ਹੋਣਗੀਆਂ ਕਿ ਜੀ ਆਟਵਾ ਸਿੱਖ ਸੁਸਾਇਟੀ ਜਿਹੜੀ ਆ ਉਹਨਾਂ ਨੂੰ ਐਕੋਮੋਡੇਟ ਕਰੇਗੀ ਔਰ ਐਸੋਸੀਏਟ, ਉਹਨਾਂ ਨੇ ਕਿਹਾ ਜੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਹੈ। ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਕਿਉਂਕਿ ਆਟਵਾ 'ਚ ਇਹ ਸਾਰਾ ਪ੍ਰੋਟੈਸਟ ਹੋ ਰਿਹਾ ਹੈ ਇਸ ਲਈ ਗੁਰਦੁਆਰਾ ਸਾਹਿਬ ਫਰਾਈਡੇ ਔਰ ਸੈਚਰਡੇ ਕਲੋਜ਼ ਰਹੇਗਾ। ਹੁਣ ਇਸ ਦੇ ਉੱਤੇ ਸਾਡੇ ਵੀਰ ਸਤਵਿੰਦਰ ਸਿੰਘ ਜੀ ਨੇ ਸਾਨੂੰ ਲਿਖਿਆ, ਡਾਕਟਰ ਸਾਹਿਬ, ਅਕੋਰਡਿੰਗ ਟੂ ਯੂ ਇਜ਼ ਦਿਸ ਰਾਈਟ? Sikhi teaches us to help everyone. These guys are fighting for everyone's rights in Canada and US. Our community has a high percentage that are truck drivers. Our community should be helping according to our teachings. No Gurdwara, no truck driver from our community is standing with them. ਦੇਖੋ ਸਤਵਿੰਦਰ ਸਿੰਘ ਜੀ, ਮੈਂ ਕਿਉਂਕਿ ਸਾਰੇ ਇਸ਼ੂ ਨੂੰ ਪਹਿਲਾਂ ਹੀ ਡਿਸਕਸ ਕਰ ਰਿਹਾ, ਮੈਂ ਸਮਝਦਾ ਵੀ ਇੰਡੀਵਿਜੂਅਲੀ ਹਰ ਇੱਕ ਦਾ ਹੱਕ ਹੈ ਕਿ ਉਹਨੇ ਕੀ ਯਕੀਨ ਕਰਨਾ ਔਰ ਇਹ
ਹੈਲਥੀ ਡਿਬੇਟ ਕੌਮਾਂ 'ਚ ਔਰ ਜਦੋਂ ਅਸੀਂ ਇਸ ਮੁਲਕ 'ਚ ਵੀ ਹੈ, ਕੋਈ ਡੈਮੋਕ੍ਰੇਟ ਹੈ, ਕੋਈ ਰਿਪਬਲਿਕਨ ਹੈ, ਪਰ ਮੈਂ ਸਮਝਦਾ ਹਾਂ ਵੀ ਕਿਉਂਕਿ ਆਟਵਾ ਸਿੱਖ ਸੁਸਾਇਟੀ ਨੇ ਉਹਨਾਂ ਪੋਸਟ ਦਾ ਹਵਾਲਾ ਦਿੱਤਾ ਹੈ ਕਿ ਕੁਛ ਨੇ ਐਸਾ ਕੀਤਾ ਹੈ, ਸੋ ਜ਼ਾਹਰ ਹੈ ਕਿ ਆਟਵਾ ਸਿੱਖ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬੰਦ ਕਰਨਾ, ਜੇ ਤਾਂ ਵੈਸੇ ਕਿਉਂਕਿ ਬਹੁਤ ਸਾਰੇ ਉੱਥੇ ਹੋਰ ਵੀ ਅਦਾਰੇ ਸਰਕਾਰ ਵੱਲੋਂ ਵੀ ਬੰਦ ਕੀਤੇ ਗਏ ਨੇ, ਇਹਨੂੰ ਤਾਂ ਮੈਂ ਨਹੀਂ ਜਸਟੀਫਾਈ ਕਰਦਾ ਕਿ ਜੇ ਉਹਨਾਂ ਨੇ ਸਿਰਫ ਇਸ ਕਰਕੇ ਵੀ ਸਾਡਾ ਨਾਂ ਨਾ ਲੱਗ ਜਾਏ। ਗੁਰਦੁਆਰੇ ਓਪਨ ਨੇ ਹਰ ਇੱਕ ਦੇ ਲਈ, ਪਰ ਜੇ ਆਟਵਾ ਸਿੱਖ ਸੁਸਾਇਟੀ ਨੂੰ ਇਸ ਘੜੀਸਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਇਸ ਪ੍ਰੋਟੈਸਟ ਦੀ ਹਮਾਇਤ 'ਚ ਨੇ, ਔਰ ਜਿੰਨੀ ਕੁ ਸਾਡੀ ਵੀ ਹੈ ਪਹੁੰਚ, ਸਾਨੂੰ ਇਹੀ ਪਤਾ ਲੱਗਾ ਕਿ ਮੈਜੋਰਿਟੀ ਜਿਹੜੇ ਨੇ ਉਹਦਾ ਹਿੱਸਾ ਨਹੀਂ ਨੇ, ਔਰ ਈਵਨ ਜਗਮੀਤ ਸਿੰਘ ਨੇ ਵੀ ਡਿਸਟੈਂਸ ਕੀਤਾ ਉਹਨਾਂ ਨੇ, ਕਿਉਂਕਿ ਕੈਨੇਡਾ ਦਾ ਇੱਕ ਹੋਰ ਜਿਹੜਾ ਅਮਰੀਕਾ ਨਾਲੋਂ ਫਰਕ ਹੈ, ਹਾਲਾਂਕਿ ਟਰੰਪ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਅਮਰੀਕਾ ਵਾਲਿਆਂ ਨੂੰ ਵੀ ਕਿਹਾ ਜੀ ਤੁਸੀਂ ਕਰੋ, ਤਾਂ ਇਹ ਵੀ ਕਹਿ ਰਿਹਾ ਜੇ ਮੈਂ ਪ੍ਰੈਜ਼ੀਡੈਂਟ ਬਣ ਗਿਆ 2024 ਜਿਹੜੇ ਕੈਪੀਟਲ ਹਿੱਲ ਤੇ ਰਾਇਟਸ ਦੇ ਵਿੱਚ ਇਨਵੋਲਵ ਲੋਕ ਨੇ ਜਿਹਦੇ 'ਚ ਕਿ 8 ਬੰਦੇ ਮਾਰ ਗਏ, ਮੈਂ ਸਭ ਨੂੰ ਮਾਫੀ ਦੇ ਰਿਹਾ ਹਾਂ, ਇਹ ਉਹ ਰੈਲੀ 'ਚ ਕਹਿ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਹੈਲਥੀ ਡਿਬੇਟ ਦੇ ਵਿੱਚ ਸਿੱਖ ਜੇ ਇੱਕ ਪਾਸੇ ਖੜੇ ਨੇ ਠੀਕ ਹੈ, ਲੇਕਿਨ ਇਹ ਵੀ ਕਿਸੇ ਨੂੰ ਹੱਕ ਨਹੀਂ ਹੈ ਕਿ ਵੀ ਜੋ ਹੁਣ ਇੰਡੀਅਨ ਮੀਡੀਆ ਕਰ ਰਿਹਾ ਹੈ ਕਿ ਵੀ ਉਹ ਇੱਕ ਬਿਲਕੁਲ ਸਾਰੀ ਸਿੱਖ ਕੌਮ ਨੂੰ ਵਿੱਚ ਘੜੀਸ ਕੇ ਉਸ ਹਵਾਲੇ ਨਾਲ ਟਰੂਡੋ 'ਚ ਪ੍ਰੋਬਲਮਸ ਹੋ ਸਕਦੀਆਂ ਨੇ, ਕੈਨੇਡੀਅਨਸ ਨੂੰ ਹੱਕ ਹੈ ਕਿ ਵੀ ਉਹ ਉਸ ਨਾਲ ਡਿਫਰੈਂਸ਼ੀਏਟ ਕਰਨ। ਸੋ ਫਿਰ ਵੀ ਵੀਰ ਸਤਵਿੰਦਰ ਸਿੰਘ ਜੀ ਨੇ ਸਾਡੇ ਨੋਟਿਸ 'ਚ ਲਿਆਂਦਾ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਪੈਗਾਸਸ ਦੇ ਹਵਾਲੇ ਨਾਲ ਕਿ ਪੈਗਾਸਸ ਸਪਾਈਵੇਅਰ ਦਾ ਇਸ਼ੂ ਇੱਕ ਵਾਰ ਫਿਰ ਗਰਮਾਇਆ ਹੈ। ਸੋ ਨਿਊਯਾਰਕ ਟਾਈਮਜ਼ ਨੇ ਇਸ ਸੰਬੰਧੀ ਹਾਲ ਹੀ ਵਿੱਚ ਇੱਕ ਸਟੋਰੀ ਕੀਤੀ ਹੈ। ਇਜ਼ਰਾਈਲ ਨੇ ਭਾਰਤ ਨੂੰ ਕਿਵੇਂ ਇਹ ਜਿਹੜਾ ਸਪਾਈਵੇਅਰ ਵੇਚ ਕੇ ਫਲਸਤੀਨ ਦੇ ਖਿਲਾਫ UN ਦੇ ਵਿੱਚ ਵੋਟ ਪਵਾਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕਿਵੇਂ ਭਾਰਤ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਫਾਸ਼ਿਸਟ ਹਕੂਮਤ ਬਣ ਚੁੱਕਾ ਹੈ ਜੀ, ਔਰ ਜਿਹੜਾ ਪੈਗਾਸਸ ਸਪਾਈਵੇਅਰ ਜਿਹੜਾ ਤੁਹਾਡੇ ਫੋਨਾਂ 'ਚ ਤੁਹਾਡੇ ਕੰਪਿਊਟਰ ਤੁਹਾਡੀਆਂ ਇਲੈਕਟ੍ਰੋਨਿਕ ਡਿਵਾਈਸਿਸ 'ਚ ਵੜ ਕੇ ਖੁਦ ਹੀ ਕੈਮਰਾ ਔਨ ਹੋ ਜਾਂਦਾ ਹੈ ਔਰ ਕਿਵੇਂ ਉਹ ਸਾਰਾ ਤੁਹਾਡੇ ਅੰਦਰ ਜੋ ਮਰਜ਼ੀ ਫੀਡ ਕਰ ਦੇਣ ਔਰ ਉਹਦੇ ਥੱਲੇ ਹੀ ਉਹਨਾਂ ਨੇ ਜਿਵੇਂ ਡਾਕਟਰ ਸਤਾਨ ਸਵਾਮੀ ਔਰ ਜਿਹੜੇ ਦੂਸਰੇ ਕੌਮੇ ਗਰਾਊਂ ਜਿਹੜਾ ਮਹਾਰਾਸ਼ਟਰ ਦੇ ਵਿੱਚ ਜਿੱਥੇ ਸਾਰੀ ਉਹਨਾਂ ਨੇ ਅੱਜ ਤੱਕ ਵੀ ਜਿਨ੍ਹਾਂ ਨੂੰ ਅੰਦਰ ਦਿੱਤਾ ਹੋਇਆ ਹੈ ਔਰ ਉਹਨਾਂ ਦੀ ਜ਼ਮਾਨਤ ਤੱਕ ਨਹੀਂ ਹੋਣ ਦਿੰਦੇ ਹੈ। ਔਰ ਇਹ ਕਿਵੇਂ ਪੈਗਾਸਸ ਨੂੰ ਇੰਡੀਆ ਨੇ ਵੀ ਖਰੀਦਿਆ ਔਰ ਕਿਵੇਂ ਉਹਨੇ ਯੂਜ਼ ਕੀਤਾ। ਹਾਲਾਂਕਿ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਦਾ ਨੋਟਿਸ ਲੈਂਦਿਆਂ ਜਿਹੜਾ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਇੱਕ ਜੱਜ ਮੁਕਰਰ ਕੀਤਾ ਸੀ, ਪਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ 13 ਹਫ਼ਤੇ ਤੋਂ ਜ਼ਿਆਦਾ ਹੋ ਚੁੱਕੇ ਨੇ।
ਹੁਣ ਤੱਕ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਕੋਈ ਕਾਰਵਾਈ ਨਹੀਂ ਕੀਤੀ। ਔਰ ਇਸ ਦੇ ਉੱਤੇ ਇੱਕ ਸਟੋਰੀ ਜਿਹੜੀ ਵੀਕਐਂਡ ਦੇ ਉੱਤੇ ਨਿਊਯਾਰਕ ਟਾਈਮਸ ਨੇ ਕੀਤੀ ਔਰ ਉਹਨੇ ਪੂਰੀ 1 ਸਾਲ ਤੋਂ ਜ਼ਿਆਦਾ ਦੀ ਉਹਨਾਂ ਦੀ ਫਰਦਰ ਰਿਸਰਚ ਔਰ ਉਹਨਾਂ ਦਾ ਦੁਨੀਆ ਭਰ 'ਚ 100+ ਵੱਡੇ ਜਰਨਲਿਸਟ ਨੇ ਇਸ ਨੂੰ ਇਨਵੈਸਟੀਗੇਟ ਕੀਤਾ। ਔਰ ਉਹਦੇ 'ਚ ਇੱਕ ਫੈਕਟ ਹੋਰ ਇਹ ਸਾਹਮਣੇ ਆਇਆ ਕਿ ਕਿਵੇਂ ਇਜ਼ਰਾਈਲ ਨੇ ਇਹ ਪੈਗਾਸਸ ਸਪਾਈਵੇਅਰ, ਕਿਉਂਕਿ ਹਾਲਾਂਕਿ ਇਜ਼ਰਾਈਲ ਦਾ ਸਰਕਾਰੀ ਨਹੀਂ ਹੈ ਪਰ ਇਹ ਜਿਹੜੀ ਹੈ ਕੰਪਨੀ ਉਹ ਸਰਕਾਰ ਵਾਂਗ ਹੀ ਹੈ, ਉਹ ਸੌਦਾ ਕਿਵੇਂ ਇਜ਼ਰਾਈਲ ਦੇ ਨਾਲ ਕੀਤਾ। 3 ਹਕੂਮਤਾਂ ਨੂੰ, ਮੈਕਸੀਕੋ, ਹੰਗਰੀ ਔਰ ਇੰਡੀਆ, ਉਹਨਾਂ ਨੂੰ ਵੇਚਿਆ ਗਿਆ ਸਰਕਾਰੀ ਤੌਰ ਤੇ। ਔਰ ਫਿਰ ਇਸ ਸਟੋਰੀ ਦੇ ਮੁਤਾਬਕ ਕਿ ਕਿਵੇਂ ਇਜ਼ਰਾਈਲ ਨੇ ਇਸ ਨੂੰ, ਇਹੀ ਨਹੀਂ ਕਿ ਇਸ ਤੋਂ ਬਾਅਦ ਉਹਨਾਂ ਨੇ ਜਦੋਂ ਇਹ ਪੈਗਾਸਸ ਸਪਾਈਵੇਅਰ ਮੋਦੀ ਦੀ ਇਜ਼ਰਾਈਲ ਵਿਜ਼ਿਟ ਦੇ ਵੇਲੇ ਡੀਲ ਬਣਾਈ, ਇਹਦੇ ਨਾਲ $2 ਬਿਲੀਅਨ ਦੇ ਹਥਿਆਰ ਵੇਚੇ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਜਿਹੜਾ UN ਦੇ ਵਿੱਚ ਸਾਡੀ ਮਦਦ ਕਰੋ ਫਲਸਤੀਨੀਆਂ ਦੇ ਅਗੇਂਸਟ। ਔਰ ਇਹ ਨਿਊਯਾਰਕ ਟਾਈਮਸ ਨੇ ਇਨਕਸ਼ਾਫ ਕੀਤਾ ਹੈ ਕਿ ਜਿਹੜੀ UN ਦੇ ਵਿੱਚ ਆਬਜ਼ਰਵਰ ਸਟੇਟਸ ਸੀ ਫਲਸਤੀਨੀਅਨ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਲਈ ਯੂਨਾਈਟਿਡ ਨੇਸ਼ਨਸ ਦੀ ਇਕਨੋਮਿਕ ਔਰ ਸੋਸ਼ਲ ਕਾਉਂਸਲ 'ਚ, ਉਹਦੇ 'ਚ ਇੰਡੀਆ ਨੇ ਉਸ ਦੇ ਅਗੇਂਸਟ ਵੋਟ ਪਾਈ। ਔਰ ਇਹ ਇਸੇ ਕਰਕੇ ਸੀ ਕਿ ਇਹ ਡੀਲ ਜਿਹੜੀ ਹੈ ਬਣਾਈ ਗਈ ਸੀ ਔਰ ਇਹ 2017 ਦੀ ਇਜ਼ਰਾਈਲ ਵਿਜ਼ਿਟ ਦੇ ਵੇਲੇ ਡੀਲ ਬਣੀ ਔਰ ਉਸ ਤੋਂ ਫੌਰਨ ਬਾਅਦ ਇੰਡੀਆ ਨੇ ਇਸ ਦੇ ਅਗੇਂਸਟ, ਔਰ ਨਿਊਯਾਰਕ ਟਾਈਮਸ ਨੇ ਕਿਹਾ access helped Israel win vote in the UN and to reach an accord with Arab adversaries, reported the paper। ਕਿ ਵੀ ਜਦੋਂ ਇਹ ਡੀਲ ਹੋਈ ਉਹ ਬਣ ਨਹੀਂ ਸਕੇ ਔਰ ਉਸੇ ਦੇ ਸਿਰ ਤੇ ਫਿਰ ਇਜ਼ਰਾਈਲ ਨੇ ਅਰਬ ਦੇਸ਼ਾਂ ਦੇ ਨਾਲ, ਉਹ ਸਾਊਦੀ ਅਰੇਬੀਆ, UAE, ਜਿਵੇਂ ਉਹਨਾਂ ਨੂੰ ਝੁਕਾਇਆ, ਉਹਨਾਂ ਤੋਂ ਕੀ ਇਨਫੋਰਮੇਸ਼ਨ ਕਢਾਈ ਹੋਏਗੀ ਜਾਂ ਕੀ ਹੈਗਾ। ਔਰ ਇਸ ਸਾਰੇ ਦੇ ਚੱਲਦੇ ਆ ਭਾਰਤ ਦੇ ਵਿੱਚ ਇਸ ਦਾ ਕਾਫੀ ਰੌਲਾ ਪਿਆ ਔਰ ਇਸ ਦੇ ਉੱਤੇ ਆਪੋਜੀਸ਼ਨ ਨੇ ਜਿਹੜਾ opposition slams government as New York Times report says India bought Pegasus spyware, center silent, Congress calls purchase an act of treason to raise issue in parliament। ਹੁਣ ਬਜਟ ਸੈਸ਼ਨ ਸ਼ੁਰੂ ਹੋਇਆ ਔਰ ਮੋਦੀ ਐਂਡ ਕੰਪਨੀ ਉਹ ਕਹਿ ਰਹੇ ਨੇ ਜੀ ਦੇਖੋ ਕਿਉਂਕਿ ਇਹ ਇਸ਼ੂ ਸਬ ਜੂਡਿਸ ਹੈ ਇਸ ਲਈ ਅਸੀਂ ਇਹਦੇ ਤੇ ਕੋਈ ਕਮੈਂਟ ਨਹੀਂ ਕਰ ਸਕਦੇ। ਮਤਲਬ ਸੁਪਰੀਮ ਕੋਰਟ ਨੇ ਲਿਆ ਹੋਇਆ, ਲੇਕਿਨ ਹੁਣ ਜੇ ਤੁਸੀਂ ਮੀਡੀਆ ਰਿਪੋਰਟ ਦੇਖਦੇ ਹੋ ਤੇ ਇਸ ਦੇ ਵਿੱਚ ਬੜਾ ਕਲੀਅਰਲੀ ਹੈ ਤੇ 13 ਵੀਕਸ ਆਫਟਰ ਸੁਪਰੀਮ ਕੋਰਟ ਆਰਡਰ ਪੈਗਾਸਸ ਪ੍ਰੋਬ ਆਊਟਕਮ ਸਟਿਲ ਅਵੇਟਡ। 13 ਹਫ਼ਤੇ ਹੋ ਚੁੱਕੇ ਨੇ, ਸੁਪਰੀਮ ਕੋਰਟ ਇਸ ਦੇ ਉੱਤੇ ਬੈਠਾ ਹੈ ਔਰ ਨਾਲ ਦੀ ਨਾਲ ਇਸ ਨੂੰ ਜਿਹੜਾ ਕਾਂਗਰਸ ਨੇ ਕਿਹਾ ਕਿ ਟ੍ਰੀਜਨ ਡੈਮੋਕ੍ਰੇਸੀ ਹਾਈਜੈਕਟ ਸੇਜ਼ ਕਾਂਗਰਸ ਔਨ ਪੈਗਾਸਸ ਐਕਸਪੋਜ਼ੇ। ਔਰ ਇਸ ਦੇ ਨਾਲ ਨਾਲ ਇੱਕ ਪਾਸੇ ਇਹ ਚੱਲ ਰਿਹਾ ਕਿ ਵੀ ਇਹ ਸਾਹਮਣੇ ਆ ਗਿਆ ਕਿ ਵੀ ਇਕੱਲਾ ਇਹੀ ਨਹੀਂ ਕਿ $2 ਬਿਲੀਅਨ ਦੇ ਇਜ਼ਰਾਈਲ ਨੇ ਹਥਿਆਰ ਵੇਚੇ ਇੰਡੀਆ ਨੂੰ, ਇੰਡੀਆ ਨੇ ਫਲਸਤੀਨੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੂੰ ਜਿਹੜਾ ਆਬਜ਼ਰਵਰ ਸਟੇਟਸ ਮਿਲਣਾ ਸੀ ਉਸ ਦੇ ਖਿਲਾਫ ਵੋਟ ਪਾਈ। ਔਰ ਨਾਲ ਦੀ ਨਾਲ ਇਸ ਸਭ ਦੀ ਬੇਸ਼ਰਮੀ ਔਰ ਢੀਠਤਾਈ ਦਾ ਆਲਮ ਇਹ ਹੈ ਕਿ ਮੋਦੀ ਇਹ ਕਹਿ ਰਿਹਾ ਬੈਸਟ ਟਾਈਮ ਟੂ ਟੇਕ ਫਾਰਵਰਡ ਇੰਡੀਆ ਇਜ਼ਰਾਈਲ ਰਿਲੇਸ਼ਨਸ ਟੂ ਨੈਕਸਟ ਲੈਵਲ। ਹੁਣ ਕਿਉਂਕਿ 30 ਸਾਲ ਹੋ ਗਏ ਨੇ ਡਿਪਲੋਮੈਟਿਕ ਰਿਲੇਸ਼ਨਸ 1992 ਦੇ ਵਿੱਚ ਨਰਸਿਮਹਾ ਰਾਓ ਨੇ ਕਾਇਮ ਕੀਤੇ ਸੀ ਇੰਡੀਆ ਔਰ ਇਜ਼ਰਾਈਲ ਦੇ। ਔਰ ਮੋਦੀ ਕਹਿ ਰਿਹਾ ਇਨ ਅ ਸਪੈਸ਼ਲ ਵੀਡੀਓ ਮੈਸੇਜ on the completion of 30 years of full-fledged diplomatic relations between India and Israel, Modi said this period has been very important for both countries ਔਰ ਹੁਣ ਅਸੀਂ ਇਹਨੂੰ ਅਗਲੇ ਲੈਵਲ। ਹੁਣ ਇਹ ਹੈ ਢੀਠਤਾਈ ਬੇਸ਼ਰਮੀ ਦੀ ਹੱਦ। ਤੇ ਨਿਊਯਾਰਕ ਟਾਈਮਸ ਦੀ ਸਟੋਰੀ ਦੇ ਉੱਤੇ ਜਿਹੜਾ ਇੰਡੀਅਨ ਉਹਨਾਂ ਦਾ ਡਿਪਲੋਮੈਟ ਕਹਿ ਰਿਹਾ ਕਿ ਜੀ ਇਹ ਸਭ ਰਬਿਸ਼ ਹੈ, ਇਹ ਬਿਲਕੁਲ ਝੂਠਾ ਹੈ। ਔਰ ਉੱਥੇ ਜਿਹੜੇ ਨੇ ਉਹਨਾਂ ਦਾ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਉਹ ਕਹਿ ਰਿਹਾ ਕਿ ਜੀ ਇੰਡੀਆ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਵੈਸਟਰਨ ਮੁਲਕਾਂ ਦੀ ਸਾਜ਼ਿਸ਼ ਹੈ, ਨਿਊਯਾਰਕ ਟਾਈਮਸ ਉਸ ਸਾਜ਼ਿਸ਼ ਨੂੰ ਅੱਗੇ ਤੋਰ ਰਿਹਾ। ਹਾਲਾਂ ਜਿਹੜਾ ਨਿਊਯਾਰਕ ਟਾਈਮਸ ਨੇ ਇੰਡੀਆ ਇਜ਼ਰਾਈਲ ਦੀ ਉਹ ਇੱਕ ਪੈਰਾ ਉਹਦੇ 'ਚ ਉਹਨਾਂ ਨੇ ਤਾਂ ਆਪਣੀ ਹਕੂਮਤ ਦੀ ਗੱਲ ਵੀ ਕੀਤੀ ਅਮਰੀਕਾ ਦੀ ਕਿ ਭਾਈ ਇਹਨਾਂ ਨੇ ਕਿਵੇਂ ਆਲਮੋਸਟ ਖਰੀਦ ਲਿਆ ਸੀ ਫਿਰ ਵਰਤਿਆ ਨਹੀਂ ਹੈ। ਮੈਕਸੀਕੋ ਨੇ ਕਿਵੇਂ ਜਿਹੜਾ ਇਸ ਨੂੰ ਕਿਹਾ ਖਰੀਦਣ ਲੱਗੇ ਤੇ ਸੀ ਕਿ ਅਸੀਂ ਕ੍ਰਿਮੀਨਲ ਔਰ ਡਰੱਗਸ 'ਚ ਯੂਜ਼ ਕਰਾਂਗੇ, ਪਰ ਕਿਵੇਂ ਉਹਨਾਂ ਨੇ ਯੂਜ਼ ਕੀਤਾ। ਔਰ ਇਸੇ ਪੈਗਾਸਸ ਦੇ ਹਵਾਲੇ ਨਾਲ ਕਿਵੇਂ ਜਿਹੜਾ ਉਸ ਨੂੰ ਟਰਕੀ ਦੇ ਵਿੱਚ ਲਿਜਾ ਕੇ ਸਾਊਦੀ ਅਰੇਬੀਆ ਦੀ ਐਮਬੈਸੀ 'ਚ ਖੁਸ਼ੋਗੀ ਕਿ ਕੀ ਨਾਂ ਸੀ ਉਹਦਾ, ਉਸ ਨੂੰ ਮਾਰਿਆ ਗਿਆ। ਇਹ ਸਾਰਾ ਹੁਣ ਦੁਨੀਆ ਜਿਸ ਲੈਵਲ ਦੀ ਡਿਬੇਟ ਚੱਲ ਰਹੀ ਹੈ ਕਿ ਕਿਵੇਂ ਇਸ ਦੀ ਕੁਵਰਤੋਂ ਕੀਤੀ ਗਈ ਔਰ ਇਜ਼ਰਾਈਲ ਦੇ ਖਿਲਾਫ ਫੇਸਬੁੱਕ ਨੇ ਦੂਸਰਿਆਂ ਨੇ ਮੁਕੱਦਮੇ ਕੀਤੇ। ਕਿਉਂਕਿ ਜਦੋਂ ਤੁਸੀਂ
ਫੋਨਾਂ ਜਾਂ ਦੂਜਾ ਐਪਲ ਨੇ ਮੁਕੱਦਮਾ ਕੀਤਾ ਹੋਇਆ, ਕਿਉਂਕਿ ਇਹਦਾ ਮਤਲਬ ਹੈ ਕਿ ਜਿਹੜੀ ਐਪਲ ਦੀ ਗਰੰਟੀ ਹੈ ਉਹਨਾਂ ਦੇ ਆਈਫੋਨਸ, ਕੰਪਿਊਟਰਸ ਔਰ ਐਪਲ ਪ੍ਰੋਡਕਟਸ ਦੀ, ਉਹਦੇ 'ਚ ਤਾਂ ਸਨੀਕ ਇਨ ਕਰ ਲਿਆ ਉਹਨਾਂ ਨੇ। ਹੁਣ ਉਹਨਾਂ ਨੇ ਉਹਨਾਂ ਤੇ ਮੁਕੱਦਮਾ ਕੀਤਾ ਹੋਇਆ, ਪਰ ਇੰਡੀਆ ਦੇ ਵਿੱਚ ਉਹ ਕਹਿ ਰਿਹਾ ਮੋਦੀ ਕਿ ਜੀ ਅਸੀਂ ਇਹਨੂੰ ਇੱਕ ਸਟੈਪ ਫਰਦਰ ਲਿਜਾ ਰਹੇ ਹਾਂ। ਔਰ ਇਹ ਹੈ ਹੋਰ ਫਾਸ਼ਿਜ਼ਮ ਕੀ ਹੁੰਦਾ, ਇਹੀ ਫਾਸ਼ਿਸਟ ਮੁਲਕ ਇੰਡੀਆ ਆਲਰੇਡੀ ਬਣ ਚੁੱਕਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਸਾਊਦੀ ਅਰੇਬੀਆ ਅਤੇ ਯੂਏਈ ਨੂੰ ਜੰਮੂ ਕਸ਼ਮੀਰ ਦੇ ਮੁੱਦੇ ਤੇ ਨਿਊਟਰਲਾਈਜ਼ ਕਰਕੇ ਹੁਣ ਟਰਕੀ ਵੱਲ ਜਿਹੜਾ ਮੂੰਹ ਕੀਤਾ ਹੈ। ਸੋ ਪਾਕਿਸਤਾਨ ਦੀ ਆਈਐਸਆਈ ਨੂੰ ਟਰਕੀ ਨਾਲ ਜੋੜ ਕੇ ਹੁਣ ਟਰਕੀ ਨੂੰ ਕਸ਼ਮੀਰੀ ਲਹਿਰ ਦਾ ਹੈੱਡਕੁਆਟਰ ਦੱਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਵੇਂ ਆਪਣੀ ਕੌਮ ਆਪਣੇ ਕੌਮੀ ਘਰ ਖਾਲਿਸਤਾਨ ਲਈ ਮਹਿਸੂਸ ਕਰਦੇ ਹਾਂ, ਉਵੇਂ ਹੀ ਅਸੀਂ ਜੰਮੂ ਕਸ਼ਮੀਰ ਦੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਲਈ ਜਿਹੜੇ ਅੱਤ ਦੇ ਕਸ਼ਟਾਂ ਚੋਂ ਦੁੱਖਾਂ ਚੋਂ ਗੁਜ਼ਰ ਰਹੇ ਨੇ। ਬਿਲਕੁਲ 1 ਮਿਲੀਅਨ ਤੋਂ ਜ਼ਿਆਦਾ ਫੌਜ ਔਰ 5 ਅਗਸਤ 2019 ਤੋਂ ਬਾਅਦ ਖੁੱਲੀ ਜੇਲ੍ਹ ਬਣਿਆ ਕਸ਼ਮੀਰ। ਰੋਜ਼ਾਨਾ ਉੱਥੋਂ ਦੀਆਂ ਖਬਰਾਂ ਕਿ ਜੀ ਇੰਨੇ ਖਤਰਨਾਕ ਅੱਤਵਾਦੀ ਮਾਰੇ ਗਏ, ਇੰਨੇ ਉੱਥੇ ਮਾਰੇ ਗਏ, ਇੰਨੇ ਇੱਥੇ ਮਾਰੇ ਗਏ। ਔਰ ਮੈਨੂੰ ਇੱਕਦਮ ਪੰਜਾਬ ਦਾ ਉਹ 90ਵਿਆਂ ਦਾ, ਲੇਟ 80s ਦਾ, 90s ਦਾ ਪੀਰੀਅਡ ਯਾਦ ਆ ਜਾਂਦਾ ਹੈ ਕਿ ਕਿਵੇਂ ਸਿੱਖ ਨੌਜਵਾਨਾਂ ਨੂੰ ਘਰਾਂ ਚੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਇਹੋ ਜਿਹੀਆਂ ਖਬਰਾਂ ਹੀ ਲੱਗਦੀਆਂ ਸੀ। ਔਰ ਉਹ ਜ਼ਾਹਰ ਹੋ ਰਿਹਾ ਹੁੰਦਾ ਕਿ ਕਿਵੇਂ ਮਾਵਾਂ ਦੇ ਸਾਹਮਣੇ, ਮਾਵਾਂ ਦੇ ਪਿਤਾ ਭਰਾਵਾਂ ਭੈਣਾਂ ਦੇ ਸਾਹਮਣੇ ਨੌਜਵਾਨਾਂ ਨੂੰ ਘੜੀਸ ਘੜੀਸ ਕੇ ਲਿਜਾਇਆ ਜਾ ਰਿਹਾ ਹੋਏਗਾ। ਉਹ ਚੀਖੋ ਪੁਕਾਰ ਕਰਦੇ ਹੋਣਗੇ ਔਰ ਅਗਲੇ ਦਿਨ ਉਸ ਨੂੰ ਮੁਕਾਬਲਾ ਔਰ ਖਤਰਨਾਕ ਅੱਤਵਾਦੀ ਬਣਾਇਆ ਜਾ। ਉਹੀ ਪੰਜਾਬ ਦਾ ਜਿਹੜਾ ਇਹਨਾਂ ਨੇ ਜੋ ਪੰਜਾਬ ਨੂੰ ਟੈਸਟ ਲੈਬੋਰਟਰੀ ਬਣਾਇਆ ਸੀ, ਉਹੀ ਕੁਝ ਜੰਮੂ ਕਸ਼ਮੀਰ 'ਚ ਇੰਪਲੀਮੈਂਟ ਕੀਤਾ ਜਾ ਰਿਹਾ। ਅਕਸਰ ਮੈਂ OIC ਦੇ ਹਵਾਲੇ ਨਾਲ ਜਾਂ OIC ਨਾ ਵੀ ਕਹੋ, 57 ਇਸਲਾਮਿਕ ਮੁਲਕਾਂ ਦੇ ਹਵਾਲੇ ਨਾਲ ਮੇਰਾ ਅਕਸਰ ਇਹ ਕਹਿਣਾ ਰਿਹਾ, ਹੁਣ ਤਾਂ ਅਸੀਂ ਕਹਿ ਕੇ ਵੀ ਥੱਕ ਗਏ ਕਿ ਜੇ ਉਹ ਸੱਚਮੁੱਚ ਆਪਣੇ ਫੈਲੋ ਹਮ ਮਜ਼ਹਬਾਂ ਨੂੰ ਆਪਣੇ ਬਰਾਦਰ ਸਮਝਦੇ ਨੇ, ਭਰਾ ਸਮਝਦੇ ਨੇ, ਕਸ਼ਮੀਰੀਆਂ ਨੂੰ ਮੁਸਲਮਾਨ ਹੋਣ ਦੇ ਨਾਤੇ ਹੀ ਸਹੀ, ਜੇ ਉਹਨਾਂ ਦੇ ਨਾਲ ਕੋਈ ਦਰਦ ਰੱਖਦੇ ਹੁੰਦੇ ਤੇ ਇਸ ਮਸਲੇ ਦਾ ਹੱਲ ਸੈਕਿੰਟਾਂ ਦੇ ਵਿੱਚ ਨਿਕਲ ਜਾਂਦਾ ਹੈ। ਇੱਕ ਦਬਕਾ ਜੇ ਤੇਲ ਬੰਦ ਕਰਨ ਦਾ ਸਾਊਦੀ ਅਰੇਬੀਆ ਮਾਰੇ ਔਰ ਦੂਸਰੇ ਜਿਹੜੇ ਨੇ ਇਸਲਾਮਿਕ ਮੁਲਕ ਜਿਹੜੇ ਨੇ ਇੱਕ ਪੂਰਾ ਬਲਾਕ ਬਣ ਕੇ UN ਦੇ ਵਿੱਚ ਔਰ ਦੂਸਰੇ 'ਚ ਖੜੇ ਹੋ ਜਾਂਦੇ ਤੇ ਸ਼ਾਇਦ ਕਦੋਂ ਦਾ ਜੰਮੂ ਕਸ਼ਮੀਰ ਲਿਬਰੇਟ ਹੋ ਗਿਆ ਹੁੰਦਾ। ਪਰ ਉਹ ਤਾਂ ਫਲਸਤੀਨ ਦੇ ਮੁੱਦੇ ਦੇ ਉੱਤੇ ਕਿਵੇਂ ਇਜ਼ਰਾਈਲ ਦੇ ਨਾਲ ਬੈਕ ਚੈਨਲ ਔਰ ਹੁਣ ਤਾਂ ਫਰੰਟ ਚੈਨਲ ਔਰ ਅਬਰਾਹਮਿਕ ਅਕਾਰਡ ਟਰੰਪ ਦੇ ਵੇੜੇ ਜਾਂ ਦੂਸਰੇ ਕਰਦੇ ਰਹੇ। ਔਰ ਜਿਹੜਾ ਮਾੜਾ ਮੋਟਾ ਸਿੰਬੋਲਿਕ ਜਿਹਾ OIC ਦਾ ਇੱਕ ਦਾ ਰੈਜ਼ੋਲੂਸ਼ਨ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਸ਼ਮੀਰ ਲਈ ਅਸੀਂ
ਲੇਟਲੀ ਦੇਖਦੇ ਹਾਂ ਕਿ ਜਦੋਂ ਦਾ ਇਜ਼ਰਾਈਲ, ਸਾਊਦੀ ਅਰੇਬੀਆ, UAE ਨੇੜੇ ਆਏ ਨੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਉਸ ਕਾਤਲ ਨੂੰ ਜਿਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਮੋਦੀ ਨੂੰ UAE ਨੇ, ਸਾਊਦੀ ਅਰੇਬੀਆ ਨੇ ਆਪਣਾ ਹਾਈਐਸਟ ਸਿਵਲ ਅਵਾਰਡ ਦਿੱਤਾ। ਉਹਨਾਂ ਨੇ ਕਸ਼ਮੀਰ ਮੁੱਦੇ ਤੋਂ ਵੀ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਔਰ UAE ਨੇ ਤਾਂ ਪਾਕਿਸਤਾਨ ਦੇ ਨਾਲ ਵੀ ਬਦਸਲੂਕੀ ਕੀਤੀ, ਜਿਵੇਂ ਉਹਨਾਂ ਦੇ ਸ਼ਹਿਰੀਆਂ ਦੇ ਉੱਤੇ ਜਿਹੜਾ ਨੇ ਉਹਨਾਂ ਦੇ ਪਾਸਪੋਰਟਾਂ ਤੇ ਕੁਛ ਦੇਰ ਜਿਹੜਾ ਉਹ ਕਰੜੀ ਨਿਗਾਹ ਰੱਖਣ ਵਾਲਾ ਜਾਂ ਪਾਬੰਦੀ ਵਾਂਗ ਹੀ ਹਾਲ ਸੀ। ਹੁਣ ਇੰਡੀਆ ਨੂੰ ਇਹ ਲੱਗਦਾ ਹੈ ਵੀ ਉਹਨਾਂ ਨੇ ਸਾਊਦੀ ਅਰੇਬੀਆ ਔਰ UAE ਜਿਹੜੇ ਵੱਡੇ ਸਪੋਰਟਰ ਸੀ ਜੰਮੂ ਕਸ਼ਮੀਰ ਕਾਜ਼ ਦੇ ਔਰ ਪਾਕਿਸਤਾਨ ਦੇ ਨਾਲ ਵੀ ਕੁਰਬਤ ਸੀ, ਉਹਨਾਂ ਨੇ ਨਿਊਟਰਲਾਈਜ਼ ਕਰ ਲਿਆ। ਹੁਣ ਇਸ ਸਾਰੇ ਕ੍ਰਾਈਸਿਸ ਕਿਉਂਕਿ ਵਿਦਨ ਇਸਲਾਮਿਕ ਵਰਲਡ ਟਰਕੀ ਔਰ ਸਾਊਦੀ ਅਰੇਬੀਆ ਉਹਨਾਂ ਦਾ ਇਹ ਸਾਈਕੋ ਹਿਸਟਰੀ ਬੈਕ ਜਾਂਦੀ ਹੈ, ਸੈਂਚਰੀਜ਼ ਹੋ ਰਿਹਾ, ਕਬੀਲਿਆਂ ਦੀ ਲੜਾਈ ਇਹਦੇ 'ਚ ਮਜ਼ਹਬ ਪਾਸੇ ਰਹਿ ਜਾਂਦਾ ਹੈ, ਉਹ ਤੁਰਕ ਕਬੀਲੇ ਨੇ, ਅਰਬ ਕਬੀਲੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਵੀ ਇਸ ਸਾਰੇ ਪੀਰੀਅਡ 'ਚ ਟਰਕੀ ਪਾਕਿਸਤਾਨ ਦੇ ਨੇੜੇ ਆਇਆ ਔਰ ਟਰਕੀ ਦੇ ਪ੍ਰੈਜ਼ੀਡੈਂਟ ਨੇ ਕਸ਼ਮੀਰੀਆਂ ਦੇ ਹੱਕ 'ਚ ਵੀ UN ਦੇ ਵਿੱਚ ਮੋਰ ਐਗਰੈਸਿਵ ਸਟਾਂਸ ਲਿਆ ਔਰ ਪਾਕਿਸਤਾਨ ਦੇ ਇਮਰਾਨ ਖਾਨ ਨੇ ਤਾਂ ਲਿਆ ਹੀ। ਪਾਕਿਸਤਾਨ ਦਾ ਤਾਂ ਇਹ ਮੇਨ ਕੋਰ ਇਸ਼ੂ ਹੈ, ਹਾਲਾਂ ਉਹ ਕਿੰਨਾ ਕੇਸ ਨੂੰ ਰੱਖਣਗੇ। ਹਾਲਾਂ ਹੁਣ ਜਿਵੇਂ ਇਮਰਾਨ ਖਾਨ ਸਾਹਿਬ ਨੇ ਅੱਜ ਕੱਲ੍ਹ 'ਚ ਉਹਨਾਂ ਨੇ ਚਲੇ ਜਾਣਾ ਚੀਨ, ਕਿਉਂਕਿ ਜਿਹੜੀਆਂ ਵਿੰਟਰ ਓਲੰਪਿਕਸ ਨੇ ਉਹਦੇ ਉਦਘਾਟਨੀ ਸਮਾਰੋਹ 'ਚੋਂ ਜਾ ਰਹੇ ਨੇ। ਉਸ ਤੋਂ ਪਹਿਲਾਂ ਉਹਨਾਂ ਨੇ ਗਲੋਬਲ ਟਾਈਮਸ ਨੂੰ ਇੰਟਰਵਿਊ ਦਿੱਤੇ, ਉਸ ਉਹਨਾਂ ਨੇ ਕਿਹਾ ਵੀ ਕਸ਼ਮੀਰ ਔਰ ਬਾਕੀ ਬਾਰਡਰ ਡਿਸਪਿਊਟ ਜਦੋਂ ਤੱਕ ਨਹੀਂ ਹੁੰਦੇ ਅਸੀਂ ਚਾਹੁੰਦੇ ਹਾਂ ਵੀ ਨਾਰਮਲ ਰਿਲੇਸ਼ਨਸ਼ਿਪ ਹੋਏ। ਸੋ ਪਾਕਿਸਤਾਨ, ਲੇਕਿਨ ਟਰਕੀ ਨੇ ਜਿਵੇਂ ਐਗਰੈਸਿਵਲੀ ਪਾਕਿਸਤਾਨ ਦਾ ਵੀ ਸਾਥ ਦਿੱਤਾ ਹੈ, ਉਸ ਤੋਂ ਬਾਅਦ ਇੰਡੀਆ ਨੂੰ ਇਹ ਲੱਗਦਾ ਹੈ ਕਿ ਵੀ ਹੁਣ ਜੇ ਤੁਸੀਂ ਟਰਕੀ ਨੂੰ, ਅਦਰਵਾਈਜ਼ ਤਾਂ ਉਹਨਾਂ ਦੀ ਆਪਣੀ ਫਰਮ ਪੋਜੀਸ਼ਨਸ ਹੁੰਦੀਆਂ ਨੇ, ਉਹ ਜਿਸ ਇਸ਼ੂ ਤੇ ਖੜਦੇ ਨੇ ਉਹ ਆਪਣਾ ਨੈਸ਼ਨਲ ਇੰਟਰਸਟ ਦੇਖਦੇ ਨੇ, ਪਰ ਜਿਵੇਂ ਇਹਨਾਂ ਨੇ ਬਦਨਾਮ ਪਾਕਿਸਤਾਨ ਨੂੰ ਟੈਰਰਿਜ਼ਮ ਦੇ ਖਾਤੇ 'ਚ ਪਾ ਕੇ ਦੁਨੀਆ ਭਰ 'ਚ ਔਰ ਅਜੇ ਵੀ IMF ਔਰ ਉਹਦੀ ਤਲਵਾਰ ਲਟਕਾਈ ਹੋਈ ਹੈ, ਹੁਣ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਟਰਕੀ ਨੂੰ ਵੀ ਟਾਰਗੇਟ ਕਰਨ ਦਾ ਜਿਹੜਾ ਹੈ ਉਹ ਆਪਣੀ ਨੀਤੀ ਬਣਾਈ ਹੈ। ਔਰ ਇਹ ਖਬਰ ਦੀ ਹੈਡਿੰਗ ਜਿਹੜੀ ਉਹਨਾਂ ਦੇ ਅਨਨੋਨ ਸੋਰਸ ਤੋਂ ਲੱਗੀ ਹੈ, ਪਲਾਂਟ ਖਬਰਾਂ ਇਵੇਂ ਹੀ ਹੁੰਦੀਆਂ ਨੇ, ਇੰਟੈਲੀਜੈਂਸ ਰਿਪੋਰਟ ਟਰਕੀ ਹੱਬ ਆਫ ਐਂਟੀ ਇੰਡੀਆ ਆਪਰੇਸ਼ਨਸ। ਹੱਬ ਕਿ ਵੀ ਹੁਣ ਜਿਹੜੇ ਭਾਰਤ ਵਿਰੋਧੀ ਆਪਰੇਸ਼ਨ ਨੇ ਉਹ ਟਰਕੀ 'ਚੋਂ ਚਲਾਏ ਜਾ ਰਹੇ ਨੇ ਔਰ ਇਹਨੂੰ ਉਹਨਾਂ ਨੇ ਜੋੜਿਆ ਦਾ ਰਿਪੋਰਟ ਟੂ NSC ਸੈਕਟਰੀਏਟ। ਕੋਈ ਨਾਂ ਨਹੀਂ ਹੈ ਵੀ ਕਿਹਨੇ ਰਿਪੋਰਟ ਰਿਲੀਜ਼ ਕੀਤੀ, ਸਿਕਿਉਰਿਟੀ ਦੇ ਦੂਜੇ। ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਕਿਉਂਕਿ ਹੁਣ ਦੁਬਈ ਔਰ ਸਾਊਦੀ ਅਰੇਬੀਆ ਇਹ ਜਿਹੜੇ ਨੇ ਇਹਨਾਂ ਨੇ ਸਪੇਸ ਨਹੀਂ ਦਿੱਤਾ ਹੈ ਐਂਟੀ ਇੰਡੀਆ ਐਕਟੀਵਿਟੀ ਦੇ ਲਈ ਔਰ ਸਾਡੀ ਇੰਟੈਲੀਜੈਂਸ ਰਿਪੋਰਟ ਦੱਸਦੀ ਹੈ ਕਿ ਹੁਣ ਟਰਕੀ ਜਿਹੜਾ ਉਹ ਐਂਟੀ ਇੰਡੀਆ ਐਕਟੀਵਿਟੀਜ਼ ਦਾ ਹੱਬ ਹੈ ਫॉर ਪਾਕਿਸਤਾਨ's ISI ਆਫਟਰ ਇਟਸ ਅਰਲੀਅਰ stomping grounds of UAE and Saudi Arabia became out of bounds as these countries intensified ties with Delhi to the extent of storing their strategic reserves in India। ਕਿ ਵੀ ਜੀ ਉਹਨਾਂ ਨੇ ਰਿਜ਼ਰਵ ਤਾਂ ਇੰਡੀਆ 'ਚ ਰੱਖ ਲਏ, ਉਹ ਤੋੜ ਲਿਆ। ਹੁਣ ਇਹ ਕੀ ਕਹਿ ਰਹੇ ਨੇ ਕਿ ਵੀ the expansion of Turkey's foreign policy footprints tallies with Ankara's attempt to influence Muslims beyond the Arab heartland। ਹੁਣ ਇਹ ਅਰਬਾਂ ਦੇ ਨਾਲ ਟਰਕੀ ਦੀ ਜਿਹੜੀ ਸਾਈਕੋ ਹਿਸਟਰੀ ਹੈ, ਹੌਸਟਿਲਿਟੀ ਹੈ, ਉਹਨੂੰ ਪਲੇ ਕਰ ਰਹੇ ਨੇ ਟੂ ਦਾ ਹਿਲਟ। ਔਰ ਇਸ ਤੋਂ ਵੀ ਖਤਰਨਾਕ ਜਾਣਕਾਰੀ ਉਹ ਸਾਊਦੀ ਅਰੇਬੀਆ ਔਰ UAE ਨੂੰ ਦੇ ਰਹੇ ਹੋਣਗੇ ਕਿ ਜੀ ਦੇਖੋ ISI ਤੁਹਾਡੇ ਖਿਲਾਫ ਉੱਥੇ ਕੀ ਕਰ ਰਹੀ ਹੈ ਔਰ ਕੀ ਨਹੀਂ ਕਰ ਰਹੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਚੱਲਦੇ ਆ। ਹੁਣ ਸਬੂਤ ਕੀ ਦੇਣਾ ਕਿ ਜੀ ਕੀ ਕਰ ਰਹੇ ਨੇ ਉਹ ਕਸ਼ਮੀਰ, ਉਹਦੇ 'ਚੋਂ ਕਹਿੰਦੇ ਨੇ ਕਿ ਜੀ ਇਹ ਜਿਹੜਾ 3 pronged ਜਿਹੜਾ ਉਹ ਮਦਦ ਕਰ ਰਹੇ ਨੇ ਕਸ਼ਮੀਰ ਦੇ ਵਿੱਚ ਟਰਕੀ ਵਾਲੇ ISI ਬਾਈ ਮੀਡੀਆ ਇੰਪਲੋਇਮੈਂਟ ਟੂ ਕਸ਼ਮੀਰੀ ਜਰਨਲਿਸਟ। ਹੁਣ ਤੁਸੀਂ ਕਸ਼ਮੀਰੀਆਂ ਦੀ ਬੇਸਿਕ ਰੋਟੀ ਰੋਜ਼ੀ ਦੇ ਉੱਤੇ ਲੱਤ ਮਾਰੋ, ਉਹਨਾਂ ਦੀ ਇਕਨੋਮੀ ਤਬਾਹ ਕਰੋ, ਨੌਜਵਾਨਾਂ ਦੀ ਜਿਹੜੀ ਆ ਉਹ ਤੇ ਜੇ ਉੱਥੇ ਕੋਈ ਉਹਨਾਂ ਨੇ ਪਤਾ ਨਹੀਂ ਕਿੰਨੇ ਇੰਪਲੋਏ ਕੀਤੇ, ਪਰ ਉਹ ਕਹਿ ਰਹੇ ਨੇ ਜੀ ਦੇਖੋ ਕਸ਼ਮੀਰੀਆਂ ਨੂੰ, ਕਸ਼ਮੀਰੀ ਜਰਨਲਿਸਟ ਨੂੰ ਇੰਪਲੋਇਮੈਂਟ ਦੇ ਰਹੇ ਨੇ ਟਰਕੀ ਵਾਲੇ। ਐਜੂਕੇਸ਼ਨਲ ਇੰਸਟੀਟਿਊਸ਼ਨ ਵੈਲ ਪੇਇੰਗ ਸਕਾਲਰਸ਼ਿਪ ਕਿ ਜੀ ਸਕਾਲਰਸ਼ਿਪ ਦੇ ਰਹੇ ਨੇ ਕਿ ਵੀ ਉਹਨਾਂ ਦਾ ਕਿ ਵੀ ਅਸੀਂ ਜਿਵੇਂ ਭਾਰਤ ਦੇ 200 ਮਿਲੀਅਨ ਮੁਸਲਮਾਨ ਅਨਪੜ੍ਹ ਰੱਖ ਕੇ, ਗਰੀਬ ਰੱਖ ਕੇ ਮਾਰੇ ਨੇ, ਇਵੇਂ ਕਸ਼ਮੀਰੀਆਂ ਨੂੰ ਮਾਰਨਾ ਤੇ ਇਹ ਕਿਵੇਂ ਸਕਾਲਰਸ਼ਿਪ ਲੈ ਕੇ ਬਾਹਰ ਨਿਕਲ ਰਹੇ ਨੇ। ਐਂਡ NGOs ਇਨਫਲੂਐਂਸ ਇੰਡੀਅਨ ਮੁਸਲਿਮਸ ਔਨ ਫੋਰਨ ਪਾਲਿਸੀ ਇਨਿਮਿਕਲ ਟੂ ਇੰਡੀਅਨ ਇੰਟਰਸਟ। ਕਹਿੰਦੇ ਉਹਨਾਂ ਨੂੰ NGOs ਨੂੰ ਸਪੋਰਟ ਕਰ ਰਹੇ ਨੇ। ਸੋ ਇਸ ਸਾਰੇ ਦੇ ਚਲਦੇ ਅਸੀਂ ਸਮਝਦੇ ਹਾਂ ਕਿ ਵੀ ਪਾਕਿਸਤਾਨ ਨੇ ਜ਼ਰੂਰ ਇਹਦਾ ਨੋਟਿਸ ਲਿਆ ਹੋਏਗਾ, ਪਰ ਇਹ ਰੀਬਫ ਟਰਕੀ ਵੱਲੋਂ ਵੀ ਹੋਣਾ ਚਾਹੀਦਾ ਔਰ ਪਾਕਿਸਤਾਨ ਵੱਲੋਂ ਵੀ, ਕਿਉਂਕਿ ਇਹ ਬ੍ਰਾਹਮਣ
ਬੜੀ ਖਤਰਨਾਕ ਖੇਡ ਵੱਲ ਵੱਧ ਗਿਆ ਹੈ। ਉਹਨੂੰ ਲੱਗਦਾ ਹੈ ਕਿ ਵੀ ਉਹਨੇ ਸਾਊਦੀ ਅਰੇਬੀਆ UAE ਨੂੰ ਤਾਂ ਹੁਣ ਕਾਬੂ ਕਰ ਲਿਆ ਤੇ ਟਰਕੀ ਦੇ ਖਿਲਾਫ ਹੁਣ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਨੈਗੇਟਿਵਿਟੀ ਕਰ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡਵਰ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੇ ਚੀਨ ਦੌਰੇ ਨੂੰ ਲੈ ਕੇ ਗੱਲਬਾਤ ਕਰਾਂਗੇ ਔਰ ਨਾਲ ਹੀ ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਨੂੰ ਵਾਘਾ ਬਾਰਡਰ ਤੋਂ ਰਾਹੀਂ ਜਿਹੜਾ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਜ਼ਾਹਿਰ ਹੈ ਕਿ ਹਿੰਦੂਤਵੀ ਹਾਕਮਾਂ ਨੂੰ ਦੋਨੋਂ ਕੌਮਾਂ ਅਤੇ ਦੋਨੋਂ ਪੰਜਾਬਾਂ ਦੀ ਸਾਂਝ ਬੁਰੀ ਤਰ੍ਹਾਂ ਰੜਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਂਦਾ ਹੈ, ਆਲਮੋਸਟ 75 ਵਰ੍ਹਿਆਂ ਦੀ ਸਿੱਖ ਕੌਮ ਦੀ ਅਰਦਾਸ ਜੀ, ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹਨਾਂ ਦੇ ਜਨਰਲ ਬਾਜਵਾ, ਉਹਨਾਂ ਦਾ ਕੀਨ ਇੰਟਰਸਟ, ਜਿਵੇਂ ਉਹਨਾਂ ਨੇ 10 ਮਹੀਨੇ ਦੇ ਪੀਰੀਅਡ 'ਚ ਸਾਰੀ ਕੰਸਟਰਕਸ਼ਨ ਮੁਕੰਮਲ ਕੀਤੀ ਔਰ ਇਹ ਪਹਿਲੇ ਕੁਝ ਦਿਨਾਂ ਦੇ ਵਿੱਚ ਹੀ ਇਹ ਜ਼ਾਹਰ ਹੋ ਗਿਆ ਸੀ ਕਿ ਵੀ ਇਹ ਜਿਵੇਂ 75 ਸਾਲ ਤੋਂ ਇੱਕ ਕੰਧ ਬਣਾ ਕੇ ਇਹਨਾਂ ਨੇ ਰੱਖੀ ਹੋਈ ਸੀ ਬ੍ਰਾਹਮਣਵਾਦੀਆਂ ਨੇ ਔਰ ਇੱਕ ਨਫ਼ਰਤ ਦੇ ਵਿੱਚ ਲਬਰੇਜ਼ ਜਿਸ ਕਿਸਮ ਦੀ ਮਿਸ ਇਨਫੋਰਮੇਸ਼ਨ, ਉਹ ਟੈਕਸਟ ਬੁੱਕਸ ਹੋਣ, ਉਹਨਾਂ ਦਾ ਮੀਡੀਆ ਹੋਏ, ਉਹਨਾਂ ਦੇ ਦੂਸਰੇ ਹੋਣ, ਉਹ ਸੀ। ਉਹ ਇਵੇਂ ਸੀ ਕਿ ਉਸ ਇੱਕ ਪਿਆਰ ਦੇ ਹੜ੍ਹ ਨੇ ਉਹ ਸਾਰੀ ਨਫ਼ਰਤ ਦੀ ਕੰਧ ਢਾਹ ਦਿੱਤੀ ਤੇ ਦੋਨਾਂ ਪੰਜਾਬਾਂ ਦੇ ਔਰ ਪਾਕਿਸਤਾਨ ਔਰ ਸਿੱਖ ਕੌਮ ਦੋਨੋਂ ਕੌਮਾਂ ਦੇ ਵਿਚਾਲੇ ਇਸ ਲੈਵਲ ਦਾ ਪਿਆਰ ਦਾ ਹੜ੍ਹ ਵਗਿਆ ਕਿ ਉਸ ਨੇ ਇਹਨਾਂ ਨੂੰ ਤੜਫਾ ਕੇ ਰੱਖ ਦਿੱਤਾ ਕਿ ਵੀ ਅੱਛਾ, ਇਹ ਤਾਂ ਸਮਝਦੇ ਸੀ ਕਿ ਚਲੋ ਥੋੜਾ ਬਹੁਤ, ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਇੰਨਾ ਕੁ ਇਹਨਾਂ ਦਾ ਬ੍ਰੇਨ ਵਾਸ਼ ਕੀਤਾ ਹੋਇਆ ਕਿ, ਲੇਕਿਨ ਇਹ ਜਿਸ ਕਿਸਮ ਦਾ ਰਾ ਲਵ ਦੂਸਰੇ ਪਾਸਿਓਂ ਦੇਖਣ 'ਚ ਆਇਆ ਹੈ, ਇਧਰ ਉਹ ਕੰਧ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਉੱਡਦੀ ਬਣੀ ਔਰ ਉਸ ਤੋਂ ਬਾਅਦ ਜਿਨ੍ਹਾਂ ਨੇ ਵਿਜ਼ਿਟ ਕੀਤਾ ਉਹ ਉਸ ਪਿਆਰ ਦੇ ਸਮੁੰਦਰ ਦੇ ਵਿੱਚ ਜਿਵੇਂ ਪੂਰੇ ਸਰਸ਼ਾਰ ਹੋ ਕੇ ਵਾਪਸ ਮੁੜਦੇ ਰਹੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ YouTube ਦੇ ਉੱਤੇ ਪਈਆਂ ਵੀਡੀਓਜ਼ ਇਸ ਗੱਲ ਦੀ ਜਿਹੜੀ ਹੈ ਉਹ ਸਾਖੀ ਨੇ, ਇਸ ਗੱਲ ਦੀ ਐਵੀਡੈਂਸ ਨੇ। ਅੱਛਾ, ਫਿਰ ਅਸੀਂ ਦੇਖਦੇ ਹਾਂ ਕਿ ਇੱਧਰ ਪ੍ਰਚਾਰ ਆਪਣੇ ਜਮੂਰੇ ਕੈਪਟਨ ਅਮਰਿੰਦਰ ਰਾਹੀਂ, ਉਹਦਾ DGP ਪੰਜਾਬ ਜਿਹੜਾ ਉਹ ਦਿਨਕਰ ਗੁਪਤਾ ਔਰ ਦੂਸਰੇ ਜਿਹੜੇ ਨੇ ਉਹ ਪੂਰਾ ਬਕਵਾਸ ਕਰ ਰਹੇ ਸੀ ਜੀ, ਦਹਿਸ਼ਤਗਰਦੀ ਤੇ ਫਲਾਣਾ। ਇੱਕਦਮ ਖਬਰਾਂ ਇੱਧਰ ਪਲਾਂਟ ਹੋਣੀਆਂ ਸ਼ੁਰੂ ਹੋ ਗਈਆਂ ਜੀ, ਉਹਨਾਂ ਦੇ ਡਰੋਨਸ ਰਾਹੀਂ ਹਥਿਆਰ ਸੁੱਟ ਤੇ ਡਰੱਗਸ ਆ ਗਈਆਂ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ। ਅਜੇ ਤਾਂ ਇਹ ਹੈ ਵੀ ਇੱਕ ਵੀ ਸਿੱਖ ਯਾਤਰੂ, ਉਦੋਂ ਤੋਂ ਅਸੀਂ ਜਿਹੜਾ ਉਹ 9 ਨਵੰਬਰ 2019 ਤੋਂ ਜ਼ਿਕਰ ਕਰ ਰਹੇ ਹਾਂ, ਆਲਮੋਸਟ 1.5 ਸਾਲ 'ਚ ਇੱਕ ਯਾਤਰੂ ਵੀ ਐਸਾ ਨਹੀਂ ਆਇਆ ਕਾਬੂ ਇਹਨਾਂ ਦੇ, ਜਿਹੜਾ ਹਾਲਾਂਕਿ ਮੈਨੂੰ ਸੀ ਕਿ ਇਹ ਖੁਦ ਹੀ ਕਿਸੇ ਨੂੰ ਭੇਜ ਕੇ ਉੱਥੋਂ ਕੁਝ ਲਿਆ ਕੇ ਉਹ ਕਰਨਗੇ, ਲੇਕਿਨ ਇਹਦੇ ਬਾਵਜੂਦ ਇਹਨਾਂ ਨੇ ਜਿਵੇਂ ਕੋਵਿਡ ਦਾ ਬਹਾਨਾ ਬਣਾ ਕੇ ਯਾਤਰਾ ਬੰਦ ਕੀਤੀ। ਜੇ ਫਿਰ ਹੋਣ ਵਾਲੇ ਪੀਰੀਅਡ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ 19 ਨਵੰਬਰ ਨੂੰ ਖੋਲ੍ਹੀ, ਮੈਂ ਕੋਈ ਦੇਖ ਨਹੀਂ ਰਿਹਾ ਕਿ ਕੋਈ ਜਥੇ ਜਾ ਰਹੇ ਨੇ ਜਾਂ ਕੋਈ ਫਿਰ ਰੁਕਾਵਟਾਂ ਉਹਨਾਂ ਨੇ ਖੜੀਆਂ ਕੀਤੀਆਂ ਹੋਣਗੀਆਂ ਕਿ ਉਹਨਾਂ ਨੂੰ ਅਲਾਉ ਨਹੀਂ ਕਰ ਰਹੇ ਹੋਣਗੇ। ਲੇਕਿਨ ਇਸ ਪੀਰੀਅਡ 'ਚ ਜਿੱਥੇ ਕਾਮਨ ਪਰਸਨ ਟੂ ਪਰਸਨ ਕੰਟੈਕਟ ਹੋਇਆ ਆਮ ਲੋਕਾਂ ਦਾ, ਉੱਥੇ ਜਿਹੜੇ ਪ੍ਰੋਮੀਨੈਂਟ ਜਿਨ੍ਹਾਂ ਦੇ ਵਿੱਚ ਸਿੰਗਰ ਔਰ ਕਿਉਂਕਿ ਸੋਸ਼ਲ ਮੀਡੀਆ ਨੇ ਤਾਂ ਉਹਨਾਂ ਦੇ ਜਿਹੜੇ ਉਧਰਲੇ ਹੀਰੋ ਨੇ ਜਾਂ ਉਹਨਾਂ ਦੇ ਸਿੰਗਰਲੇ ਨੇ ਉਹ ਸਾਡੇ ਇੱਧਰਲੇ ਵੀ ਹੀਰੋ ਨੇ ਔਰ ਇੱਧਰ ਖਾਸ ਤੌਰ 'ਤੇ ਜਿਹੜੇ ਡਾਇਸਪੋਰਾ 'ਚ ਬੈਠੇ ਨੇ ਉਹ ਤਾਂ ਓਵਰਆਲ ਹੀ ਸਾਰਿਆਂ ਨੂੰ ਹੀ ਐਕਸੈਪਟੇਬਲ ਨੇ। ਔਰ ਉਹਨਾਂ ਦੇ ਵਿੱਚ ਜਿਹੜੇ ਆਪਣੇ ਜਿਹੜੇ ਕੁਝ ਕਲਾਕਾਰ ਔਰ ਦੂਸਰੇ ਗਏ ਔਰ ਉਸ ਸਾਰੇ ਤੋਂ ਪਹਿਲਾਂ 1-2 ਪੰਜਾਬੀ ਫਿਲਮਾਂ ਵੀ ਜਿਹੜੇ ਨੇ ਉਹ ਟੁਗੈਦਰ ਦੋਨੋਂ ਪਾਸਿਆਂ ਦੇ ਕਲਾਕਾਰਾਂ ਨੇ ਬਣਾਈਆਂ, ਜਿਹੜੀਆਂ
ਬਹੁਤ ਪਪੂਲਰ ਹੋਈਆਂ। ਅੱਛਾ ਹੁਣ ਗਿੱਪੀ ਗਰੇਵਾਲ, ਹਾਲਾਂ ਮੈਂ ਕੋਈ ਨਾ ਤਾਂ ਇਹਨਾਂ ਨੂੰ ਕਦੇ ਸੁਣਦਾ ਨਾ ਹੀ ਮੈਨੂੰ ਇੰਨਾ ਕੁ ਪਤਾ ਹੈ ਕਿ ਭਾਈ ਉਸ ਦੇ ਬੱਚੇ ਸਿੱਖੀ ਸਰੂਪ 'ਚ ਨੇ। ਅੱਛਾ ਤੇ ਜਦੋਂ ਲਾਸਟ ਵਿਜ਼ਿਟ ਵੇਲੇ ਉਹ ਗਿਆ, ਮੈਂ ਉਹਦਾ ਪੰਜਾਬੀ ਲਹਿਰ ਜਾਂ ਦੂਸਰੇ ਦੇ ਉੱਤੇ ਇੰਟਰਵਿਊ ਕਿ ਉਹਨੇ ਆਪਣੇ ਪਿੰਡ ਜਾ ਕੇ ਕਿਵੇਂ ਮਹਿਸੂਸ ਕੀਤਾ, ਆਪਣੇ ਦਾਦੇ ਨੂੰ ਯਾਦ ਕੀਤਾ, ਦੂਜਿਆਂ ਨੂੰ ਕੀਤਾ, ਔਰ ਲੋਕਾਂ ਨੇ ਵੀ ਜਿਵੇਂ ਉਹਨੂੰ ਆਪਣੇ ਸਿਰ ਤੇ ਚੁੱਕਿਆ ਪਿਆਰ ਦੇ ਨਾਲ, ਜਿਵੇਂ ਉਹ ਸਾਰਾ ਪਾਰਟ ਸੀ, ਉਹ ਜਿਹੜੇ ਉਹਨੇ ਉੱਥੇ ਕਮੈਂਟ ਕੀਤੇ, ਉਹ ਜ਼ਾਹਰ ਹੈ ਕਿ ਪਿਆਰ ਦਾ ਇਜ਼ਹਾਰ ਸੀ। ਹੁਣ ਜਿਹੜਾ ਉੱਥੇ ਉਸ ਧਰਤੀ ਤੇ ਖਲੋ ਕੇ ਕਹਿੰਦਾ ਹੈ ਕਿ ਭਾਈ ਅਸੀਂ ਤਾਂ ਪਿਆਰ ਦੇ ਵਿੱਚ ਸਰਸ਼ਾਰ ਹੋ ਗਏ ਹਾਂ, ਤੁਸੀਂ ਇੰਨੇ ਪਿਆਰੇ ਲੋਕ ਹੋ, ਉਹ ਏਜੰਸੀਆਂ ਨੂੰ ਰੜਕਦਾ ਹੈ ਕਿ ਵੀ ਇਹ ਹੁਣ ਜਿਹੜਾ ਇਹ ਤਾਂ ਜਿਹੜਾ ਉਹ ਸਾਡੇ ਫਿੱਟ ਨਹੀਂ ਪੈਂਦਾ। ਹੁਣ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਹੈ ਗਿੱਪੀ ਗਰੇਵਾਲ ਕੈਨੇਡੀਅਨ ਸਿਟੀਜ਼ਨ ਹੈ, ਉਹਦੇ ਬੱਚੇ ਵੀ, ਉਹਦਾ ਫੈਮਿਲੀ ਸਰੀ ਜਾਂ ਬ੍ਰਿਟਿਸ਼ ਕੋਲੰਬੀਆ 'ਚ ਨੇ। ਹੁਣ ਕਿਉਂਕਿ ਉਹ ਹਾਈਲੀ ਪਪੂਲਰ ਵੀ ਹੈ, ਐਕਟਿੰਗ ਵੀ, ਗਾਇਕੀ ਵੀ ਔਰ ਦੂਸਰਾ ਵੀ, ਔਰ ਪਾਕਿਸਤਾਨ ਦੇ ਜਿਹੜੇ ਕਲਾਕਾਰਾਂ ਨੇ ਕੋਈ ਪ੍ਰੋਗਰਾਮ ਬਣਾਏ ਹੋਣਗੇ ਟੁਗੈਦਰ, ਗਵਰਨਰ ਹਾਊਸ ਦੇ ਵਿੱਚ ਉਹਦੀ ਮੁਲਾਕਾਤ ਵੀ ਸੀ। ਔਰ ਜਿਹੜੇ ਅਮਰੀਕਾ ਕੈਨੇਡੀਅਨ ਸਿਟੀਜ਼ਨ ਨੇ, ਬਾਹਰਲੇ ਨੇ, ਉਹਨਾਂ ਦੇ ਕੋਲ ਇਹ ਹੱਕ ਹੁੰਦਾ ਹੈ ਕਿ ਉਹ ਵਾਘਾ ਬਾਰਡਰ ਰਾਹੀਂ ਕ੍ਰਾਸ ਕਰ ਸਕਦੇ ਨੇ, ਕਿਉਂਕਿ ਜੇ ਤੁਸੀਂ ਆਪਣੇ ਪੰਜਾਬ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਤੁਸੀਂ ਜਾਣਾ, ਉੱਧਰ ਜਾ ਸਕਦੇ ਹੋ। ਔਰ ਬਹੁਤ ਸਾਰੇ ਅਮਰੀਕਨਸ ਜਾਂ ਜਿਹੜੇ ਪਰਿਵਾਰ ਜਾਂਦੇ ਨੇ, ਉਹ ਇੱਧਰੋਂ ਉਹਨਾਂ ਨੇ ਵੀਜ਼ਾ ਵੀ ਲਿਆ ਹੁੰਦਾ ਉੱਧਰ ਦਾ, ਪਹਿਲਾਂ ਇੱਕ ਪਾਸੇ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਨੇ, ਆਪਣੇ ਪਰਿਵਾਰਾਂ ਨੂੰ ਮਿਲਦੇ ਨੇ, ਫਿਰ ਬਾਈ ਰੋਡ ਕ੍ਰਾਸ ਕਰਦੇ ਨੇ। ਹੁਣ ਜਿਹੜੀ ਖਬਰ ਟਾਈਮਜ਼ ਆਫ ਇੰਡੀਆ ਦੀ ਔਰ ਜ਼ਾਹਰ ਹੈ ਬਾਕੀ ਮੀਡੀਆ 'ਚ ਵੀ ਹੋਏਗੀ, ਉਹਨਾਂ ਦੀ IAN ਜਿਹੜੀ ਉਹਨਾਂ ਦੀ ਰਾਹ ਦਾ ਆਊਟਫਿਟ ਹੈ, ਉਸ ਦੀ ਖਬਰ ਹੈ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਬਾਰਡ ਫਰਮ ਐਂਟਰਿੰਗ ਪਾਕਿਸਤਾਨ ਵਾਇਆ ਵਾਘਾ ਬਾਰਡਰ ਰਿਪੋर्ट। और उन्होंने कहा है कि भाई अकॉर्डिंग टू सोर्सेज इन एवैक्यूज प्रोप्राइटरी ट्रस्ट बोर्ड arrangements were in place to receive the singer at the border as he was scheduled to visit Kartarpur Sahib, Dawn News says। ਹੁਣ ਉਹਦਾ ਉਹਨੇ ਕਿੱਥੇ ਕਰਤਾਰਪੁਰ ਸਾਹਿਬ ਜਾਣਾ ਸੀ, ਦਰਬਾਰ ਸਾਹਿਬ ਲਾਹੌਰ ਜਾਣਾ ਸੀ, ਔਰ ਮੈਂ ਖਬਰ ਇਹ ਸਾਂਝੀ ਕਰਨਾ ਚਾਹੁੰਦਾ ਕਿ ਵੀ ਉਹਨਾਂ ਨੂੰ ਜਿਉਂ ਹੀ ਉਹ ਵਾਘਾ ਬਾਰਡਰ ਤੇ ਪਹੁੰਚਿਆ, ਇਮੀਗ੍ਰੇਸ਼ਨ ਅਥਾਰਟੀਜ਼ ਨੇ ਉਹਨੂੰ ਰੋਕ ਲਿਆ ਅਟਾਰੀ ਚੈੱਕ ਪੋਸਟ ਦੇ ਉੱਤੇ, ਔਰ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਬਾਰਡਰ ਦੇ ਦੂਜੇ ਪਾਸੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਹੀ ਵਾਸ ਟੂ ਮੂਵ ਟੂ ਕਰਤਾਰਪੁਰ ਸਾਹਿਬ ਐਟ 9:30 AM and return to Lahore by 3:30 PM. Later, Gippy was scheduled to attend a reception at Governor's house. On January 29th, he was to visit Nankana Sahib before his return to India. ਹੁਣ ਮੁੱਖ ਤੌਰ ਦੇ ਉੱਤੇ ਉਹ ਤਿੰਨੋਂ ਹੀ ਲਾਹੌਰ, ਕਰਤਾਰਪੁਰ ਸਾਹਿਬ ਔਰ ਨਨਕਾਣਾ ਸਾਹਿਬ ਇਹ ਉਹਨਾਂ ਦੀ ਵਿਜ਼ਿਟ ਦਾ ਹਿੱਸਾ ਸੀ। ਔਰ ਉਹ ਜਦੋਂ ਇਸ ਤੋਂ ਪਹਿਲਾਂ ਵੀ ਜਿਹੜਾ 2 day ਵਿਜ਼ਿਟ ਦੇ ਵਿੱਚ ਉਹਨਾਂ ਦੇ ਨਾਲ 6 ਔਰ 7 ਹੋਰ ਵੀ ਸੱਜਣ ਸੀ, ਬਟ ਹੀ ਵਾਸ ਸਟਾਪਡ ਐਟ ਅਟਾਰੀ ਚੈੱਕ ਪੋਸਟ। ਔਰ ਉਹਦੇ 'ਚ ਉਹਨਾਂ ਨੇ ਜੋ ਅਗੇਨ ਇਹ ਕਿਹਾ ਕਿ ਵੀ ਜਿੱਥੇ ਜਿੱਥੇ ਉਹਨੇ ਵਿਜ਼ਿਟ ਕਰਨਾ ਸੀ ਉਹ ਨਹੀਂ ਕਰ ਸਕਿਆ। ਔਰ ਸੋਰਸਿਸ ਸੈਡ ਗਰੇਵਾਲ ਹੈਡ ਏ ਲੌਂਗ ਸਕੈਜੂਲ ਆਫ ਮੀਟਿੰਗਸ ਇਨ ਪਾਕਿਸਤਾਨ including with film people, Governor House to discuss joint film ventures between two sides। ਔਰ ਇਸ ਸਾਰੇ ਚੋਂ ਜਦੋਂ ਪਹਿਲਾਂ ਉਹ ਆਇਆ ਜਿਵੇਂ ਲੋਕਾਂ 'ਚ ਮਿਕਸ ਹੋਇਆ, ਐਂਥੂਜ਼ੀਆਜ਼ਮ, ਵਾਰਮਥ ਦੂਜਾ ਤੀਜਾ ਸੀ, ਔਰ ਹਿਸ ਵਿਜ਼ਿਟ ਵਾਸ ਗਿਵਨ ਐਂਪਲ ਕਵਰੇਜ ਇਨ ਪਾਕਿਸਤਾਨ ਬਿਫੋਰ। ਹੁਣ ਜੇ ਮਤਲਬ ਇਸ ਨੂੰ ਤੁਸੀਂ ਲੱਕੀ, ਉਹਨੇ ਕਿਹਾ ਕਿ ਵੀ ਜਿਹੜਾ ਗਰੇਵਾਲ ਇਜ਼ ਏ ਪਪੂਲਰ ਫਿਗਰ ਇਨ ਪਾਕਿਸਤਾਨ ਸਪੈਸ਼ਲੀ ਵਿਦ ਪੰਜਾਬੀ ਫਿਲਮ ਆਡੀਅנס and internationally too. His films such as Carry On Jatta and Lucky the Unlucky Story topped popularity charts। ਹੁਣ ਜਿਹੜੀ ਗੱਲ ਉਹਨਾਂ ਨੂੰ ਦੋਨੋਂ ਪਾਸੇ ਜਿਹੜੀ ਹੈ ਉਹ ਤਕਲੀਫ ਦਿੰਦੀ ਹੈ ਇੰਡੀਅਨ ਏਜੰਸੀਆਂ ਨੂੰ, ਉਹ ਇਹੀ ਹੈ ਦੋਨਾਂ ਕੌਮਾਂ ਦੀ ਸਾਂਝ, ਲੋਕਾਂ ਦਾ ਪਿਆਰ। ਉਹਨਾਂ ਨੂੰ ਲੱਗਦਾ ਕਿ ਵੀ ਇੱਕ ਪਾਸੇ ਸਿੱਖ ਇਹ ਮਹਿਸੂਸ ਕਰਦੇ ਨੇ, ਹੁਣ ਅਸੀਂ ਦਿੱਲੀ ਦੀ ਘਟਨਾ ਦਾ ਜ਼ਿਕਰ ਕੀਤਾ ਹੈ, ਅਦਰ ਵੇ ਰਾਉਂਡ ਉੱਥੇ ਕੀ ਹੋ ਰਿਹਾ ਕਿ ਵੀ ਇਹਨਾਂ ਲੋਕਾਂ ਦੇ ਨਾਲ ਇਹ ਗੰਗਾ ਜਮਨਾ ਜਿਹੜਾ ਉਸ ਜਮਨਾ ਪਾਰ ਵਾਲਿਆਂ ਨਾਲ ਸਾਡਾ ਕੀ ਸੰਬੰਧ ਹੈ। ਇੱਧਰ ਸਾਡਾ ਪਿਆਰ ਹੈ, ਸਾਡੀ ਮੁਹੱਬਤ ਹੈ, ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਜਿਹੜੇ ਲੋਕ ਇਹ ਸਮਝਦੇ ਨੇ ਕਿ ਜੀ ਦੇਖੋ ਪਾਕਿਸਤਾਨ, ISI ਇੱਧਰ ਉੱਧਰ, ਜੇ ਇਸ ਵੇਲੇ ਸਭ ਤੋਂ ਜ਼ਿਆਦਾ ਕੋਈ ਇਹਨਾਂ ਨੂੰ ਚੀਜ਼ ਮਾਰ ਰਹੀ ਹੈ ਇੰਡੀਅਨ ਏਜੰਸੀਆਂ ਨੂੰ, ਤੇ ਇਹ ਦੋਨਾਂ ਕੌਮਾਂ ਦੀ ਮੁਹੱਬਤ ਹੈ, ਦੋਨਾਂ ਕੌਮਾਂ ਦੀ ਸਾਂਝ ਹੈ। ਭਵਿੱਖ ਦੇ ਖਾਲਿਸਤਾਨ ਔਰ ਅੱਜ ਦੇ ਪਾਕਿਸਤਾਨ, ਉਸ ਦੇ ਜਿਹੜੇ ਦੋਨੋਂ ਹੀ ਮੁਲਕ, ਪਾਕਿਸਤਾਨ ਸਾਡਾ ਨੈਕਸਟ ਡੋਰ ਨੇਬਰ ਭਵਿੱਖ ਦੇ ਵਿੱਚ, ਅੱਜ ਪਾਕਿਸਤਾਨ ਦੀ ਅਸਲੀ ਹੋਂਦ ਜਿਹੜੀ ਕਿ ਸਿੱਖਾਂ ਨੂੰ ਇਹਦੇ ਬਾਵਜੂਦ ਕਿ ਭਾਰਤ ਦੇ ਵਿੱਚ ਅਸੀਂ ਗੁਲਾਮ ਹੈ, ਪਾਕਿਸਤਾਨੀ ਅਵਾਮ, ਪਾਕਿਸਤਾਨੀ ਹਕੂਮਤ
ਸਾਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਉਹ ਸਿੱਖਾਂ ਨੂੰ ਕਿਸ ਹੱਦ ਤੱਕ ਮੁਹੱਬਤ ਕਰਦੇ ਨੇ, ਅੱਛਾ ਕਿਵੇਂ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਲਈ ਪਾਕਿਸਤਾਨ ਵੈਕੂਇਸ ਟਰਸਟ ਪ੍ਰਾਪਰਟੀ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਜਿਵੇਂ ਉਹ ਹਰ ਇੱਕ ਦਾ ਹੀ ਜਿਹੜਾ ਕ੍ਰਾਸ ਕਰਦਾ, ਜਿਵੇਂ ਉਹ ਫੁੱਲਾਂ ਦੇ ਨਾਲ ਸਵਾਗਤ ਕਰਦੇ ਨੇ, ਉਹਨਾਂ ਦੇ ਫੁੱਲਾਂ ਦੇ ਹਾਰ ਔਰ ਉਹਨਾਂ ਨੂੰ ਵੈਲਕਮ ਕਰਦੇ ਨੇ। ਔਰ ਸਭ ਤੋਂ ਵੱਡਾ, ਔਰ ਇਹ ਕੋਈ ਜਿਹੜਾ ਹੈ ਇਸ ਨੂੰ ਤੁਸੀਂ ਪੁੱਟ ਔਨ ਨਹੀਂ ਹੁੰਦਾ, ਤੁਸੀਂ ਦੇਖ ਸਕਦੇ ਹੁੰਦੇ ਹੋ ਕਿ ਵੀ ਜਿਹੜੀ ਜੈਨੂਇਨ ਮੁਹੱਬਤ, ਔਰ ਇਹੀ ਸਾਡੀ ਅੱਜ ਸਭ ਤੋਂ ਵੱਡੀ ਦੁਸ਼ਮਣ ਬਣ ਗਈ ਹੈ ਇਹ ਮੁਹੱਬਤ, ਕਿਉਂਕਿ ਹਿੰਦੂ ਤਵੀਆਂ ਨੂੰ, ਬ੍ਰਾਹਮਣਵਾਦੀਆਂ ਨੂੰ ਉਸ ਨਫ਼ਰਤ ਚੋਂ ਹੀ ਆਪਣਾ ਮਕਸਦ ਪੂਰਾ ਹੁੰਦਾ ਲੱਗਦਾ ਹੈ ਜੋ ਇਹਨਾਂ ਨੇ 74-75 ਸਾਲ ਇਹਨਾਂ ਦੋਨਾਂ ਕੌਮਾਂ ਦੇ ਵਿੱਚ ਨਫ਼ਰਤ ਦੀ ਕੰਧ ਖੜੀ ਕਰਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।